अस्सलामुअलैकुम नाज़रीन, टी टाइम में खुश आमदीद। कोई तारी तूरी मैं जान के इस सुर ते किया था कि तुसी नथी रहो। मैनूं पता मैं जिन्ना तेज़ कहना तुसी उन्नी भुड़कने बाद यूसी बदमाश साडे नाल। अज दा प्रोग्राम यूसी बदमाश दा एक भरपूर मज़ेदार बहादरी दे नाल भरिया होया वाकया। स्क्रिप्ट राइटर ने जनाब फरीद साबरी साहब, हदायत तो पेशकश जनाब साजिद मिठापुरिया साहब, और टीच प्रोग्राम और ਜਿਹੜੇ प्रोड्यूसर ने वो जनाब अब्बास साहब ने। तो कहानी जी सारी यूसी साहब के इर्द गिर्द घूमती आ। देखते हैं कि सारी टीम ने मिल के किदां दा काम किया। जी यूसी साहब की वाकया बनया? अस्सलाम वालेकुम सारा। वालेकुम अस्सलाम। माशाअल्लाह ਤੁਹਾਨੂੰ ਸਾਰਿਆਂ ਨੂੰ ਸਲਾਮ ਵੀ ਦੋਸਤੋ। खैर मुबारक जी। अगे ਉਸਤਾਦ ਜੀ ਤੁਹਾਡਾ ਭਰਾ ਸੁੱਤਾ ਹੋਇਆ किस टाइम? ਤਕਰੀਬਨ ਕੋਈ ਸਵੇਰ 7:30 8 ਦਾ नहीं, ਟਾਈਮ। उस टाइम मेरा भरा नहीं सुता हुंदा। मेरा भरा शाम ਨੂੰ 4 ਵਜੇ ਸੌਂਦਾ ਲੂਮਾ ਤੋਂ ਆ ਕੇ। ਬਦਮਾਸ਼ਾਂ ਨੂੰ ਵੀ ਭਰਾ ਕਹੀਦਾ ਹੁੰਦਾ। अच्छा तू अपने लो भरा? ओके, मैं कहा मेरा भरा। ਬਦਮਾਸ਼ ਭਰਾ ਤੁਹਾਡਾ ਸੁੱਤਾ ਹੋਇਆ ओके। ਇੰਜ ਕਰਕੇ ਦਰਵਾਜ਼ਾ ਠਕਿਆ ਹੈ ਠਕ 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 ਠਕ। ओह गुड ਠੀਕ ਹੈ। गुड यार, इत्थे तक बहुत अच्छा स्क्रिप्ट है। अगे ਤੇਰੇ ਭਰਾ ਬਦਮਾਸ਼ ਦੀ ਅੱਖ ਖੁੱਲੀ ਹੈ ਤੇ ਇੰਜ ਕਰਕੇ ਕਿਹਾ, ਓਏ ਦਰਵਾਜ਼ਾ ਖੜਕਣ ਦਾ ਚੈੱਕ ਕਰੋ ਕੌਣ ਆ ਬਾਹਰ। अच्छा भरजाई नूं क्या? ਬਸ ਨਾਂ ਨਹੀਂ ਲਿਆ ਹਲੇ। अच्छा ਸਿਰਫ ਇਹੀ ਕਿਹਾ ਦਰਵਾਜ਼ਾ ਚੈੱਕ ਕਰੋ ਕੌਣ ਆ ਬਾਹਰ। अच्छा ਤੇ ਆਵਾਜ਼ राइटर तो ये नहीं दसिया भी क्या किनू एवें कहता ਮੈਂ ਕਿਹਾ ਸੀ ਭਤੀਜੇ ਦਾ ਕਿ भतीजे दा। चलो अच्छा चलो जी अगे। ਨਾਲ ਮੈਨੂੰ ਲੱਗਦਾ ਰਾਈਟਰ ਵੀ ਗਿਆ ਵੇ। चलो यार ओके। ਥੱਲੇ ਆਵਾਜ਼ ਆਈ, ਚਾਚੂ ਦਰਵਾਜ਼ਾ ਖੋਲਣ ਲੱਗਾ ਮੈਂ। अच्छा तू उत्ते सी? ਮੈਂ ਛੱਤ ਤੇ ਸੌਂਦਾ। अच्छा ठीक है चलो। ਸਾਈ ਦਰਵਾਜ਼ਾ ਜਦੋਂ ਭਤੀਜਾ ਮੇਰਾ ਗਿਆ ਥੱਲੇ ਆਵਾਜ਼ ਆਈ, ਚਾਚੂ ਮੈਂ ਦਰਵਾਜ਼ਾ ਖੋਲਣ ਠੀਕ ਲੱਗਾ। ਆ। ਦਰਵਾਜ਼ਾ ਖੁੱਲਿਆ ਯਕਦਮ ਵਾਪਸੀ। ਉਸੇ ਟਾਈਮ ਉਹਨੇ ਪੁੱਛਿਆ ਕੁਛ ਨਹੀਂ, ਉਸੇ ਟਾਈਮ ਦੌੜ ਕੇ ਵਾਪਸ ਉੱਪਰ ਛੱਤ। ਚਾਚੂ ਉਹ ਚਾਚੂ हाँ ਤੁਹਾਡੇ ਵੀਰ ਦੀ ਚਾਚੂ ਉਹਨੇ ਕਿਹਾ ਤੇ ਮੇਰਾ ਮੋਢਾ ਨਾ ਲਾ ਦੇ। अच्छा ਅੱਛਾ ਤੁਹਾਡੇ ਵੀਰ ਦੀ ਅੱਖ ਖੁੱਲਦੇ ਸਾਰੇ ਇੱਧਰਲੀ ਸਾਈਡ ਲਾ ਲਓ। अच्छा जो तू क्या सी ओए देखो थल्ले उदों तक कख नहीं सी। ਉਦੋਂ ਨਹੀਂ ਸੀ ਲਾ, ਜਦੋਂ ਉਹਨੇ ਚਾਚੂ ये ਕਿਹਾ तो अखा बंद करके क्या? ਹਾਂਜੀ अच्छा ਦਰਵਾਜ਼ਾ ਖੜਕਿਆ ਜਦੋਂ ਠੀਕ। ਉਹਨੇ ਚਾਚੂ ਕਿਹਾ ਨਾ ਮੈਨੂੰ हदायतकार तू? ਨਹੀਂ ਸੱਚ ਮੈਂ ਨਹੀਂ। अच्छा ਤਾਂ ਜੀ ਉਹਨੇ ਨਾ ਹੁਣ ਚਾਚੂ ਕਾ ਚਾਚੂ ਚਾਚੂ ਹੁਣ ਯੂਸੀ ਵੀ ਅੱਗੇ ਟੈਲੈਂਟ ਵਾਲਾ ਬੰਦਾ। हाँ हाँ ਮੈਂ ਕਿਹਾ ਗੱਲ ਕੀ ਆ ਪੁੱਤ, ਘਬਰਾਇਆ ਕਿ ਤੂੰ ਚਾਚੂ ਬਾਹਰ ਬੰਦੇ ਬਹੁਤ ਆਏ ਆ। अच्छा ਤੁਹਾਡਾ ਵੀਰ ਉਸੇ ਟਾਈਮ ਉੱਠਿਆ ਮੰਜੇ ਤੋਂ अच्छा ਡਾਇਰੈਕਟ ਬਾਹਰ ਚੈੱਕ ਕੀਤਾ ਉਹਨਾਂ ਨੂੰ। ओके ਬਾਹਰ ਗਿਆ ਤੇ ਤਕਰੀਬਨ ਉਸਤਾਦ ਜੀ 40-50 ਬੰਦੇ ਯੂਸੀ 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 ਇਹ ਰੌਲਾ ਪੈਣ ਡਿਆ। ओहो हो गली च। ਤੇ ਤੁਹਾਡੇ ਭਰਾ ਨੇ ਅੱਜ ਕਰਕੇ ਉਹਨਾਂ ਨੂੰ ਕਿਹਾ ਬੈਠੋ, ਗੱਲ ਦੱਸੋ ਕੀ ਗੱਲ ਆ, अच्छा ਖੱਪ ਨਾ ਪਾਓ। ओके ਉਹਨਾਂ ਚੋਂ ਨਾ 10 ਕੁ ਬੰਦਿਆਂ ਨੂੰ ਮੈਂ ਬਿਠਾ ਲਿਆ ਆਪਣੇ ਕੋਲ, ਬਾਕੀ ਨੂੰ ਮੈਂ ਕਿਹਾ ਜਰਾ ਗਲੀਆਂ 'ਚ ਫੇਰੇ ਤੋਰੇ ਲਾਓ, ਮਹੱਲੇ 'ਚ ਪਤਾ ਲੱਗੇ ਵੀ ਯੂਸੀ। अच्छा ਜਿਹੜੇ 10 ਬੰਦੇ ਤੋਂ ਆਪਣੇ ਕੋਲ ਬਿਠਾਏ ਕਿੱਥੇ ਬਿਠਾਏ? ਗਲੀ 'ਚ ਕਿੱਥੇ? ਥੜੀ ਤੇ ਹੀ ਥੜੀਆਂ ਤੇ ਬਿਠਾ ਥੜੀ ਤੇ। ਮੈਂ ਕਿਹਾ ਇੱਥੇ ਕਿਆ ਗੱਲ ਮੁਤਵਾ ਦੱਸੋ। ਉੱਥੇ ਹੀ ਆ। ਬਾਕੀਆਂ ਨੂੰ ਤੂੰ ਕਿਹਾ ਕਿ ਤੁਸੀਂ ਜ਼ਰਾ ਗਲੀ 'ਚ ਗੇੜਾ ਲਾਓ। ਫਿਰਾ ਤੁਰੋ। ਮੈਂ ਕਿਹਾ ਆਲੇ ਦੁਆਲੇ ਪਤਾ ਲੱਗੇ ਮਹੱਲੇ 'ਚ ਕਿ ਯੂਸੀ ਦੇ ਬੰਦੇ ਪਤਾ ਕਰਨ। ओके ओके ठीक है। ਟੈਲੈਂਟ ਫਿਰ ਤੁਹਾਨੂੰ ਪਤਾ ਟੈਕਾ 10 ਬੰਦੇ ਬਹਿ ਗਏ ਤੁਸੀਂ। ਮੈਂ ਕਿਹਾ ਗੱਲ ਕਰੋ ਭਾਈ ਕੀ ਗੱਲ ਆ। ਹਾਂ ਉਹਨੇ ਕਿਹਾ ਯੂਸੀ ਸਾਹਿਬ ਗੱਲ ਇਹ ਹੈਗੀ ਆ ਕਿ ਅਸੀਂ ਇਸਲਾਮਾਬਾਦੋਂ ਆਏ ਹਾਂ, ਉੱਥੇ ਇੱਕ ਭਲਵਾਨ ਆ, अच्छा ਉਹ 에ਅਰਪੋਰਟ ਤੋਂ ਸਿੱਧਾ ਇਸਲਾਮਾਬਾਦ ਹੀ ਉਤਰਿਆ। अच्छा ਉਹ ਉਤਰਦੇ ਸਾਰੇ ਉਹਨੇ ਆਣ ਕੇ ਪਿੰਡ ਸੱਟੇ ਕਿਹਾ ਕੋਈ ਹੈ ਜਵਾਨ ਜਿਹੜਾ ਮੇਰੇ ਨਾਲ ਲੜ ਸਕੇ। अच्छा ਆਹਾ अच्छा बाहरों आया फौरन? ਬਾਹਰੋਂ ਆਇਆ ਫੌਰਨ। नहीं फौरन चो ਨਹੀਂ ਇੱਕ ਹੁੰਦਾ ਫੌਰਨ, ਯਾਨੀ ਫੌਰਨ ਆ ਗਿਆ। नहीं फौरन कंट्री। ਅੱਛਾ ਉਹ ਫੌਰਨ ਹੋਰ ਕਰ ਰਿਹਾ। ਫਾਰਨ ਬਾਹਰੋਂ ਆਇਆ ठीक है यानी गोरा टैप कोई? ਗੋਰਾ ਟੈਪ। ਤੇ ਹੁਣ ਉਹ हबशी कोई हबशी? ਹਫਸ਼ੀ ਸੀ ਉਹ। अले मैनू जिधर ले जा रहा उधर जाई जा रहा। तेरा एक्टर कितना पक्का फिक्का। मैं उन्हें कहता गोरा टैप, कहना हाँ गोरा टैप। मैं कहा हबशी, कहता हाँ हबशी सिखाओ। ऐसे अगों मैं जिन्ना बदली जाना रहता, मैं 2 तो मैं बस करता, नहीं तो मैं 3-4 बदला देना। और इतना एक्टर वेख ला मेरे कर तू ਇਹ ਹੈ ਜੀ ਇਹ। ਮੇਰੇ कर तू ਮੇਰੇ ਕਲਾਇंट को डिस्टर्ब ना करे। नहीं ये केड़ा लाई लगा ਲਾਈ ਲੱਗੀ ਆ। मैं फिर पढ़ाने वेखी। ਅੱਛਾ ਜੀ। अच्छा ਅੱਛਾ ਮੈਂ ਤੈਨੂੰ ਜੋ ਕਿਹਾ ਸੀ ਉੱਥੋਂ ਤੂੰ ਚੱਕ ਉਧਰ ਨੂੰ ਗਿਆ। ਆਉਂਦੇ ਆ ਉਸਤਾਦ ਜੀ। ਹਲੇ ਆਉਂਦੇ ਆ। ਬਣਾਉਣ ਡਿਆ ਗਰੋਥ ਬਣਾ। अच्छा अच्छा चलो चलो ਮੈਂ ਕਿਹਾ ਪਹਿਲਾਂ ਹਲਕੇ ਹਲਕੀ ਨੀਆਂ ਭਰਾਂ ਤੇ ਮਕਾਨ ਚੁੱਕਾ। ओके ਉਸਤਾਦ ਜੀ ਇਸਲਾਮਾਬਾਦੋਂ ਹੁਣ ਮੈਨੂੰ ਜੋ ਬੰਦੇ ਕਹਿੰਦੇ ਇਸਲਾਮਾਬਾਦੋਂ ਆਏ ਸੀ, ਮੈਂ ਕਿਹਾ ਗੱਲ ਕਰੋ ਕੀ ਗੱਲ ਆ। ਤੇ ਪੈਰੀ ਨਾ ਪੈ ਗਏ ਉਸੇ ਟਾਈਮ। अच्छा ਮੈਂ ਕਿਹਾ ਯਾਰ ਪੈਰਾਂ ਚੋਂ ਪਿੱਛੇ ਹਟੋ ਪਹਿਲਾਂ ਮੇਰੇ ਤੋਂ, अच्छा ਗੱਲ ਦੱਸੋ ਕੀ ਗੱਲ ਆ। ਇਹਦੇ ਪੌੜੇ ਸੀ ਨਾ ਪੈਰਾਂ 'ਚ। ਅੱਛਾ, ਨਹੀਂ, ਉਹ ਫਿਰ? ਪਿੱਛੇ ਹੋ ਗਿਆ। ਤਾਂ ਇਹ ਥੜੇ ਤੇ ਬਿਠਾ ਲਿਆ ਫਿਰ ਮੈਂ ਉਹਨਾਂ ਨੂੰ।
ਹੁਣ ਉਹ ਮੇਰੇ ਪੈਰਾਂ 'ਚ ਬੈਠੇ ਮੈਨੂੰ ਕਹਿੰਦੇ ਭਾਜੀ ਤੁਸੀਂ ਲੜ ਸਕਦੇ ਹੋ ਉਹਨਾਂ ਨਾਲ, ਅਸੀਂ ਹਾਮੀ ਭਰ ਬੈਠੇ। ਮੈਂ ਕਿਹਾ ਤੁਹਾਨੂੰ ਮੇਰਾ ਦੱਸਿਆ ਕਿ ਨਹੀਂ? ਹਾਂ ਕਹਿੰਦੇ ਸਾਡੇ ਇੱਥੇ ਪਿੰਡ ਦੇ ਬੰਦੇ ਵਾਕਫ ਸੀ, ਉਹਨਾਂ ਨੇ ਕਿਹਾ ਕਿ ਤੁਹਾਡੇ ਭਲਵਾਨ ਨਾਲ ਯੂਸੀ ਤੋਂ ਇਲਾਵਾ ਕੋਈ ਨਹੀਂ ਲੜ ਸਕਦਾ, ਅੱਛਾ ਕਿਉਂਕਿ ਉਹਨੇ ਰੁਸਮ ਤੇ ਭਲਵਾਨ ਸੀ, ਉਹਨੇ ਸਾਰੇ ਢਾਹ ਢੂ ਲਏ ਸੀ ਜਿੰਨੇ ਵੀ ਸੀ, ਹਾਂ ਹਾਂ ਸ਼ੇਰਾ ਵੀ ਤੇ ਲਾਹੌਰ ਵੀ ਤੇ ਜੇ ਉਹ ਸਾਰੇ। ਅੱਛਾ ਉਦੋਂ ਤੱਕ ਖਬਰ ਮੇਰੇ ਤੱਕ ਪਹੁੰਚ ਗਈ। ਅੱਛਾ ਉਸਤਾਦ ਜੀ ਉਹਨਾਂ ਨੂੰ ਮੈਂ ਹੁਣ ਕਿਹਾ ਕਿ ਤੁਸੀਂ ਦਿਓਗੇ ਕੀ ਮੈਨੂੰ? ਕਹਿੰਦੇ ਯੂਸੀ ਭਲਵਾਨ, ਤੂੰ ਭਲਵਾਨ ਢਾਲਿਆ, ਹਰ ਸ਼ੈ ਤੇਰੇ ਨਾਲ, ਪੂਰਾ ਓਕੇ ਇਸਲਾਮਾਬਾਦ ਤੇਰੇ ਨਾਲ ਲਾ ਦਾਂਗੇ। ਓਕੇ ਮੈਨੂੰ ਮੇਰੇ ਉੱਥੋਂ ਅੱਖ ਮੇਰੀ ਲਾਲ ਹੋਰ ਹੋਣੀ ਸ਼ੁਰੂ ਹੋ ਗਈ ਤੇ ਇੱਕ ਉਹਨਾਂ 'ਚ ਮੇਰੇ ਪੈਰੀ ਪਈ ਜਾਵੇ ਫਰੀਦ ਸਾਹਿਬ। ਅੱਛਾ ਮੈਂ ਕਿਹਾ ਤੈਨੂੰ ਗੱਲ ਕਿਹੋ ਭਲਵਾਨ ਮੇਰਾ ਰਹਿੰਦਾ ਕਹਿੰਦਾ। ਅੱਛਾ ਮੈਨੂੰ ਉਹਨੇ ਗੱਲਾਂ ਬਹੁਤ ਕੀਤੀਆਂ। ਮੈਂ ਕਿਹਾ ਤੁਸੀਂ ਨਿਕਲੋ, ਐਡਰੈਸ ਲਿਖਾ ਜਾਓ ਇੱਥੇ ਤੇ ਤੁਹਾਡੇ ਮਗਰ ਹੀ ਆਉਂਦਾ ਯੂਸੀ ਲੜਨ। ਓਕੇ ਉਹ ਗਏ ਨੇ। ਫੂਡ ਪਾਂਡਾ ਵਾਲਾ ਬਦਮਾਸ਼ ਆ ਵੀ ਤੂੰ ਐਡਰੈਸ ਲਿਖਾਇਓ ਤੇਰੇ ਘਰ ਬਦਮਾਸ਼ੀ ਹੋ ਜਾਏਗੀ। ਯਾਰ ਤੂੰ ਰਾਪ ਰਾਈਟਰ ਆ, ਤੂੰ ਉਹਨੂੰ ਜੋ ਦੱਸਿਆ ਹੁਣ ਤੇ ਉਹ ਸਰ ਨਹੀਂ ਉਹਨੂੰ ਵੇਖੋ ਨਾ। ਸਾਰੇ ਮੇਰੀ ਗੱਲ ਸੁਣੋ, ਭਲਵਾਨ ਦਾ ਇੱਕ ਆਪਣਾ ਅਸੂਲ ਹੁੰਦਾ ਵਾ। ਮੈਂ ਬਦਮਾਸ਼ ਵਾਂ, ਭਲਵਾਨ ਨਹੀਂ। ਚਲੋ ਮੇਰੇ ਅਲਫਾਜ਼ ਜਿਹੜੇ ਨਾ ਨਾਲੇ ਰਾਈਟਰ ਤੂੰ ਹੋਏਗਾ ਤੇ ਅੰਦਰ ਹੋਏਗਾ, ਇੱਥੇ ਆ ਕੇ ਅਸੀਂ ਆਪ ਹੀ ਆ ਸਾਰਾ ਕੁਝ। ਚਲੋ ਜੀ ਲਓ ਉਸਤਾਦ ਜੀ, ਕਰਨੀ ਰੱਬ ਦੀ ਕੀ ਹੋਈ ਕਿ ਮੈਂ ਕਿਹਾ ਭਾਬੀਏ ਲਾਚਾ ਕੱਢ ਦਿਆ ਅੱਜ ਡੱਬੀਆਂ ਵਾਲਾ। ਅੱਛਾ ਡੱਬੀਆਂ ਵਾਲਾ ਲਾਚਾ ਕਢਾਇਆ। ਮੁਜਰਾ ਕਰਨਾ। ਮੁਜਰੇ ਚ ਕਿਹੜਾ ਲਾਚਾਂ ਦਾ ਡੱਬੀਆਂ ਵਾਲਾ ਯਾਰ, ਉਹਨੇ ਕਿਹਾ ਬਸ ਭਾਬੀ ਕਰਦੇ ਯਾਰ ਇਹ ਡਰਾਮੇ। ਭਾਬੀ ਇਹ ਲਾਚਾ ਕੱਢਦੇ, ਦਰਅਸਲ ਨਾ ਖੋਤੇ ਦੇ ਥੱਲੇ ਵਿਛਾਇਆ ਸੀ, ਇੰਜ ਕਰਕੇ ਕੱਢੇ ਆ। ਅੱਛਾ ਜੀ। ਤੇਰੇ ਥੱਲੇ ਨਹੀਂ ਕੱਢਿਆ। ਉਸ ਤੋਂ ਬਾਅਦ ਉਸਤਾਦ ਜੀ ਮੈਂ ਕਿਹਾ ਭਰਜਾਈਏ ਭਾਜਾ ਕੁੜਤਾ ਵੀ ਇਸਤਰੀ ਕਰ। ਥੋੜੀ ਪਰ ਜਾਈਏ ਭੱਜ ਜਾ। ਅੱਖ ਲਾਲ ਸੀ ਨਾ ਕਿ ਪਰਾਂ ਹੋ ਜਾ ਮੇਰੇ ਕੋਲ। ਕੱਖ ਵੱਜ ਗਿਆ ਜੱਕ ਚ। ਪਰ ਨਹੀਂ ਯਾਰ ਇਹਨਾਂ ਦੇ ਘਰ ਧੂਆ ਹੀ ਇੰਨਾ ਨਿਕਲਦਾ, ਨਹੀਂ। ਉਹ ਲਾਲ ਰਹਿੰਦੀ ਹੈ। ਪਹਿਲੇ ਯੂਸੀ ਨੂੰ ਦਾਲੋਵਾਲ ਚੈੱਕ ਕਰਵਾ, ਅੱਖਾਂ ਹੀ ਬਹੁਤ ਲਾਲ ਹੋਣ ਦੀਆਂ ਕਿਤੇ। ਘੋੜੇ ਵਾਲੀ ਟੂਪ ਆਇਆ ਕਰ। ਭਲਾ ਕਾਤੋਂ ਲਾਲ ਹੋਈ ਸੀ? ਉਹ ਸੁਬਾਹ ਉੱਠਿਆ, ਉਹ ਗਿੱਡਾਂ ਅੱਖਾਂ ਜਿਹਦੇ ਉਦਾਂ ਹੀ ਮਲੀਆਂ, ਉਹ ਲਾਲ ਹੋ ਗਈ। ਜਨਾਬੇ ਮਿੱਠਾ ਜੀ। ਗੱਲ ਤਾਂ ਸੁਣੋ ਪੂਰੀ। ਜੀ 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 ਸੀ ਸਾਹਿਬ। ਉਸ ਤੋਂ ਬਾਅਦ ਉਸਤਾਦ ਜੀ ਲਾਚਾ ਭਾਬੀ ਨੇ ਕੱਢ ਦਿੱਤਾ, ਕੁੜਤਾ ਕੱਢ ਦਿੱਤਾ, ਨਾਲ ਮੈਂ ਜੁੱਤੀ ਪਾ ਲਈ ਰੋਜ਼ੀ। ਕਿਹੜੀ ਰੋਜ਼ੀ ਜੁੱਤੀ ਮੈਂ ਲਈ ਨਵੀਂ, ਬਦਮਾਸ਼ੀ ਟੈਪ ਚ ਪਾ ਕੇ ਜਾਣਾ। ਰੋਜ਼ੀ ਜੁੱਤੀ? ਰੋਜ਼ੀ ਜੁੱਤੀ। ਅੱਛਾ ਇਹ ਬਦਮਾਸ਼ੀ ਨਹੀਂ ਸੀ, ਇਹ ਭਲਵਾਨੀ ਆ। ਭਲਵਾਨੀ ਚ ਜੁੱਤੀ? ਉਹ ਨਹੀਂ, ਮੈਂ ਹੁਣ ਉੱਥੇ ਭਲਵਾਨ ਬਣ ਕੇ ਜਾਣਾ ਅੱਛਾ ਸੀ ਨਾ। ਓਕੇ, ਤੂੰ ਤਿਆਰੀ ਕਰਕੇ। ਹਾਂ ਰੈਂਕ ਉਸਤਾਦ ਜੀ, ਚੇਂਜ ਹੋ ਗਿਆ। ਪੁੱਛੋ ਕਿਹੜੀ ਪਾਈ ਹੈ ਰੋਜ਼ੀ? ਇਹ ਕਿਹੜੀ ਜੁੱਤੀ ਰੋਜ਼ੀ? ਰੋਜ਼ੀ ਕਿਹੜੀ ਜੁੱਤੀ ਹੁੰਦੀ? ਰੋਜ਼ੀ ਨਰੋਜ਼ੀ ਚੱਪਲ ਆ। ਅੱਛਾ ਰੋਜ਼ੀ ਹੁੰਦੀ ਆ। ਇਹ ਰੋਜ਼ੀ ਉਹ ਰੋਟੀ ਫਿੱਟੇ ਮੂੰਹ। ਚ ਕਮਾਉਣ ਨਿਕਲਦਾ ਨਾ। ਅੱਛਾ ਜੀ। ਉਸਤਾਦ ਜੀ ਰੋਜ਼ੀ ਚੱਪਲ ਪਾਈ ਤੁਹਾਡੇ ਭਰਾ ਨੇ। ਅੱਛਾ ਠੀਕ ਹੈ। ਤੇ ਇੰਝ ਕਰਕੇ ਥੱਲੇ ਉਤਰਿਆ। ਮੈਂ ਕਿਹਾ ਯਾਰ ਕੁਝ ਚੀਜ਼ਾਂ ਜਿਹੜੀਆਂ ਨਾ ਬੈਗ ਚ ਪਾ ਲਾ ਜੂਸੀ, ਠੀਕ ਪਤਾ ਨਹੀਂ ਹੁੰਦਾ ਉੱਥੇ ਕੀ ਭਲਵਾਨੀ ਕਿਸ ਤਰ੍ਹਾਂ ਟੈਪ ਦੀ ਹੋਵੇ। ਹਾਂ ਪੈਨਾਡੋਲ ਟੈਪ, ਦੋ ਚੀਜ਼ਾਂ, ਡਿਸਪ੍ਰਿਨ। ਉਹ ਤਾਂ ਮੈਂ ਮੈਡੀਕਲ ਸਟੋਰ ਤੋਂ ਲੈ ਲਿਆ ਸੀ ਰਸਤੇ ਚ। ਸੂਆ ਰੱਖਿਆ ਮੈਂ ਇੱਕ, ਬਕਸੂਆ। ਬਕਸੂਆ। ਬਕਸੂਆ ਇੱਕ ਖੋਹ ਲਿਆ, ਨਾਲ ਬਾਲਟੀ ਇੱਕ ਲਈ, ਡੱਬੀਆਂ ਵਾਲਾ ਖੇਸ ਕੱਢਿਆ ਵਿੱਚ। ਇਹ ਤੇ ਮੈਨੂੰ ਲੱਗਦਾ ਕੰਮ ਤੇ ਚੱਲਾ ਬਦਲਾ। ਕੰਮ ਯੂਸੀ ਕੰਮ ਨਹੀਂ ਛੱਡਦਾ। ਬਾਲਟੀ ਵੀ ਲਈ, ਰੱਸਾ ਵੀ ਲਿਆ। ਅੱਛਾ ਬਾਲਟੀ ਮੈਂ ਉਹ ਚ ਖੇਸ ਪਾਈ, ਠੀਕ ਆ। ਉੱਪਰ ਮੈਂ ਬਕਸੂਏ ਰੱਖੇ, ਨਾਲ ਮੈਂ ਦੰਦਾਂ ਵਾਲਾ ਬੁਰਸ਼ ਲੈ ਲਿਆ, ਠੀਕ ਹੈ। ਇਹ ਭਲਵਾਨ ਨਾਲ ਲੜਨ ਚੱਲਾਂ, ਭੈਣ ਨੂੰ ਈਦ ਤੇ ਚੱਲਾਂ। ਹਾਂਜੀ। ਅੱਛਾ ਕਿਹੜਾ ਬਾਲਟੀ ਭੈਣ ਨੂੰ ਦੇਈ। ਮਤਲਬ ਭਲਵਾਨ ਨੂੰ ਬਕਸੂਏ ਦਾ ਕੀ ਤਲਕ ਆ? ਆ ਵੀ ਬਸਕੂਏ ਇਹਨੇ ਲੈ ਚੱਲਾ ਕਿਤੇ ਵਰੀ ਨੂੰ ਉਂਗਣੀ ਸੀਗੀ ਯਾਰ। ਉਹ ਆਪਣੀ ਬਿੱਗ ਤੇ ਲਾਣੇ ਸੀ ਇੰਨੇ। ਨਹੀਂ ਨਹੀਂ ਓਏ ਚੜੇਲ ਨੇ ਗਾਟੀ ਪਿੱਛੇ ਖੇਡੇ ਹੁੰਦੇ ਉਸਤਾਦ ਜੀ। ਇਹ ਸ਼ਾਮਾਂ ਯੂਸੀ ਹਲਕਾ ਜਿਹਾ ਕਾਮੇਡੀ ਵੀ ਆ। ਅੱਛਾ ਚਲੋ ਬਾਲਟੀ ਵੀ ਲੈ ਗਿਆ ਤੂੰ? ਬਾਲਟੀ, ਡੱਬੀਆਂ ਵਾਲਾ ਖੇਸ, ਬਕਸੂਏ, ਦੰਦਾਂ ਵਾਲਾ ਬੁਰਸ਼, ਓਕੇ। ਇਹ ਚਾਰ ਚੀਜ਼ਾਂ ਮੈਂ ਪੈਕ ਕੀਤੀਆਂ। ਇੰਜ ਕਰਕੇ ਬੈਕ ਵਾਂਗੂ ਬਾਲਟੀ ਸੇ ਮੋਢੇ ਤੇ ਰੱਖੀਏ। ਤੁਹਾਡਾ ਭਰਾ ਜਾ ਰਿਹਾ ਹੈ ਟਕ ਟਕ। ਯਾਰ ਪਤਾ ਕਿ ਇਹ ਲੈਣ ਕੱਢ ਵਿੱਚ ਤੁਹਾਡਾ ਭਰਾ ਲਈ, ਖੁਦਾ ਦਾ ਵਾਸਤਾ, ਕਿਉਂਕਿ ਯੂਸੀ ਬਦਮਾਸ਼ ਜਾ ਰਿਹਾ। ਇਹ ਤੇ ਮੰਮੀ ਨਹੀਂ ਲਿਖੀ ਕਿਉਂਕਿ ਮੰਮੀ ਐਡਾ ਕੁਫਰ ਨਹੀਂ ਬੋਲ ਸਕਦਾ। ਚਲੋ ਜੀ, ਤੂੰ ਤਾਂ ਕਹ ਯੂਸੀ ਬਦਮਾਸ਼ ਜਾ ਰਿਹਾ। ਤੁਹਾਡੇ ਜੇ ਗਿਆ ਕਿੱਦਾਂ? ਟਕ ਟਕ। ਇਹ ਕਿੰਨੇ ਹਦਾਇਤ ਤੂੰ ਦਿੱਤਾ ਇਹਨੂੰ? ਨਹੀਂ ਜੀ, ਉਹ ਰਾਈਟਰ ਨਹੀਂ ਇਹਨੇ ਮਿਊਜ਼ਿਕ ਪਾਇਆ ਦੇ ਵਿੱਚ, ਇਹਨੇ ਕਹਿੰਦੇ ਪਿੱਛੇ ਮਿਊਜ਼ਿਕ ਡਾਇਰੈਕਟਰ। ਅੱਛਾ ਤਾਂ ਜੀ ਜਦੋਂ ਜੂਸੀ ਗੈਟਅਪ ਕਰ ਲੈਂਦਾ ਨਾ, ਬਦਮਾਸ਼ੀ ਕਰਦਾ, ਉਦੋਂ ਬੱਦਲ ਵੀ ਲਾਲ ਸ਼ੁਰੂ ਹੋ ਜਾਂਦੇ ਆ, ਹਨੇਰੀਆਂ ਵੀ ਚੱਲ ਪੈਂਦੀਆਂ ਵਾ। ਅੱਛਾ ਅੱਛਾ ਤਾਂ ਜੀ ਇੰਜ ਕਰਕੇ ਤੁਹਾਡਾ ਭਰਾ ਬਾਹਰ ਨਿਕਲਿਆ। ਅੱਛਾ। ਮੇਨ ਚੌਂਕ ਚ ਆਇਆ ਤੇ 40-50 ਬੰਦੇ ਤੇ ਹਰ ਪਾਸੇ ਆਵਾਜ਼ ਕੀ ਹੁੰਦੀ, ਯੂਸੀ ਯੂਸੀ ਯੂਸੀ। ਅੰਬੀ ਅੰਬੀ ਯੂਸੀ ਅੰਬੀ। ਅੱਛਾ ਸਾਜੂ ਮੈਂ ਤੁਹਾਨੂੰ ਪਤਾ ਉਤੋਂ ਜਬਰਾਉਨ ਆਦਮੀ। ਮੈਨੂੰ ਕੀ ਪਤਾ? ਯਾਰ ਉਹਨੂੰ ਪਤਾ ਨਹੀਂ ਮੈਨੂੰ ਕਿਸ ਸਾਰਾ ਇਹ ਤਾਂ ਡਾਇਲੋਗ ਹੈ ਯਾਰ। ਯਾਰ ਆਹ ਡਾਇਲੋਗ ਮੇਰੇ ਤੇ ਹੀ ਪਾਉਣਾ ਵਾ? ਭਰਾ ਵੀ ਮੇਰਾ ਬਣੀ ਜਾਂਦਾ ਸਾਲਾ, ਪਤਾ ਵੀ ਮੈਨੂੰ ਕਹੀ ਜਾਂਦਾ ਤੁਹਾਨੂੰ ਪਤਾ ਵਾ ਤੁਹਾਡਾ ਭਰਾ ਇੰਜ ਨੂੰ ਗਿਆ, ਤੁਹਾਡਾ ਭਰਾ ਇੰਜ ਨੂੰ। ਤੂੰ ਆਪਣੀ ਸਟੋਰੀ ਸੁਣਾ, ਤੂੰ ਮੈਨੂੰ ਕਿਵੇਂ ਇਨਵੋਲਵ ਕਰੀ ਜਾ ਰਿਹਾ? ਮੈਂ ਐਡੇ ਫਿੱਕੇ ਸਿਰਫ ਹਿੱਸਾ ਬਣਦਾ ਹੀ ਨਹੀਂ। ਬਕੂਆ ਸੁਣੋ ਤੁਸੀਂ, ਸਿਰਫ ਬਕੂਆ ਸੁਣੋ। ਤੁਹਾਡੀ ਮਿਹਰਬਾਨੀ ਹੈ ਯਾਰ। ਇਦਾਂ ਅਸੀਂ ਯਾਰ ਉਹਨਾਂ ਕੇ ਗੱਲ ਅੱਗੇ ਤੋਰ ਜਾਂਦਾ ਪ੍ਰੋਗਰਾਮ ਮੁਕਾਬਲੇ ਤੱਕ ਭਲਵਾਨ ਕੋ ਨਹੀਂ ਪਹੁੰਚਣ ਦਿਆ। ਭਲਵਾਨ ਕੋ ਐਵੇਂ ਪਹੁੰਚ ਹੁੰਦੀ, ਤਾਂ ਭਲਵਾਨ ਨਾਲ ਲੜਨਾ ਮੈਂ ਜਾ ਕੇ, ਕਿਸੇ ਗੱਲ ਨਾਲ ਪਹੁੰਚ ਹੋਣਾ ਉਸਤਾਦ ਜੀ।
ਉਸਤਾਦ ਜੀ ਹੁਣ ਉਹਨਾਂ ਨੇ ਨਾ ਮੈਨੂੰ ਹਰ ਜਦੋਂ ਮੈਂ ਚੌਂਕ ਦੇ ਵਿੱਚ ਪਹੁੰਚੇ ਤੇ ਯੂਸੀ ਹੋਣ ਦੀ, ਜਦੋਂ ਬੰਦੇ ਸਾਈਡਾਂ ਤੇ ਸਾਹਮਣੇ ਬੱਗੀ ਖੜੀ ਹੈ। ਚਲੋ ਓਏ ਇਸਲਾਮਾਬਾਦ ਜਾਣ ਲਈ ਨਹੀਂ, ਉਹਨਾਂ ਦੇ ਨਾਲ ਪਿੰਡ 'ਚ ਜਾਣਾ, ਜਿੱਥੇ ਪਿੰਡ ਲੜਨ ਜਾਣਾ ਵਾ। ਭਲਵਾਨ ਤਾਂ ਇਸਲਾਮਾਬਾਦ ਆਇਆ ਸੀ, ਉਹ ਇਸਲਾਮਾਬਾਦ ਤੋਂ ਨਾਲ ਦੇ ਪਿੰਡ ਲੈ ਆਂਦਾ ਸੀ ਉਹਨੂੰ। ਇਹ ਤੋਂ ਪਹਿਲੇ ਕਿਉਂ ਨਹੀਂ ਦੱਸਿਆ? ਤੁਸੀਂ ਸੁਣ ਹੀ ਲੈਣਾ ਸੀ, ਤੁਸੀਂ ਕਿਹੜਾ ਬੋਲੇ। ਸਾਡੀ ਇਸਲਾਮਾਬਾਦ ਦੇ ਇਰਦ ਗਿਰਦ ਕੋਈ ਪਿੰਡ ਹੈ ਯਾਰ ਜੋ ਕਹਿ ਰਿਹਾ ਤੇ ਹੈ। ਯਾਰ ਭੈਣ ਬਦਲਾਂਗੇ ਅੱਗੇ ਬੱਗੀ ਕਰੀ ਕਰ। ਅੱਛਾ ਜੀ, ਉਸਤਾਦ ਜੀ ਬੱਗੀ ਖੜੀ ਹੈ, ਅੱਛਾ। ਇੰਜ ਕਰਕੇ ਕਾਲੇ ਰੰਗ ਦੇ 2 ਘੋੜੇ। ਤੇਰਾ ਇਸਲਾਮਾਬਾਦ ਤੋਂ ਕਿੰਨੀ ਦੂਰ ਘਰ ਸੀ? ਯਾਰ ਉਸਤਾਦ ਮੇਰਾ ਘਰ ਇਸਲਾਮਾਬਾਦ ਤਾਂ ਹੈਗਾ 3-4 ਕਿਲੋ ਘੰਟੇ, 3-4 ਕਿਲੋ ਘੰਟੇ 3-4 ਕਿਲੋ ਘੰਟੇ ਮੀਟਰ ਆ। 3-4 ਕਿਲੋ ਘੰਟੇ ਮੀਟਰ। ਹਾਂ ਤੇ ਬੱਗੀ ਵੀ ਆ ਗਈ ਫੌਰੋ ਚੌਕ 'ਚ। ਓਏ ਉਹ ਲੈ ਕੇ ਆਏ ਸੀ ਜਿਹੜੇ ਬੰਦੇ ਮੈਨੂੰ ਚੱਲੇ ਸੀ। ਅੱਛਾ ਸਕ੍ਰਿਪਟ ਤੋਂ ਇਲਾਵਾ ਠੀਕ ਹੈ। ਅੱਛਾ 3-4 ਕਿਲੋ ਘੰਟੇ ਦਾ ਫਰਕ ਸੀ। ਮੇਰਾ ਤੇ ਇਸਲਾਮਾਬਾਦ ਦਾ 3-4 ਕਿਲੋ ਘੰਟਿਆਂ ਦਾ ਫਰਕ ਵਾ। ਠੀਕ ਆ। ਤੇਰਾ ਪਿੰਡ ਆ ਉਹ ਦਰਮਿਆਨ ਚ ਸੀ ਕਿਤੇ? ਮੇਰਾ ਪਿੰਡ ਦਰਮਿਆਨ ਚ ਸੀ। ਉਹ ਉਹਨਾਂ ਨੇ ਉੱਥੋਂ ਪਤਾ ਜੋ ਲੱਗਾ ਸੀ ਕਿ ਯੂਸੀ ਬਦਮਾਸ਼ ਇੱਥੇ ਰਹਿੰਦਾ ਵਾ। ਅੱਛਾ ਮਤਲਬ ਇਸਲਾਮਾਬਾਦ ਦੇ ਨਾਲ ਹੀ ਉਹ ਪਿੰਡ ਸੀ? ਇਧਰੋਂ ਪਿੰਡ ਸੀ। ਆ ਵੇਖਿਆ ਪਹਿਲੇ ਕਹਿੰਦਾ ਦਰਮਿਆਨ ਚ, ਹੁਣ ਕਹਿੰਦਾ ਇਸਲਾਮਾਬਾਦ। ਯਾਰ ਇਸਲਾਮਾਬਾਦ ਉਹ ਲੈ ਇਹਨੂੰ ਮੈਂ ਜਿੱਧਰ ਲਈ ਜਾਣਾ ਉਧਰ ਜਾਈ ਜਾਂਦਾ। ਮੈਂ ਕਿਹਾ ਜਾਨੀ ਪਿੰਡ ਦਰਮਿਆਨ ਚ ਸੀ, ਕਹਿੰਦਾ ਆਹੋ। ਮੈਂ ਕਿਹਾ ਉਸ ਤੋਂ ਬਾਅਦ ਮੈਂ ਕਿਹਾ ਯਾਨੀ ਕਿ ਇਸਲਾਮਾਬਾਦ ਦੇ ਨਾਲ ਹੀ ਪਿੰਡ ਸੀ, ਕਹਿੰਦਾ ਪਿੰਡ ਸੀ। ਇਹ ਤੂੰ ਇੱਧਰ ਗੌਰ ਕਰੀਏ, ਤੂੰ ਮੇਰੇ ਤੇ ਗੌਰ ਰੱਖਣਾ, ਤੈਨੂੰ ਮੈਂ ਤੇਰਾ ਐਕਟਰ ਦਾ ਹੋਣਾ ਵਾ ਕਿੱਡਾ ਮੁਨਾਫਕ ਆ। ਚੱਲ ਹੁਣ ਪਿੰਡ ਕਿੱਥੇ ਆ? ਪਿੰਡ ਉਸਤਾਦ ਜੀ ਮੇਰੇ ਘਰ ਤੋਂ 3-4 ਘੰਟੇ ਕਿਲੋਮੀਟਰ ਦੂਰ ਵਾ। ਉਹ ਤਾਂ ਇਸਲਾਮਾਬਾਦ ਆ 3-4 ਕਿਲੋਮੀਟਰ। ਉਹ ਲੜਨ ਆਇਆ ਸੀ ਉੱਥੋਂ ਕਿੱਥੋਂ? ਤੇ ਨਾਲ ਦੇ ਪਿੰਡ। ਲਾਓ ਤੇਰੇ ਘਰ ਦੇ ਨਾਲ ਦੇ ਪਿੰਡ ਆਇਆ? ਹਾਂਜੀ ਮੇਰੇ ਘਰ ਦੇ ਨਾਲ ਦੇ ਪਿੰਡ ਨਹੀਂ, ਮੇਰੇ ਤੋਂ ਵੀ ਤਕਰੀਬਨ ਕੋਈ ਹੈਗਾ ਸੀ 2-3 ਕਿਲੋਮੀਟਰ। 25-30 ਗਜ਼। ਯਾਰ ਕਿੰਨਾ ਹੁੰਦਾ? ਓ ਹੋ 25-30 ਗਾਜ ਨਹੀਂ ਹੁੰਦਾ ਵਾ। ਉਹ ਕਿਤੇ ਕੱਪੜਾ ਲਵਾਉਂਦੇ ਆ। ਉਹ ਨਹੀਂ 25-30 ਕਿਲੋਮੀਟਰ। 25-30 ਕਿਲੋਮੀਟਰ। ਮੇਰੇ ਘਰ ਤੋਂ 25-30 ਕਿਲੋਮੀਟਰ ਉਹਦਾ ਪਿੰਡ ਸੀ। ਉਹ ਇਸਲਾਮਾਬਾਦ ਤੋਂ 3-4 ਘੰਟਿਆਂ ਦਾ ਮੀਟਰ ਦਾ ਸਫ਼ਰ ਕਰਕੇ ਉੱਥੇ ਪਹੁੰਚਿਆ ਸੀ। ਲੱਗੀ ਸਮਝ ਕਿ ਨਹੀਂ? ਲੱਗ ਗਈ ਭਾਜੀ ਮੈਨੂੰ। ਯਾਰ ਉਹਨੇ ਕਿਲੋਮੀਟਰਾਂ ਦੇ ਹਿਸਾਬ ਨਾਲ ਲੜਨਾ, ਤੁਸੀਂ ਉਹਨਾਂ ਨੂੰ ਸਿੱਧੀ ਗੱਲ ਅੱਗੇ ਜਨਾਬ ਜੀ ਜਿਹੜਾ ਫਿਲਮ ਹੁੰਦੀ ਨਾ, ਜਿਹੜਾ ਸਕ੍ਰਿਪਟ ਹੁੰਦਾ, ਉਹਦੇ 'ਚ ਬੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ। ਆਵਾਮ ਕੋ ਬੌਂਗੀ ਨਹੀਂ ਬੈਠੀ ਵੀ ਜਿੱਧਰ ਨੂੰ ਕਹੀ ਜਾਵੇ ਅਸੀਂ ਮੰਨੀ ਜੀਏ। ਉਹਨੇ ਜੁੱਤੀ ਨਰੋਜ਼ੀ ਨੂੰ ਰੋਜ਼ੀ ਕਿਹਾ, ਉਦੋਂ ਨਹੀਂ ਤੁਸੀਂ ਬੋਲੇ। ਉਹਦੀ ਲੈਂਗੁਏਜ ਆ, ਉਹਨੇ ਰੋਜ਼ੀ ਕਹਿੰਦਾ ਸਮਝ ਆ ਗਈ ਨਾ। ਉਸਤਾਦ ਜੀ ਇੰਜ ਕਰਕੇ ਬੱਗੀ ਖੜੀ ਹੈ, 2 ਘੋੜੇ ਕਾਲੇ ਰੰਗ ਦੇ ਪਿਓਰ ਜਵਾਨ, ਤੇ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਜਦੋਂ ਤੁਹਾਡਾ ਭਰਾ ਉਧਰ ਨੂੰ ਤੁਰਿਆ ਘੋੜਿਆਂ ਨੂੰ। ਇੰਜ ਜਾ ਰਿਹਾ ਟਸ ਟਸ ਟਸ। ਉਹ ਕਿਤੇ ਬੇੜੀਆਂ ਪਾਈਆਂ ਸੀ ਭਰਾ ਨੂੰ ਵੀ ਡਸ ਡਸ। ਪਹਿਲੇ ਤੁਸੀਂ ਇਹ ਦੱਸੋ, ਅੱਜ ਤੱਕ ਤੁਸੀਂ ਬੱਗੀ 'ਚ ਕਾਲੇ ਘੋੜੇ ਦੇਖੇ? ਅੱਜ ਤੱਕ ਉਹ ਖੋਤੇ ਸੀ। ਕਾਲੇ ਨਹੀਂ, ਉਹਨੇ ਚਿੱਟੇ ਗਿਆ ਯਾਰ, ਚਿੱਟੇ ਘੋੜੇ ਨੇ। ਉਹ ਕੰਡਿਆਂ ਦਾ ਗੁਲਦਸਤਾ ਹੁੰਦਾ, ਇਹ ਗੱਲ ਸੁਣਿਆ ਕਰ ਪੂਰੀ। ਹਲਕਾ ਜਿਹਾ ਕਾਮੇਡੀ ਵੀ ਚਿੱਟੇ ਘੋੜੇ। ਹਾਂਜੀ ਨਹੀਂ ਨਹੀਂ ਕਾਲੇ ਘੋੜੇ ਚਿੱਟੇ ਕਿੱਥੋਂ ਹਾਂ ਲਓ ਆ? ਬਸ। ਹੁਣ ਮੈਂ ਚੌਕਸ ਹਾਂ, ਕਾਲੇ ਘੋੜੇ। ਤੇ ਹੁਣ ਨਾ ਤੁਹਾਡਾ ਭਰਾ ਜਾ ਰਿਹਾ ਇੰਜ ਕਰਕੇ, ਜਦੋਂ ਰੋਜ਼ੀ ਰੱਖੀ ਨਾ ਉੱਤੇ। ਮੇਰਾ ਭਰਾ ਨਾ ਕਹੀ। ਸਰ ਮਿਲੋੜ ਐ ਨਾ ਕਰੋ, ਮੇਰੇ ਕਲਾਇੰਟ ਨੂੰ ਤੁਸੀਂ। ਮੇਰੀ ਗੱਲ ਸੁਣ ਲੈ, ਮੈਂ ਨਹੀਂ। ਬਦਮਾਸ਼ ਨਿਗਾ, ਹਾਂ ਲੇਕਿਨ ਮੈਂ ਇਹਨੂੰ ਉਹ ਧੌਣਾ ਨਾ, ਇਹਨੇ ਹੁਣ ਕਿਹਾ ਨਾ ਮੇਰਾ ਭਰਾ। ਸਾਈ ਥੋੜਾ ਦੂਰੋਂ ਉਹ ਮੇਰਾ ਭਰਾ ਕਿਹੜਾ ਯਾਰ ਉਧਰ ਨੂੰ ਧੱਕੇ ਨਾਲ ਹੀ ਮੇਰਾ ਭਰਾ। ਬਦਮਾਸ਼ ਭਰਾ ਹੀ ਉਹ ਹੁੰਦਾ ਯਾਰ ਨਹੀਂ ਮੇਰਾ ਕੋਈ ਬਦਮਾਸ਼ ਭਰਾ। ਮਾੜਾ ਬੰਦਾ ਵਾ ਨਾ, ਏਦਾਂ ਕਰਿਆ ਕਰੋ। ਚੱਲ ਯਾਰ ਵਾਕਿਆ ਯਾਰ ਚਾਹ ਮੈਨੂੰ ਵੀ ਪਿਆ ਯਾਰ, ਕੀ ਹਿਸਾਬ ਆ ਯਾਰ? ਤੇਰੇ ਕੋਲ ਸਟੋਰੀ ਨਹੀਂ ਸਹੀ ਇਹਨੂੰ ਬਣਾਈ ਜਾਂਦੀ ਤੇਰੇ ਯਾਰ ਜੇ ਮੈਂ ਡਾਇਰੈਕਸ਼ਨ ਕਿਹੜੀ ਦੇਂਦੇ ਆ ਤੂੰ? ਜੋ ਉਹਦਾ ਮੂੰਹ ਕਰੀ ਜਾਂਦਾ, ਮੂੰਹ ਚੁੱਕ ਕੇ ਉਹ ਕਹੀ ਜਾਂਦੇ ਆ। ਬਸ ਮੈਂ ਨਹੀਂ ਪੀਣੀ। ਜੋ ਉਹਦਾ ਕਹਿੰਦਾ, ਤੁਸੀਂ 3 ਜਣੇ ਨਾਲ ਬੈਠੇ ਸਵੇਰ ਤੇ 6 ਘੰਟੇ ਉਹਦੇ ਆਲੇ ਦੁਆਲੇ, ਉਹ ਕੀ ਕਰਨ ਦੇ ਸੀ? ਜਦੋਂ ਮੈਂ ਲੰਘਦਾ ਵੇਖਿਆ ਤੁਸੀਂ ਉਹਦੇ ਨਾਲ ਮੂੰਹ ਨਾਲ ਮੂੰਹ ਜੋੜ ਕੇ ਉਹਨੂੰ ਆਪਣੀ ਉਹਨੂੰ ਬੜਾ ਨੂੰ ਰਿਹਰਸਲ ਕਰਾ ਰਹੇ। ਇੱਥੇ ਉਹਦੀ ਗੱਲ ਨਾਲ ਗੱਲ ਨਹੀਂ ਕਰਨ ਦਈ। ਯਾਰ ਉਹਨੇ ਭਰਾ ਰਾਈਟਰ ਸਾਹਿਬ ਨੇ ਉਹਨਾਂ ਨੂੰ ਤੋੜਿਆ ਆ, ਉਹਨਾਂ ਯਾਰ ਦੀ ਭਰਾ ਨਾ ਨਹੀਂ ਕਹੀਂ, ਬਸ ਭਰਾ ਦਾ ਵਿੱਚੋਂ ਕੱਢ ਕੇ ਨਾ। ਉਹ ਗੱਲਾਂ ਦਾ ਕੋਈ ਆਪ ਵੀ ਇਤਿਆਦ ਕਰਾ, ਸਾਡੇ ਲਾਫੇ ਪਵਾਈ ਜਾਣ ਕਿ ਆਖਰੀ ਲੀ ਕਰਾਤੀ ਮੇਰੀ। ਚਲੋ ਜੀ ਤੁਹਾਡੇ ਦਾਰੇ ਦਾ ਬਦਮਾਸ਼ ਜਾ ਰਿਹਾ। ਯਾਰ ਤੂੰ ਕਹੇ ਯੂਸੀ ਬਦਮਾਸ਼। ਯੂਸੀ ਬਦਮਾਸ਼? ਹਾਂ ਯੂਸੀ ਬਦਮਾਸ਼ ਜਾ ਰਿਹਾ, ਗੱਲ ਮੁੱਕੀ। ਯੂਸੀ ਭਰਾ ਤੁਹਾਡਾ ਫਲਾਣਾ, ਤੁਹਾਡਾ ਦਾਰੇ ਦਾ ਬਦਮਾਸ਼। ਯਾਰ ਗੱਲਾਂ ਮੇਰੀਆਂ ਲੋਕੀ ਏਦਾਂ ਹੀ ਸੁਣਦੇ ਉਹ ਯਾਰ ਮੈਨੂੰ ਭਾਜੀ ਤੇਰਾ ਨਾਮ ਆ, ਸਾਰਿਆਂ ਨੂੰ ਪਤਾ ਤੂੰ ਯੂਸੀ ਬਦਮਾਸ਼। ਚਲੋ ਜੀ ਇੰਜ ਕਰਕੇ ਉਸਤਾਦ ਜੀ ਯੂਸੀ ਬਦਮਾਸ਼ ਜਾ ਰਿਹਾ, ਟਕ 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 ਇੰਜ ਕਰਕੇ ਅੱਡੀ ਵਾਲੀ ਜੁੱਤੀ ਪਾਈ ਬਦਮਾਸ਼ ਨੇ। ਬਦਮਾਸ਼ ਨੇ ਕੋਈ ਆਹ ਕਿਹੜੀ ਗੱਲ ਹੋਈ ਹੁਣ? ਉੱਤੇ ਠੱਕ ਟੱਕ ਟੱਕ ਕਿਹੜੀ ਉਹ ਜੁੱਤੀ? ਸਰ ਉਹਦਾ ਰੋਬ ਵਾ, ਜ਼ਮੀਨ ਤੇ ਪੈਰ ਰੱਖਦਾ, ਜ਼ਮੀਨ ਥਰ ਕੰਬਦੀ। ਦੱਸ ਦੋ ਹਨੇਰੀ ਚੱਲੀ ਯਾਰ, ਉਸ ਟਾਈਮ ਹਨੇਰੀ ਚੱਲੀ, ਪਾ ਯਕੀਨ ਨਹੀਂ ਕਰਨ ਡਏ। ਉਹ ਇਹਨੂੰ ਖਾ ਲਿਆ, ਇਹਨੂੰ ਬੱਗੀ ਚ ਬਹਾ ਕੇ ਭਲਵਾਨ ਕੋ 50 ਛੇਤੀ। ਯੂਸੀ ਇੰਨਾ ਕੁਛ ਹੋਣ ਦਾ ਕਿਤੇ ਇੰਨਾ ਹੀ ਗੁਨਾਹਗਾਰ ਆ। ਬੱਗੀ 120 ਦੇ ਕਰ ਚੜਾ ਬੱਕੀ ਨੂੰ ਨਿਕਲ ਜਾ। 45 ਮਿੰਟ ਦਾ ਪ੍ਰੋਗਰਾਮ ਆ, 22 ਮਿੰਟਾਂ ਚ ਹਾਲਿਓ ਆਪਣਾ ਹੀ ਪਿੰਡ ਤੁਰਿਆ ਫਿਰਦਾ। ਉਸਤਾਦ ਜੀ ਤੁਹਾਡਾ ਭਰਾ, ਸੌਰੀ ਇੰਜ ਕਰਕੇ ਬੱਗੀ ਤੇ ਮੈਂ ਬੈਠਾ ਵਾਂ। ਪਹਿਲੀ ਉਹ ਬੱਗੀ ਤੁਰ ਪਈ ਆ ਡੱਕ ਨਹੀਂ ਪਹਿਲਾਂ ਪੈਰ ਰੱਖਿਆ ਮੈਂ ਬੱਗੀ ਤੇ। ਓਹੋ ਹੋ ਰੋਜ਼ੀ ਤੇ ਇੰਜ ਕਰਕੇ ਤੁਹਾਡੇ ਪੈਰ ਨੇ ਨਾ ਪੈਰ ਰੱਖਿਆ ਰੋਜ਼ੀ ਵਾਲਾ, ਦੂਜਾ ਪੈਰ ਰੱਖਿਆ ਤੇ ਘੋੜੇ ਕਰਨ ਲੱਗ ਪਏ। ਤੇ ਉਹਨੂੰ ਉਸ ਟਾਈਮ ਪਤਾ ਲੱਗ ਗਿਆ ਕਿ ਯੂਸੀ ਬੈਠਾ ਉੱਤੇ। ਮਾਲਕ ਆ ਗਿਆ, ਉਹਨੇ ਕਿਹਾ ਲੈ ਵੀ ਹੁਣ ਟੁਰਾਂਗੇ ਤੇਰਾ ਕੰਮ ਦੇ ਪਾਸੇ। ਬੱਗੀ ਵਾਲੇ ਕੋ ਘੋੜੇ ਨਾ ਚੱਲ। ਪੈਰਾਂ 'ਚ ਪਾਣੀ ਵਾਲੀਆਂ ਕੈਨਾਂ ਪਈਆਂ ਤੇ ਯੂਸੀ ਨੂੰ ਉਹਨੇ ਕਿਹਾ
ਬੱਗੀ ਅਗਲੀ ਗਲੀ ਤੇ ਪਾ ਕੇ 2 ਘਰਾਂ ਦੀ ਕੈਨਾ ਲਾ ਕੇ ਅੱਛਾ ਇਹ ਕਿਹੜਾ 30 ਰੁਪਏ ਦਾ ਜੂਸੀ ਲਈ ਫਿਰਨ ਡਿਆ ਯਾਰ ਤੂੰ? ਓ ਯਾਰ ਬੱਗੀ ਤੇ ਜੂਸੀਆਂ ਟੁਰਿਆ ਤੇ ਕਮਾਈ ਨੇ ਕਿਹਾ ਪੁੱਤ ਮੇਰਾ ਬੋਰਾ ਵੀ ਲੈ ਦੇ। ਲੋਕੀ ਫੁੱਲ ਸੁੱਟਦੇ ਬੱਗੀ ਦੇ ਨਾ ਆਲੇ ਦੁਆਲੇ ਬੱਚੇ ਜੁੱਤੀਆਂ ਮਾਰਨ ਸੀ ਐ ਕਰਕੇ ਵੇਖੀ ਮੇਰੀ ਜੂਸੀ ਦਾ ਯਾਰ ਜੂਸੀ ਤੁਸੀਂ ਜੇ ਮਾੜੀ ਮੋਟੀ ਵਿੱਚ ਕਿਤੇ ਪਾਓ ਦਿੰਦਾ ਤੁਸੀਂ ਆਪਣਾ ਵਿੱਚ ਚਲੋ ਜੀ ਉਸਤਾਦ ਜੀ ਲੋਕਾਂ ਨੇ ਇੰਜ ਕਰਕੇ ਫੁੱਲ ਸਿੱਟਣੇ ਸ਼ੁਰੂ ਕਰ ਦਿੱਤੇ ਨੇ ਤੇ ਜੂਸੀ ਜਾ ਰਿਹਾ ਵਾ, ਘੋੜੇ ਚੱਲਣੇ ਸ਼ੁਰੂ ਹੋ ਗਏ। ਇਹ ਜਾ ਰਿਹਾ ਘੋੜੇ, ਠੀਕ ਹੈ ਠੀਕ ਆ ਮੈਂ ਆਵਾਜ਼ ਵੀ ਹੋਰ ਦੱਸ ਮਿਊਜ਼ਿਕ ਡਾਇਰੈਕਟਰ ਵੀ ਆ ਗਿਆ ਯੂਸੀ ਅਤਰੇ ਯਾਰ ਘੋੜੇ ਯੂਸੀ ਅਤਰੇ ਨਾਲ ਹੀ। ਕਿੰਨਾ ਘੋੜੇ ਚਲਾਈ ਜਰਾ ਤੁਸੀਂ ਯੂਸੀ ਜਦੋਂ ਬੱਗੀ ਤੇ ਬੈਠਾ ਇਹ ਹੁਣ ਪਹਿਲੋਂ ਬੱਗੀ ਤੇ ਹਲੇ ਯੂਸੀ ਬੈਠਾ ਤੇ ਘੋੜਾ ਚੱਲਿਆ। ਹੁਣ ਥੋੜਾ ਜਿਹਾ ਮੈਂ ਉਹਨੂੰ ਕੀਤਾ ਓਏ ਮੈਂ ਯੂਸੀ ਬੈਠਾ ਤੇ ਘੋੜਾ ਨਾਲ ਹੀ ਕਰਨ ਲੱਗ ਪਿਆ। ਐ ਜਾ ਇੰਜ ਕਰਕੇ ਉਸਤਾਦ ਤੁਹਾਡਾ ਭਰਾ ਤਾਂ ਯੂਸੀ ਬਦਮਾਸ਼ ਗਿਆ ਏ ਤੇ ਜਾ ਕੇ ਸਿੱਧਾ ਹੀ ਖਾੜੇ 'ਚ ਬ੍ਰੇਕਾਂ ਲੱਗੀਆਂ, ਠੀਕ ਹੈ। ਅੱਛਾ ਜੀ ਅੱਗੇ ਠੀਕ। ਖਾੜੇ 'ਚ ਪਹੁੰਚਿਆ ਤੇ ਹਰ ਪਾਸੇ ਢੋਲ ਵੱਜਣੇ ਸ਼ੁਰੂ ਹੋ ਯਾਨੀ ਤੂੰ ਉਥੋਂ ਪਿੰਡ 'ਚ ਖਾੜੇ 'ਚ ਪਹੁੰਚ ਗਿਆ ਗਏ। ਜਿੱਥੇ ਉਹ ਪਹਿਲਵਾਨ ਸੀ। ਪਹਿਲਵਾਨ ਸੀ। ਸ਼ੁਕਰ ਹੈ ਚਲੋ। ਹੁਣ ਅੱਗੇ ਖਾੜੇ 'ਚ ਉਸਤਾਦ ਜੀ ਪਹੁੰਚਿਆ ਤੇ ਮੈਂ ਇੱਕ ਤੁਹਾਨੂੰ ਆਵਾਜ਼ਾ ਤੁਰਦਾ ਸੀ, ਮੇਰੇ ਕੋਲ ਜਲਦਬਾਜ਼ੀ ਹੋ ਗਈ ਥੋੜੀ ਜਿਹੀ। ਖਾੜੇ ਤੋਂ ਇੰਨਾ ਕੁ ਪਿੱਛੇ ਸੀ ਜਿੰਨਾ ਆਪਣਾ ਇੱਥੋਂ ਲਾ ਲਓ ਤੁਸੀਂ ਅਬਦੁੱਲਾ ਪੁਰਾ, ਓਕੇ ਠੀਕ ਹੈ। ਤੇ ਹੁਣ ਉੱਥੋਂ ਲੰਘਣਾ ਸੀ ਤੇ ਦੁਨੀਆ ਬੇਬਾ, ਹਰ ਪਾਸੇ ਕੋਈ ਢੋਲ ਵੱਜਣ ਡਿਆ, ਕੋਈ ਛਣਕਣੇ ਤੇ ਕੋਈ ਸ਼ੈਵਾਂ ਵੰਡਣ ਡਿਆ ਕਿ ਯੂਸੀ ਆ ਗਿਆ, ਯੂਸੀ ਆ ਗਿਆ ਤੇ ਤਰਤਲੀ ਪਈ ਹੋਈ ਏ। ਤੇ ਉਸਤਾਦ ਜੀ ਯਕੀਨ ਮੰਨੋ ਇੱਧਰਲੀ ਸਾਰੀ ਅੱਖ ਮੇਰੀ ਲਾਲ ਸੁਰਖ ਹੋ ਗਈ। ਉਹ 200 ਦਾ ਡਰਾ ਪਾਉਂਦਾ ਇਹ ਤੇ ਪਾ ਯਾਰ। ਓਏ ਉਹ ਬੋਲਦਾ ਬੱਗੀ ਦਾ ਬੱਬੂ ਵੱਜਾ ਸੀ ਯੂਸੀ ਅਚਾਨਕ ਲੱਥਾ ਤੇ ਅੱਲਾਹ ਅਸਰ ਕੀ ਗੱਲ ਕਿਤੇ ਤੁੱਕਲ ਵੱਜ ਗਈ ਸੀ? ਮੈਂ ਸਰ ਹੁਣ ਅੱਖ ਲਾਲ ਇੱਕ ਕਿਉਂ ਕਰਨ ਜਾਂ ਤਾਂ ਦੋਵੇਂ ਕਰ। ਨਹੀਂ ਅੱਖ 'ਚ ਵੈਲਡ ਪੈ ਗਿਆ ਸੀ ਪੂਰੇ ਕਿਤੇ। ਸੁਣਿਆ ਕਰੋ ਫਰੀਸਾ, ਜਾਪਾਨੀ ਖੁਸਰਾ ਹੁੰਦਾ, ਤੁਸੀਂ ਗੱਲ ਨਹੀਂ ਪੂਰੀ ਹੈ ਇੰਜ ਕਰਕੇ ਤੁਹਾਡਾ ਭਰਾ ਗਿਆ ਹੈ ਲਾਲ ਅੱਖ ਹੋਈ ਤੇ ਬੱਦਲ ਵੀ ਉਧਰੋਂ ਕਵੇ ਕਿ ਮੈਂ ਅੱਜ ਹੀ ਆ ਹਾਂਜੀ ਆ ਤੇ ਦੁਨੀਆ ਉਸਤਾਦ ਜੀ ਕੀ ਕਹਿ ਰਹੀ ਹੈ ਯੂਸੀ ਯੂਸੀ ਯੂਸੀ। ਤੇ ਪਹਿਲਵਾਨ ਜਿਹੜਾ ਸਾਹਮਣਾ ਸੀ ਉਹਦਾ ਨਾਂ ਸੀ ਬੋਬੀ ਰੈਸਲਰ। ਓਏ ਵੱਡਾ ਹੀ ਮੁਕਾਬਲਾ। ਗੱਡੀ ਦਾ ਮੁੰਡਾ ਜਿਹੜਾ ਗੱਡੀ ਦਾ ਬੋਬੀ ਨਹੀਂ ਬਾਹਰੋਂ ਆਇਆ ਸੀ। ਅੱਛਾ ਹਾਂ ਮੈਂ ਇਸਲਾਮਾਬਾਦ ਆਇਆ ਸੀ ਨਾ, ਅੱਲਾ ਮਾਫੀ ਦੇਵੇ ਸਾਈ ਨਹੀਂ, ਮੈਂ ਬਾਹਰੋਂ ਆਇਆ ਸੀ ਜਹਾਜ਼ 'ਚ। ਉਹਦਾ ਨਾਂ ਉਸਤਾਦ ਜੀ ਬੋਬੀ ਰੈਸਲਰ। ਤੇ ਹੁਣ ਯੂਸੀ ਦਾ ਮੁਕਾਬਲਾ ਉਹਦੇ ਨਾਲ ਪੈ ਗਿਆ। ਓਏ ਹੋਏ ਹੋਏ ਹੁਣ ਬਕਸੂਆ ਵੀ ਮੇਰੇ ਕੋਲ, ਹਰ ਕੀ ਬਾਲਟੀ ਵੀ ਮੇਰੇ ਕੋਲ, ਖੇਸ ਵੀ ਡੱਬੀਆਂ ਵਾਲਾ ਮੇਰੇ ਕੋਲ। ਇਹਨੇ ਰੈਸਲਰ ਧੋਣਾ ਸੀ ਪਹਿਲਾਂ ਸਾਬਣ ਮਾਰ ਬੰਦਾ ਵਾਲਾ ਦੁਰਸ਼ ਵੀ ਉਹ ਦੰਦਾਂ ਵਾਲਾ ਬੁਰਸ਼ ਭਾਜੀ। ਆਹੋ ਉਸਤਾਦ ਜੀ ਉਹ ਹੁਣ ਲੜਨਾ ਗਿਜਿਆ ਸੀ ਤੇਰੀ ਅਦਨਾ ਬੈੱਡ ਤੇ। ਉਹ ਤੇ ਯਾਰ ਉਹਦਾ ਹੁੰਦਾ ਚਾਰੇ ਪਾਸੇ ਰੱਸੇ ਲੱਗੇ ਉਹ ਹੁੰਦੇ। ਵਿੰਗ ਵਿੰਗ 'ਚ ਹਾਂ ਬੈੱਡ ਤੇ ਉਹ ਲੜਨਾ ਗਿਜਿਆ ਸੀ ਵਿੰਗ 'ਚ। ਉਹ ਬਿਟੇ ਫਰੀਸਾ ਕੀ ਹੋਇਆ? ਮੈਂ ਕਿਹਾ ਕਿਹੜਾ ਰੈਸਲਰ ਤੋਂ ਕਿਹੜਾ ਜਨਿਓੜ ਮੁਕਾਬਲਾ ਸੀ ਅੱਛਾ ਜੀ ਬੈੱਡ ਤੇ। ਉਸਤਾਦ ਜੀ ਉਹ ਗਿਜਿਆ ਸੀ ਹੁਣ ਉਸ ਲੜਾਈ 'ਚ ਕਿ ਜਿੱਥੇ ਇੰਜ ਕਰਕੇ ਭਲਵਾਨ ਸਿੱਟਣਾ ਵਾ ਤੇ 2 ਵਾਰੀ ਠੱਪਾ ਵੀ ਪੈ ਜਾਣਾ ਉਹਦਾ। ਅਸੀਂ ਮਿੱਟੀ ਦੇ ਭਲਵਾਨ, ਸਹੀ ਅਸੀਂ ਗੱਲ ਡਾਇਰੈਕਟ ਜਿੱਥੇ ਸਿੱਟ ਦੇਣਾ ਉੱਥੇ ਸਿੱਟ ਦੇਣਾ। ਹਾਂ ਸਹੀ ਗੱਲ ਆ। ਉਸਤਾਦ ਜੀ ਉਹਨੂੰ ਮੈਂ ਖਾੜੇ ਟੈਪ ਵਾਲੇ ਖਾੜੇ ਟੈਪ ਵਾਲੇ ਤੇ ਜਦੋਂ ਹੁਣ ਇਧਰੋਂ ਮੈਂ ਗਿਆ ਵਾਂ ਤੇ ਮੈਨੂੰ ਜਿਹਨਾਂ ਨੇ ਮੈਨੂੰ ਲੜਾਉਣਾ ਸੀ ਉਹਨਾਂ ਨੇ ਮੈਨੂੰ ਉਸਤਾਦ ਜੀ ਲਗੋਟਾ ਦਿੱਤਾ, ਬੜਾ ਸੁੱਚਾ ਲਗੋਟਾ, ਸੋਹਣਾ ਬਹੁਤ ਸੋਹਣਾ ਹੈ। ਤੇ ਤੁਹਾਡੇ ਭਰਾ ਨੇ ਇੰਜ ਕਰਕੇ ਮੈਂ ਕਿਹਾ ਕੁੜਤਾ ਏਦਾਂ ਹੀ ਹੈਂਗਰ 'ਚ ਪਾ ਕੇ ਟੰਗ ਦਿਓ। ਲਾਚਾ ਮੈਂ ਉਹਨਾਂ ਨੂੰ ਫੜਾਤਾ, ਆਪਣੀ ਰੋਜ਼ੀ ਵੀ ਫੜਾਤੀ ਉਹਨਾਂ ਨੂੰ। ਮੈਂ ਕਿਹਾ ਚੀਜ਼ਾਂ ਮੇਰੀਆਂ ਸਾਂਭ ਲਓ। ਉਸਤਾਦ ਜੀ ਲਗੋਟਾ ਪਾ ਲਿਆ ਤੁਹਾਡੇ ਭਰਾ ਨੇ ਤੇ ਖਾੜੇ ਦੇ ਵਿੱਚ ਆ ਗਿਆ। ਤੇ ਹੁਣ ਉਹਨੂੰ ਸੀ ਨਾ, ਉਹ ਲੜਿਆ ਸੀ ਬੈੱਡ ਤੇ ਸਾਰੀ ਜ਼ਿੰਦਗੀ ਤੇ ਮੈਂ ਉਹਨੂੰ ਪਿੰਡ ਸਿੱਟੇ ਪਹਿਲਾਂ ਮਿੱਟੀ ਉਹਦੇ ਹੱਥ ਮੜੀ ਤੇ ਉਹ ਕਹੇ ਨੋ 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 ਓਏ ਓਏ ਹੈ। ਹਾਂ ਤੇ ਮੈਂ ਮਿੱਟੀ ਨਾਲੇ ਇਦਾਂ ਚੁੱਕੀ ਤੇ ਨਾਲੇ ਮੈਂ ਵਿੱਚ ਕਰਾਂ ਇੰਜ ਕਰਕੇ ਮੈਂ ਇਦਾਂ ਕਰਾਂ ਤੇ ਉਹ ਕਹੇ ਨੋ ਨੋ। ਮੈਂ ਕਹਾਂ ਯਾ ਇੱਥੇ ਹੀ ਲੜਨਾ, ਤੈਨੂੰ ਅੱਜ ਮੈਂ ਦੱਸਣਾ ਕਿ ਤੂੰ ਆਇਆ ਕੀ ਲੈਣਾ ਇੱਥੇ। ਹਾਂ ਸਹੀ। ਉਸਤਾਦ ਜੀ ਉਹ ਕਿਤੇ ਲੱਗ ਗਏ, ਕੋਈ ਤਰਜਮਾ ਸਮਝਦਾ ਸੀ ਅੰਗਰੇਜ਼ੀ ਦਾ। ਉਹਨੇ ਉਹਦੇ ਕੰਨ 'ਚ ਕਹਿ ਦਿੱਤਾ ਕਿ ਇਹਨੇ ਮਿੱਟੀ ਤੇ ਥੁੱਕਿਆ ਤੇ ਤੇਰੇ ਤੇ ਥੁੱਕਿਆ ਇੱਕ ਕਿਸਮ ਦਾ। ਉਹ ਕਹਿੰਦਾ ਯਾ ਆ ਜਾਓ, ਉਹਨੂੰ ਗੁੱਸਾ ਚੜ ਗਿਆ। ਯਾ ਆਇਓ ਆਇਓ ਯਾਰ ਉਹਨੇ ਕਿ ਜਾ ਆ ਜਾਓ ਕਹਿੰਦਾ। ਕਿਹੜੀ ਸਾਈਡ ਦਾ ਭਲਵਾਨ ਸੀ? ਉਸਤਾਦ ਜੀ ਇੰਜ ਕਰਕੇ ਨਾ ਖਾੜੇ 'ਚ ਅਸੀਂ ਦੋਵੇਂ ਖੜੇ ਹੋ ਗਏ ਆਮਣੇ ਸਾਹਮਣੇ। ਤੇ ਉਧਰੋਂ ਹੁਣ ਉਹ ਘੰਟੀ ਵੀ ਵੱਜਣੀ ਸੀ। ਉਹ ਕਿਤੇ ਨਾ ਭਲਵਾਨ ਨੇ ਉਹ ਘੰਟੀ ਤਾਂ ਮਾਰੀ ਨਹੀਂ, ਜਿਹੜੀ ਭਲਵਾਨ ਕੁਸ਼ਤੀ ਸ਼ੁਰੂ ਹੁੰਦੀ ਆ ਉਹ ਨਾਲ ਸਕੂਲ ਸੀ, ਉਹ ਘੰਟੀ ਖੜਕਾਤੀ। ਓਹੋ ਉਹ ਸਾਰੇ ਹੀ ਬੱਚੇ ਬਾਹਰ ਦੁਨੀਆ ਉੱਥੇ ਹੋਰ ਯੂਸੀ ਹੋਣ ਲੱਗ ਪਏ। ਬੱਚੇ ਵੀ ਕਹਿਣ ਲੱਗ ਪਏ, ਨਿੱਕੇ ਨਿੱਕੇ ਨਿਆਣੇ ਯੂਸੀ ਚਾਚੂ, ਆਵਾਜ਼ਾਂ ਹੋਰ ਤਰ੍ਹਾਂ ਦੀਆਂ ਆਉਣ ਲੱਗ ਪਏ। ਉੱਥੇ ਤੇਰੇ ਭਰਾ ਦੀ ਹੋਰ ਰੰਗਤ ਹੋ ਗਈ, ਅੱਖ ਵੀ ਲਾਲ। ਉਸਤਾਦ ਜੀ ਇੰਜ ਕਰਕੇ ਮੈਂ ਪੱਟ ਤੇ ਹੱਥ ਮਾਰਿਆ ਵਾ। ਮੈਂ ਕਿਹਾ ਆ ਜਾ ਵੀ ਬੋਬੀ ਰੈਸਲਰ ਸਾਹਮਣੇ ਹੋ। ਹੁਣ ਉਹਨੇ ਉਂਗਲਾਂ ਪਾਈਆਂ ਮੇਰੇ ਇੰਜ ਕਰਕੇ। ਉਸਤਾਦ ਜੀ ਉਹਨੇ ਇੱਕੋ ਹੱਥ ਨਾਲ ਇੰਜ ਘੁਮਾ ਕੇ ਮੈਨੂੰ ਝੋਕੇ ਬਾਹਰ ਖਾੜੇ 'ਚ। ਉਹਨੇ ਹਾਂ ਇੱਕੋ ਹੱਥ ਨਹੀਂ
ਤੇ ਮੈਂ ਉੱਥੇ ਇੰਜ ਕਰਕੇ ਡਿੱਗਿਆ ਵਾਂ। ਤੇ ਉਹ ਜਿਹੜੀ ਇੰਨੀ ਤਿਆਰੀ ਸੀ ਤੇ ਨਹੀਂ ਸਰ ਯੂਸ ਸੀ ਤੇ ਬੱਗੀ ਤੇ ਡਗ ਡਗ ਵਿੱਚ ਵਿੱਚ ਜਾਂਦੇ ਤੂੰ ਪਤਾ ਨਹੀਂ ਸਾਲਿਆ ਕੀ ਕਰ ਦੇਣਾ। ਸਾਰੇ ਵਧੀਆ ਗੱਲ ਵੀ ਦੱਸੋ। ਇੰਜ ਕਰਕੇ ਮੈਂ ਡਿੱਗਿਆ ਉਹ ਅਗਲੀ ਇਹ ਹੋਣਾ ਪਹਿਲੇ ਹੁਣ ਇੱਧਰ ਸਿੱਟਿਆ ਮੁੜ ਕੇ ਇੱਧਰ ਸਿੱਟਿਆ ਹੋਣਾ। ਅਗਲੀ ਇਹ ਗੱਲ ਅਗਲੀ ਗੱਲ ਇਹੀ ਹੋਣੀ। ਨਹੀਂ ਦੁੱਖ ਸੁਣੋ ਉਹਦੇ। ਉਸਤਾਦ ਜੀ ਜਦੋਂ ਇੰਜ ਕਰਕੇ ਉਹਨੇ ਖਾੜੇ ਚੋਂ ਮੈਨੂੰ ਬਾਹਰ ਸਿੱਟਿਆ ਨਾ ਤੇ ਮੈਂ ਇੰਨੀ ਕੁ ਦੂਰ ਡਿੱਗਾ ਤੇ ਆਵਾਮ ਤੋਂ ਵੀ ਪਰਾਂ ਡਿੱਗਿਆ। ਇਹ ਪਰਾਂ ਨਾਲੇ 'ਚ ਡਿੱਗਿਆ ਜਾ। ਨਹੀਂ ਨਾਲੇ ਉਹ ਸਾਰੇ ਮੇਰੇ ਲਾਗੇ ਆਏ ਜਿਹਨਾਂ ਨੇ ਮੇਰੇ ਤੇ ਇਨਵੈਸਟਮੈਂਟ ਕੀਤੀ ਸੀ। ਉਹ ਮੈਨੂੰ ਕਹਿੰਦੇ ਯੂਸੀ ਭਲਵਾਨ ਆ ਗਈ। ਮੈਂ ਕਿਹਾ ਤੁਸੀਂ ਆਪ ਦੱਸੋ। ਉਹ ਐਡੀ ਦੂਰੋਂ ਬਾਹਰੋਂ ਲੜਨ ਆਇਆ ਤੇ ਮੈਂ ਪ੍ਰਾਹੁਣੇ ਤੇ ਹੱਥ ਚੁੱਕਾਂ ਪਹਿਲੋਂ। ਮੈਂ ਤੁਹਾਨੂੰ ਮਹਿਮਾਨ ਸਮਝਣ ਡਿਆ ਹਾਲੇ ਨਾ ਸਮਝੋ ਕਿ ਯੂਸੀ ਡਰ ਗਿਆ ਜਾਂ ਯੂਸੀ ਹਾਰ ਗਿਆ। ਹਾਲੇ ਸਿਰਫ ਪਾਰਟੀ ਸ਼ੁਰੂ ਹੋਈ ਹੈ। ਪਾਰਟੀ ਸ਼ੁਰੂ ਹੋਈ ਹੈ। ਉਹ ਕਹਿੰਦੇ ਫਿਰ ਹੁਣ ਅਗਲੀ ਗੱਲ। ਮੈਂ ਕਿਹਾ ਆਓ ਜ਼ਰਾ ਮੈਨੂੰ ਉਠਾਓ ਰਲ ਕੇ ਲੈ ਲਈਏ ਫੇਰ ਖਾੜੇ 'ਚ। ਉਸਤਾਦ ਜੀ ਉਹਨਾਂ ਨੇ ਮੈਨੂੰ ਚੁੱਕਿਆ ਸਿੱਧਾ ਪੱਧਰਾ ਕੀਤਾ ਤੇ ਹੁਣ ਮੈਂ ਫੇਰ ਖਾੜੇ 'ਚ ਵਿੱਚ ਵੜਨ ਲੱਗਾ ਤੇ ਉਹਨੂੰ ਮੈਂ ਕਿਤੇ ਕਿਹਾ ਮੈਂ ਕਿਹਾ ਹੁਣ ਲੜਨਾ ਤਾਂ ਹੈ ਕਿ ਰਾਣੀ ਜੂਸ ਤਾਂ ਲਿਆ ਪੁੱਤ। ਦਿਲ ਘਟਣ ਡਿਆ ਸੀ। ਡਿੱਗਿਆ ਬਹੁਤ ਬੁਰਾ ਸੀ ਨਾ ਬਾਹਰ। ਦਿਲ ਡਰਨ ਗਿਆ ਕਿ ਘਾਟ ਵਾਲੇ ਪਾਰ। ਤੇ ਪੈਸੇ ਤੂੰ ਦਿੱਤੇ ਕਿ ਭਲਵਾਨ ਨੇ ਦਿੱਤੇ? ਉਹਨੇ ਭਲਵਾਨ ਨੇ ਦੇਣੇ ਸੀ। ਮੈਂ ਤਾਂ ਉਹ ਮੇਰੇ ਇਨਵੈਸਟਰ ਸੀ। ਵੈਰੀ ਗੁੱਡ। ਮੈਂ ਹੁਣ ਰਾਣੀ ਜੂਸ ਪਵਾਂ ਤਾਂ ਸਾਹਮਣੇ ਬੋਬੀ ਦਾ ਵੀ ਦਿਲ ਕਰੇ। ਆਹਾ ਆਏ ਕੀ ਭਲਵਾਨ ਕੰਮ ਕੀਤਾ ਵਾਹ। ਰਿਆ ਨਹੀਂ ਗਿਆ। ਆਪ ਨਹੀਂ ਪੀਤਾ ਪਹਿਲਾਂ ਬੋਬੀ ਨੂੰ ਕਹਿੰਦਾ ਤੂੰ ਪੀ ਭਾਵੇਂ ਤਾਂ ਸਾਨੂੰ ਬਾਹਰ ਹੀ ਸਿੱਟਿਆ ਵਾ। ਹਾਂ ਮਹਿਮਾਨ ਨਵਾਜ਼ੀ ਇਹਨੂੰ ਕਹਿੰਦੇ ਆ। ਕਿਉਂ ਉਸਤਾਦ ਜੀ? ਇੱਕ ਤੇ ਵਾਹ ਵਾਹ ਵਾਹ। ਉਸਤਾਦ ਜੀ ਉਹਨੂੰ ਰਾਣੀ ਜੂਸ ਪਿਆਇਆ। ਤੂੰ ਮੇਰੇ ਨਾਲ ਦਾ ਕਹਿੰਦਾ ਜਿਹੜੇ ਮੈਨੂੰ ਇਨਵੈਸਟਰ ਸੀ ਕਹਿੰਦਾ ਚੱਲ ਹੁਣ ਉਹਨੇ ਪੀ ਲਿਆ ਜੂਸ। ਮੈਂ ਕਿਹਾ ਮੇਰੀ ਤਾਂ ਮੰਗਾਓ ਤਾਂ ਮੈਂ ਉਹਨੂੰ ਦੇ ਦਿੱਤਾ ਸਹੀ। ਤੇ ਉਹਨੇ ਮੇਰੇ ਲਈ ਵੀ ਮੰਗਾਇਆ। ਉਹ ਮੈਂ ਪੀਤਾ। ਸਾਰੀ ਗੱਲਬਾਤ ਹੋ ਗਈ। ਢੋਲ ਢਮੱਕੇ ਫੇਰ ਵੱਜਣੇ ਸ਼ੁਰੂ ਹੋ ਗਏ। ਹਰ ਪਾਸੇ ਰੌਲੇ ਯੂ ਸੀ। ਉਹ ਭਰਾਵਾ ਗੱਲ ਮੁਕਾ ਯਾਰ, ਕਿਤੇ ਕੁੱਟ ਖਾ। ਭਾਜੀ ਖਾੜੇ 'ਚ ਵੜ ਗਿਆ ਮਿੱਠਾ ਜੀ ਮੈਂ। ਆਹੋ ਤੇ ਇੰਜ ਕਰਕੇ ਦੂਜਾ ਹੱਥ ਮੈਂ ਪਾ ਲਿਆ। ਪੰਜੇ 'ਚ ਪੰਜਾ ਸਾਡਾ ਪੈ ਗਿਆ। ਲਾ ਲਿਆ ਛੱਲਾ ਉਹਦਾ ਫਿਰ। ਐਵੇਂ ਚੱਲਾ ਲਾ ਲਿਆ। ਛੱਲਾ ਲਾ ਘੜੀ ਸੀ ਜਿਹੜੀ। ਅੱਛਾ ਜੀ। ਮੇਰੇ ਨਾਲ ਬੋਬੀ ਲਵਾ ਲੜਨ ਆਇਆ ਸੀ। ਅੱਛਾ ਜੀ। ਅੱਛਾ ਇੰਜ ਕਰਕੇ ਉਂਗਲਾਂ ਚੁੰਗਲਾਂ ਪੈ ਉਹਨੇ ਗਈਆਂ। ਸਿੱਟਿਆ ਕਿੱਧਰ ਉਹ ਜਗ੍ਹਾ ਦੱਸ ਮੈਨੂੰ। ਸਰ ਹਲੇ ਤੇ ਅੱਗ ਲਾ ਲੋੜੀ। ਤੇ ਵਿਚਾਰਾ ਅੱਛਾ ਪੰਜ ਚ ਭੱਜਿਆ ਪਿਆ। ਪੰਜਾ ਪੈ ਗਿਆ ਉਸਤਾਦ ਜੀ। ਉਹੀ ਤੁਹਾਡੇ ਵਾਲੀ ਗੱਲ। ਫਿਰ ਉਹਨੇ ਖੱਬੇ ਹੱਥ ਨਾਲ ਘੁਮਾਉਣਾ ਸ਼ੁਰੂ ਕਰਤਾ ਮੈਨੂੰ। ਦੇਖਿਆ ਆਪਣੇ ਬਦਮਾਸ਼ ਦਾ ਪਤਾ ਹੁੰਦਾ ਬੰਦੇ। ਤੇ ਉਸਤਾਦ ਜੀ ਉਹਨੇ ਯੂਸੀ ਨੂੰ ਇੰਜ ਘੁਮਾਇਆ ਜਿੱਦਾਂ ਨਾ ਗੜੇਰੀਆਂ ਵਾਲਾ ਛਾਪਰ ਘੁਮਾਈ ਜਾ ਰਿਹਾ ਵਾ। ਅੱਛਾ ਛੱਟਿਆ ਉਹਨੇ ਬਾਹਰ ਮੈਨੂੰ ਸਟੇਡੀਅਮ 'ਚ ਠਾ ਤੁਹਾਡਾ ਭਰਾ ਫੇਰ ਬਾਹਰ। ਅੱਛਾ ਤੈਨੂੰ ਇਹ ਹਰਾਮ ਦਾ ਹੋਵੇ ਤੂੰ ਜੇ ਝੂਠ ਬੋਲੇ। ਤੈਨੂੰ ਦੱਸ ਅੱਧਾ ਘੰਟਾ ਹੋ ਗਿਆ ਤੈਨੂੰ ਪਤਾ ਸੀ ਵੀ ਲੜਾਈ ਸਟੇਡੀਅਮ 'ਚ ਹੋ ਰਹੀ। ਮੈਂ ਸਟੇਡੀਅਮ ਨਾ ਰੱਖ ਲਿਆ ਹੁਣ ਯਾਰ। ਮੈਂ ਪਹਿਲੇ ਅੱਛਾ ਜੀ ਆਪ ਵੀ ਰਾਈਟਰ। ਮੈਂ ਕਿਹਾ ਸਟੇਡੀਅਮ ਟੈਪ। ਮੈਨੂੰ ਤਾਂ ਇੰਜ ਹੀ ਲੱਗਣ ਡਿਆ ਸੀ ਨਾ ਸਟੇਡੀਅਮ ਟੈਪ ਆ ਸਾਰੀ ਦੁਨੀਆ। ਹੁਣ ਮੈਂ ਬਦਮਾਸ਼ਾਂ ਲੜਾਈ ਲੜੀ ਸੀ ਚੌਂਕਾਂ ਦੀ ਇੰਜ ਕਰਕੇ ਡਾਂਗਾ ਚੱਲੀਆਂ ਛੁਰੇ ਚੱਲ ਗਏ ਗੋਲੀਆਂ ਚੱਲੀਆਂ। ਓ ਯਾਰ ਉਹਨੇ ਤੈਨੂੰ ਸਿੱਟਿਆ ਸਟੇਡੀਅਮ ਤੋਂ ਬਾਹਰ ਅੱਗੇ ਦੱਸ। ਸਟੇਡੀਅਮ 'ਚ ਉਸਤਾਦ ਜੀ ਉਹਨੇ ਇੰਜ ਕਰਕੇ ਮੈਨੂੰ ਖਾੜੇ 'ਚ ਬਾਹਰ ਸਿੱਟਿਆ ਤੂੰ ਉਥੋਂ ਰਕਸ਼ਾ ਲਿਆ ਤੇ ਘਰ। ਨਹੀਂ ਹਾਂ। ਤੁਹਾਡਾ ਭਰਾ ਉੱਥੇ ਫੇਰ ਡਿੱਗਿਆ ਤੇਰੀ ਹੋਇਆ। ਓਏ ਨਾ ਉਹਦਾ ਭਰਾ ਨਾ ਕਹਿ ਕਹੀ। ਨਾ ਕਹਿ ਯਾਰ। ਉਹਨਾਂ ਨੇ ਫਿਰ ਤੈਨੂੰ ਪਤਾ ਵਾ ਗੁੱਸਾ ਕਰਦੇ। ਤੈਨੂੰ ਪਤਾ ਵੀ ਬਾਅਦ ਵਿੱਚ ਚਪੇੜਾ ਖਾਏਗਾ ਵਿਚਾਰਾ। ਉਹ ਖੁਦਾ ਦੇ ਬੰਦਿਆਂ ਕੋ ਪਰਾ ਕੁੱਟ ਕਟਾਪਾ ਕਰ ਮੇਰੇ ਭਰਾ ਨੂੰ ਕੋ ਬਾਹਰ ਸਿੱਟੇ ਇਦਾਂ ਦੋ ਰਾਈਟਰ ਵਾਰੀ। ਨੂੰ ਭਰਾ ਕਹਿਦਾ ਤੂੰ ਤਾਂ। ਇਹਨੂੰ ਕਹਿ ਭਰਾ ਇਹਨੂੰ ਕਹਿ ਭਰਾ। ਕਾਹਦੇ ਤੋਂ ਇਹ ਤੇਰੇ ਭਰਾ ਨੇ। ਟੋਟੇ ਕਰਦੇ ਭਲਵਾਨ ਦੇ। ਉਸਤਾਦ ਜੀ ਤੀਸਰਾ ਚੱਕਰ ਪੈ ਗਿਆ ਕਿ ਹੁਣ ਮੈਂ ਸੋਚ ਅੱਛਾ ਲਿਆ ਦੂਜੀ ਵਾਰੀ ਵੀ ਤੂੰ ਵਾਪਸ ਆਇਆ। ਫੇਰ ਮੈਨੂੰ ਲੈ ਕੇ ਆਏ ਵਾਪਸ ਦੂਜੀ ਵਾਰੀ ਕਿਉਂ ਖਾਧੀ ਤੂੰ? ਉਹਦੇ ਕੋਲੋਂ। ਉਹ ਜਦੋਂ ਮੈਂ ਬਾਹਰ ਡਿੱਗਿਆ ਸਾਰੇ ਫੇਰ ਮੇਰੇ ਮਗਰ। ਹਾਂ ਇਹ ਯੂਸੀ ਭਲਵਾਨ ਕੀ ਕਰ ਰਿਹਾ ਯਾਰ। ਹੁਣ ਫੇਰ ਤੂੰ ਬਾਹਰ ਡਿੱਗ ਪਿਆ। ਮੈਂ ਕਿਹਾ ਯਾਰ ਮੇਰੀ ਗੱਲ ਸੁਣ। ਪ੍ਰਾਹੁਣਾ ਵਾ ਉਹ ਮਹਿਮਾਨ ਆ। ਮੈਂ ਕਹਿੰਦਾ ਜ਼ਰਾ 10 ਮਿੰਟ ਖੇਡ ਜਾਵੇ। ਇਸ ਗੱਲੋਂ ਸਾਹਸ ਕੀਤਾ ਬਹੁਤ ਅੱਛੇ ਯਾਰ। ਮੈਂ ਕਿਹਾ 10 ਮਿੰਟ ਮਹੀਨੇ ਖੇਡਣ ਡਿਆ ਨਾ ਤੁਸੀਂ ਮਜ਼ਾ ਲਵੋ ਵਜਾਓ ਢੋਲ ਦਿਓ ਵੇਲਾ ਮੇਰੇ ਤੋਂ। ਹਾਂ ਸਹੀ ਗੱਲ ਸਹੀ। ਕਾਪੀਆਂ ਦੇਣੀਆਂ ਸ਼ੁਰੂ ਹੋ ਗਏ। ਉੱਥੇ ਖੜੇ ਹੋ ਕੇ ਵੀ ਯੂਸੀ ਉੱਠ ਖੜਿਆ ਫੇਰ ਕੋਈ ਸਗੋਂ 1000 ਦੀ ਦੇ ਰਿਹਾ ਕੋਈ 500 ਦੀ ਦੇ ਰਿਹਾ। ਢੋਲ ਵੱਜਣ ਲੱਗ ਤੇ ਪਿਆ। ਚੈਲੰਜ ਕੀਤਾ ਸੀ ਤੂੰ। ਚੈਲੰਜ ਕੀਤਾ ਸੀ ਫੇਰ ਹੁਣ ਖਾੜੇ ਵੱਲੋਂ ਤੁਰ ਪਿਆ ਸੀ। ਫੇਰ ਟੁਰ ਪਿਆ। ਤੁਰ ਪਿਆ ਮੈਂ। ਉਹਨਾਂ ਨੇ ਸਾਰਿਆਂ ਨੇ ਮੈਨੂੰ ਰਲ ਕੇ ਬਿਠਾਇਆ ਕਹਿੰਦੇ ਆਓ ਵੀ। ਮੈਂ ਕਿਹਾ ਚਲੋ ਜੀ ਲੜ ਪੈਨੇ। ਇਹ ਕਿਹੜੀ ਗੱਲ ਆ। ਉਸਤਾਦ ਜੀ ਮਿੱਟੀ ਦਾ ਦਾਇਰਾ ਲੱਗਾ ਸੀ। ਉੱਥੇ ਤੱਕ ਤੁਹਾਡਾ ਭਰਾ ਪਹੁੰਚ ਗਿਆ। ਇਹਨੇ ਹੁਣ ਮੈਨੂੰ ਭਰਾ ਕਿਹਾ ਨਾ ਮੈਂ ਤੁਹਾਨੂੰ ਨਹੀਂ ਛੱਡਣਾ। ਉਹ ਉਹਨੂੰ ਕਹਿ ਰਾਈਟਰ ਨੂੰ ਭਰਾ ਮੈਂ ਤਾਂ ਦੱਸ ਤੈਨੂੰ ਦਿੱਤਾ ਕਿਹਾ ਫਿਰ। ਹਾਂ ਤੂੰ ਉਹਨਾਂ ਨੂੰ ਵੀ ਵੇਖਿਆ ਅੱਗੇ ਸਾਰਾ ਸਕ੍ਰਿਪਟ ਟਾ ਲਿਆ ਈ। ਹੈਲੋ ਸਟੋਰੀ ਨਾ ਸਿੱਧੀ ਤਰ੍ਹਾਂ ਪੇਸ਼ ਕਰ। ਯਾਰ ਜਿਹੜੀ ਓਏ ਨਹੀਂ ਨਹੀਂ ਬਸ ਚੁੱਪ। ਸਟੋਰੀ ਨਹੀਂ ਜੋ ਮੇਰੇ ਨਾਲ ਹੋਇਆ ਮੈਂ ਤਾਂ ਉਹ ਸੁਣਾਉਣ ਡਿਆ। ਉਹਨੂੰ ਭਰਾ ਨਾ ਕਹਿ ਮੈਨੂੰ ਅੱਗੇ ਦੱਸ। ਲੋ ਜੀ ਉਹਨਾਂ 40 45 ਦਾ ਭਰਾ ਵੜ ਗਿਆ ਖੈੜ 'ਚ ਫੇਰ। ਉਸਤਾਦ ਜੀ ਹੁਣ ਬੋਬੀ ਰੈਸਲਰ ਤੁਸੀਂ ਦੇਖਿਆ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਉਹਦਾ ਨਕਸ਼ਾ ਯਾਦ ਕਰਾਵਾਂ। ਉਹ ਨਾ ਬਹੁਤ ਬੁਰਾ ਟਾਈਪ ਆ। ਬੁਰਾ ਟਾਈਪ ਏਦਾਂ ਕਿ ਇਹ ਚੀਜ਼ਾਂ ਵੀ ਉਹਦੀਆਂ ਸ਼ੋਲਡਰ ਡੋਲੇ ਡੋਲੇ ਵੱਡੇ। ਹੁਣ ਮੈਂ ਉਹਨੂੰ ਪਾਉਣਾ ਸੀ ਜੱਫਾ। ਓਏ ਇਹਨੇ ਦੰਦੀ ਵਰਤੀ। ਹੈ ਜੀ ਦੰਦੀ ਵਰਤੀ। ਹਾਂ ਜੱਫਾ ਕਾ ਤੋਂ ਪਾਉਣਾ ਸੀ? ਤੂੰ ਇਹ ਪੜ ਕੇ ਨਿਕਲਿਆ ਸੀਗਾ ਵੀ ਆਪਾਂ ਉਹਨੂੰ ਜੱਫਾ ਪਾਲਣਾ ਸੀ ਕਿਤੇ। ਨਹੀਂ ਯਾਰ ਉਹਦਾ ਨਿਕਾਸ ਹੈ ਨਾ ਤੁਸੀਂ ਮੁਬਾਰਕ ਦੇ ਲਈ ਫਿੱਟੇ ਮੂੰਹ ਕਾਹਦੇ ਦੇ ਕਹਿੰਦਾ ਬੌਬਰੀ ਰੈਸਲ ਬਹੁਤ ਬੁਰਾ ਜਿਹਾ ਵਾ। ਮੈਂ ਵੀ ਕੁਛ ਨਹੀਂ।
ਥੋੜਾ ਜਿਹਾ ਪਿੱਛੇ ਹੋ ਯਾਰ ਭਲਵਾਨਾਂ ਦੇ ਵਿੱਚ ਇਹ ਰੂਲ ਹੁੰਦੇ ਆ ਜੱਫਾ ਪਾਉਣਾ ਜੇ ਤੇ ਮੈਂ ਨਾ ਯਾਰ ਅੱਛਾ ਯਾਰ ਚੱਲ ਉਸਤਾਦ ਜੀ ਹੁਣ ਉਹਦੇ ਨਾਲ ਮੇਰੇ ਡਾਇਰੈਕਟ ਪੰਜੇ ਪੈ ਗਏ ਪਹਿਲੇ ਇੱਕ ਹੱਥ ਆ ਸੀ ਫਿਰ ਆ ਸੀ ਫਿਰ ਤੀਜੇ ਹੱਥ ਦੋਵੇਂ ਹੱਥ ਮੈਂ ਕਿਹਾ ਹੁਣ ਐ ਕੀ ਦੋਵੇਂ ਹੱਥ ਇਕੱਠੇ ਜ਼ਰਾ ਉਸਤਾਦ ਜੀ ਇੰਜ ਕਰਕੇ 10 ਹੱਥਾਂ 'ਚ ਹੱਥ ਪੈ ਗਏ ਤੇ ਉਹ ਹੁਣ ਮੇਰੇ ਵੱਲ ਦੇਖ ਲਿਆ ਮੈਂ ਉਹਦੇ ਵੱਲ ਦੇਖਣਾ ਤੇ ਮੇਰੀਆਂ ਅੱਖਾਂ ਦੋਵੇਂ ਲਾਲ ਸਰੂਖ ਹੋ ਗਈ ਓ ਹੋ ਇਹ ਲੱਗਦਾ ਅੱਛਾ ਜੀ ਪਿੱਠੇ ਪਹਿਲੇ ਇੱਕ ਅੱਖ ਲਾਲ ਇਹ ਹੁੰਦੀ ਜਦੋਂ ਸੀ ਉਹਨੇ ਪਹਿਲੇ ਇੱਧਰ ਸਿੱਟਿਆ ਸੀ ਉਦੋਂ ਇੱਕੋ ਹੀ ਹੈ, ਜਦੋਂ ਉਹਨੇ ਇੱਧਰ ਸਿੱਟਿਆ ਸੀ ਫਿਰ ਦੂਜੀ ਲਾਲ ਹੋਈ ਹੈ, ਤੀਜੀ ਵਾਰੀ ਉਹਨਾਂ ਚੋਂ ਨਜ਼ਰ ਆਉਣਾ ਬੰਦ ਹੋ ਜਾਣਾ, ਵੇਖੀ ਹੁਣ। ਤੂੰ ਨਾ ਪੱਤੀ ਬੰਨ ਅੱਖਾਂ ਤੇ ਫਿਰ ਆ ਲਾਲ ਕੀ ਖਤਮ ਕਰ। ਉਸਤਾਦ ਜੀ ਉਹਨੇ ਇੰਜ ਕਰਕੇ ਨਾ ਉਦੋਂ ਹੁਣ ਮਸ਼ਹੂਰ ਮੇਰਾ ਜੱਫਾ ਮਸ਼ਹੂਰ ਸੀ ਉਹਦੀ ਟੱਕਰ ਮਸ਼ਹੂਰ ਸੀ ਅੱਛਾ ਅੱਛਾ ਇੰਜ ਕਰਕੇ ਪਈਆਂ ਉਹਨੇ ਉਸਤਾਦ ਜੀ ਮੈਨੂੰ ਟੱਕਰ ਮਾਰੀ ਏ ਮੈਂ ਤਕਰੀਬਨ ਮੇਰਾ ਖਿਆਲ ਆ ਕੋਈ 17 ਕੁ ਫੁੱਟ ਦੂਰ ਡਿੱਗਿਆ ਹੋਣਾ ਮੈਨੂੰ ਯਾਦ 17 ਹੀ ਆ ਲੇਕਿਨ ਜ਼ਿਆਦਾ ਸੀ ਫੇਰ ਬਾਹਰ ਜਦੋਂ ਉਹਨਾਂ ਨੇ ਮੈਨੂੰ ਮੇਰੇ ਦੋਸਤਾਂ ਨੇ ਪਾਣੀ ਪੂਣੀ ਪਾਇਆ ਮੇਰੀਆਂ ਅੱਖਾਂ ਲਾਲ ਸੁਰਖ ਹੋ ਗਈਆਂ ਸੁੱਜ ਗਈਆਂ ਮੈਨੂੰ ਨਜ਼ਰ ਹੀ ਕੁਛ ਨਹੀਂ ਆਉਂਦਾ ਇੰਜ ਕਰਕੇ ਕਿਉਂ ਤੈਨੂੰ ਕਿਹਾ ਸੀ ਨਾ ਤੀਜੀ ਵਾਰੀ ਅੱਖਾਂ 'ਚ ਨਜ਼ਰ ਆਉਣਾ ਬੰਦ ਹੋਣੇ। ਤੂੰ ਨਾ ਅਖਾੜੇ ਦਾ ਖਰਚਾ ਹੀ ਪਵਾਇਆ, ਜ਼ਿਆਦਾ ਕੋਸ਼ਿਸ਼ ਤੇਰੀ ਬਾਹਰ ਹੀ ਹੁੰਦੀ ਆ। ਅੱਛਾ ਸਾਜੀ ਆ ਜਿਹੜੀਆਂ ਛਾਵਾਂ ਮੇਰੀਆਂ ਹੁਣ ਮੈਨੂੰ ਹਲਚਲ ਤਾਂ ਮੇਰੇ ਇਹ ਸੀ ਕਿ ਉਹ ਮੇਰੇ ਕੰਨ 'ਚ ਕਹਿਣ ਯੂਸੀ ਰਹਿ ਗਏ ਅਸੀਂ ਤੇ ਮੇਰੇ ਕੰਨ 'ਚ ਆਵਾਜ਼ ਆਉਣ ਡਈ ਤੇ ਉਸਤਾਦ ਜੀ ਇੰਜ ਕਰਕੇ ਮੇਰੀਆਂ ਅੱਖਾਂ ਲਾਲ ਆ ਤੇ ਮੈਨੂੰ ਕੀ ਨਜ਼ਰ ਆਉਂਦਾ ਕਿ ਮੇਰੇ ਵਾਲਦ ਸਾਹਿਬ ਕਹਿ ਰਹੇ ਨੇ ਯੂਸੀ ਜੇ ਅੱਜ ਤੂੰ ਰਹਿ ਗਿਆ ਤੇ ਸਾਡਾ ਨਾਂ ਹੀ ਦੁਨੀਆ ਤੋਂ ਰਹਿ ਗਿਆ। ਅੱਛਾ ਖਿਆਲੀ ਆ ਕੇ ਵਾਲਾ ਖਾਲੀ ਵਾਲਦ ਸਾਹਿਬ ਆ ਗਏ ਇਹ ਇੰਜ ਕਰਕੇ ਮੇਰੀਆਂ ਅੱਖਾਂ ਅੱਛਾ ਉਹ ਉਹ ਕਹਿੰਦੇ ਫਿਲਮੀ ਸੀ- ਸੀਨ ਹਾਂ। ਜਦੋਂ ਹੀਰੋ ਕੁੱਟ ਖਾ ਕੇ ਉਸ ਬਾਅਦ ਨੂੰ ਖਿਆਲ ਆਉਂਦਾ ਖਿਆਲ ਉਹ ਮੈਂ ਇੰਜ ਕਰਕੇ ਕੀਤਾ ਹੋਇਆ ਇੱਥੋਂ ਦੱਸਾਂ। ਗੇਮ ਕੁੱਤਰੀ ਇੰਟਰਸਟਿੰਗ ਪੂਰਾ ਹੋਈ। ਘੁੰਮਿਆ ਉਹ ਕਹਿਣਾ। ਕਹਿ ਰਹੇ ਨੇ ਮੈਨੂੰ ਮੇਰੇ ਵਾਲਦ ਸਾਹਿਬ ਕਿ ਯੂਸੀ ਜੇ ਅੱਜ ਤੂੰ ਹਾਰ ਗਿਆ ਨਾ ਤੇ ਅਸੀਂ ਤਾਂ ਇਸ ਜ਼ਮਾਨੇ ਤੇ ਹੀ ਹਾਰ ਗਏ ਜੇ ਅੱਜ ਤੂੰ ਸਾਡੀ ਇੱਜ਼ਤ ਨਾ ਰੱਖੀ ਤੇ ਜੇ ਅੱਜ ਤੂੰ ਸਾਡੀ ਇੱਜ਼ਤ ਨਾ ਰੱਖੀ ਤੇ ਨਾ ਇਸ ਪਿੰਡ ਦੀ ਇੱਜ਼ਤ ਰਹਿਣੀ ਹੈ ਨਾ ਸਾਡੀ ਰਹਿਣੀ ਹੈ ਤੇ ਉਸਤਾਦ ਜੀ ਇੰਜ ਕਰਕੇ ਮੇਰੀਆਂ ਅੱਖਾਂ ਪੂਰੀਆਂ ਖੁੱਲੀਆਂ ਮੈਂ ਉੱਠ ਖੜਿਆ ਓਹੋ ਉੱਠ ਕੇ ਮੈਂ ਕਿਹਾ ਚਲੋ ਵੀ ਤੁਹਾਡਾ ਭਰਾ ਫੇਰ ਖਾੜੇ 'ਚ ਇਹਨੇ ਆਪਣੇ ਤੌਰ ਤੇ ਕਿਹਾ ਜੇ ਆ ਮਾਰੋ ਸ਼ੁਕਰ ਹੈ ਉਹਨੇ ਤਾਂ ਮਨਾ ਕੀਤਾ ਉਹ ਚਵਲਾ ਕੀ ਹੋਇਆ ਹੁਣ ਕੀ ਕਹਿਤਾ ਮੈਂ ਤੂੰ ਭਰਾ ਨਹੀਂ ਕਿਹਾ। ਸੌਰੀ ਮਾਫ ਕਰ ਦੇ ਓਏ ਯਾਰ ਤੂੰ ਭਰਾ ਕਿਉਂ ਵਿੱਚ ਪਾਉਣਾ ਭਰਾ ਨਹੀਂ ਪੜਾ ਹਾਂਜੀ ਉਸਤਾਦ ਜੀ ਕੀ ਹੋ ਗਿਆ ਨਹੀਂ ਨਾ ਉਹ ਤੈਨੂੰ ਨਹੀਂ ਮੰਨਦੇ ਯਾਰ ਪਤਾ ਕੀ ਬਾਹਰ ਮੈਂ ਬਦਮਾਸ਼ੀ ਕਰਦਾ ਫਿਰਦਾ ਤੁਰਦਾ ਵਾਂ ਤੇ ਮੈਂ ਸਭ ਨੂੰ ਇਹੀ ਕਹਿੰਦਾ ਭਰਾ ਕੀ ਹਾਲ ਏ ਹੋਰ ਕਾਕਾ ਭਾਜੀ ਛੋਟੇ ਬੱਚੇ ਜਿਹੜੇ ਤੇਰੇ ਅੱਗੇ ਨਿੱਕੇ ਨੂੰ ਭਾਜੀ ਕਹਿੰਦਾ ਉਹਨੂੰ ਵੱਡੇ ਨੇ ਮੇਰੇ ਤੋਂ ਤੇ ਭਾਜੀ ਮੈਂ ਕਿੰਨੇ ਮਿੰਟ ਦਾ ਪ੍ਰੋਗਰਾਮ ਹੋ ਗਿਆ? ਲਓ ਜੀ 28 ਮਿੰਟ ਦਾ ਪ੍ਰੋਗਰਾਮ ਹੋ ਗਿਆ। ਕੁਛ ਚਲੋ ਚਲੋ ਅੱਗੇ ਜੀ ਯੂਸੀ ਕਿਤੇ ਭਲਵਾਨ ਦੇ ਡੱਕਰੇ ਕਰ ਯਾਰ ਤੂੰ ਤਾਂ। ਲੋ ਜੀ ਹੁਣ ਉਸ ਜਦੋਂ ਅੱਖਾਂ ਮੇਰੀਆਂ ਲਾਲ ਹੋਈਆਂ ਤੇ ਮੈਨੂੰ ਯਾਦ ਆ ਗਿਆ ਕਿ ਮੇਰੇ ਪਿਓ ਨੇ ਮੈਨੂੰ ਫਿਰਕੀ ਘਮਾਈ ਆ ਤੇ ਮੈਂ ਹੁਣ ਆਪਣੇ ਅੱਬੇ ਦੀ ਲੱਜ ਰੱਖਣੀ ਹਾਏ ਹਾਏ ਤੇ ਰੱਖਣੀ ਕਿੱਦਾਂ ਵਾ ਇਹ ਨਹੀਂ ਪਤਾ। ਉਹ ਨਹੀਂ ਸਮਝ ਆਣ ਡਈ ਕਿਉਂ ਨਹੀਂ ਪਤਾ ਯਾਰ ਉਹਨੂੰ ਪਤਾ ਵਾ ਸਾਰਾ ਲੈ ਵੀ ਅੱਛਾ ਤੁਹਾਡੇ ਭਰਾ ਨੂੰ ਪਤਾ ਤੈਨੂੰ ਨਹੀਂ ਪਤਾ ਬੇਟਾ ਅੱਲਾ ਜ਼ਿੰਦਗੀ ਕਰੇ ਤੇਰੀ। ਉਹ ਹੁਣ ਮੈਂ ਘੁੰਮ ਗਿਆ ਅੱਖਾਂ ਵੀ ਮੇਰੀਆਂ ਉਸਤਾਦ ਜੀ ਸੋਚ ਤੇ ਮੈਂ ਇੰਝ ਹੀ ਜਾ ਰਿਹਾ ਡਾਇਰੈਕਟ ਖਾੜੇ 'ਚ ਪਹੁੰਚ ਗਿਆ ਓਏ ਹੋਏ ਤੇ ਬੋਬੀ ਰੈਸਲਰ ਨਾਲ ਨਾ ਮੈਂ ਹੁਣ ਗੱਲ ਕਰਨੀ ਚਾਹੁੰਦਾ ਸੀ ਉਸਤਾਦ ਜੀ ਉਹਨੇ ਨਾ ਮੈਨੂੰ ਪੰਜਾ ਪਾਇਆ ਨਾ ਜਦੋਂ ਮੇਰਾ ਤੇ ਮੇਰੀਆਂ ਜਿਹੜੀਆਂ ਉਂਗਲਾਂ ਜਿਹੜੀਆਂ ਉਹਨੇ ਪਲਾਸ ਵਾਂਗੂ ਫੜ ਲਈਆਂ ਤੇ ਮੇਰੀਆਂ ਚੀਕਾਂ ਵੱਜ ਰਹੀਆਂ ਨੇ ਤੇ ਮੈਂ ਮਹਿਸੂਸ ਨਹੀਂ ਹੋ ਰਿਹਾ ਤੇ ਮੈਂ ਇੰਝ ਹੱਸ ਰਿਹਾ ਤੇ ਅੰਦਰ ਰੋ ਰਿਹਾ ਮੈਂ ਪਬਲਿਕ ਦੇਖ ਰਹੀ ਹੈ ਕੰਨ 'ਚ ਮੈਂ ਉਹਦੇ ਫਿਰ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਹੂੰ ਇਹੀ ਤੁਹਾਡੇ ਵਾਲੀਆਂ ਗੱਲਾਂ ਸਾਰੀਆਂ ਮੈਂ ਉਹਨੂੰ ਕਹੀਆਂ ਉਹਨੇ ਕਿਹਾ ਨੋ ਨੇਵਰ ਆਈ ਫੈਂਟੀ ਯੂ ਹਾਂ ਜਦੋਂ ਉਹਨੇ ਕਿਹਾ ਨਾ ਆਈ ਫੈਂਟੀ ਯੂ ਮੈਂ ਕਿਹਾ ਆਈ ਐਮ ਕਮਨ ਉਸਤਾਦ ਜੀ ਫਿਰ ਜਿੱਥੇ ਪੈਂਦੀ ਪੈਣ ਦੇ ਯਕੀਨ ਭਲਵਾਨ ਦੇ ਉਹਨੇ ਮੇਰੇ ਮਾਰੀਆਂ ਕਿੱਦਾਂ ਸੋਚ ਲਿਆ ਤੁਸੀਂ ਹਾਂਜੀ ਭਲਵਾਨ ਦੇ ਪਵਾ ਦੇਣੀ ਅੱਜ ਵਿਚਾਰਾ ਮਹਿਮਾਨ ਆ ਨਹੀਂ ਤੂੰ ਵਾਲਦ ਸਾਹਿਬ ਜਿਹੜੇ ਕਹਿੰਦੇ ਸੀ ਤੇ ਲੱਜ ਰੱਖ ਲਾ ਕੇ ਪਿੰਡ ਦੀ ਇੱਜ਼ਤ ਤੇਰੇ ਹੱਥ ਵਾ। ਮੈਂ ਕਿਹਾ ਯਾਰ ਕੀ ਆਪ ਉੱਠਿਆ ਕੁਝ ਕਰੇਗਾ। ਵਾਲਦ ਸਾਹਿਬ ਖਾਬ 'ਚ ਜ਼ਰੂਰ ਆਏ ਸੀ origignal ਤਾਂ ਨਾ origignal ਤਾਂ ਸੱਟ ਮੇਰੇ ਲੱਗਣ ਡਈ ਸੀ ਨਾ ਖਾਬ ਜਜ਼ਬਾਤ ਇੱਕ ਹੋਰ ਚੀਜ਼ ਹੈ ਧੌਣ 'ਚ ਡਾਇਰੈਕਟ ਪੈਣ ਡਈ ਆ ਹੁਣ ਉਦੋਂ ਕੋਈ ਹੋਰ ਚੀਜ਼ ਹੁੰਦੀ ਹੈ ਉਹ ਤਾਂ ਵਿਚਾਰੇ ਕਬਰਾਂ 'ਚ ਆ ਹੁਣ ਖਾਬ 'ਚ ਆਣ ਕੇ ਮੈਨੂੰ ਕਹੀ ਜਾਣ ਯੂਸੀ ਉੱਠ ਕਰ ਸਵੇਰ ਸੂਏ ਨਗਾ ਲਈਆਂ ਆਪਣੇ ਇਹ ਤਾਂ ਮਾੜੀ ਗੱਲ ਹੈ ਨਾ ਹਾਂ ਉਹ ਮੈਨੂੰ ਖਾਬ ਦੇ ਵਿੱਚ ਇਹ ਕਹਿਣ ਵੀ ਕਿਸ ਦਾ ਭਲਾ ਕਰਦੇ ਕਿਸ ਦਾ ਸੌਦਾ ਪੱਤਾ ਲਿਆ ਦੇ ਯੂਸੀ ਲਿਆ ਨਹੀਂ ਦੇ ਤੇ ਜਦੋਂ ਉਹਨਾਂ ਦਾ ਖਾਬ ਚ ਆਉਣਾ ਨਹੀਂ ਸੀ ਤੇ ਤੂੰ 3.5 ਮਿੰਟ ਸਾਡੇ ਕੋਲ ਜਾ ਕੇ ਤੇ ਪਿਓ ਨੂੰ ਪਾ ਕੇ ਵਿੱਚ ਸਾਜੀ ਉਹ ਤਾਂ ਮੈਂ ਤੁਹਾਨੂੰ ਜ਼ਰਾ ਪੁਰਨਮ ਕੀਤਾ ਸੀ ਮੈਂ ਕਿਹਾ ਲੈ ਪੂਰਨਮ ਯਾਰ ਵਾਦਾ ਪਰਨਮ ਕਰ ਥੋੜਾ ਸਮਝਣ ਦੀ ਕੋਸ਼ਿਸ਼ ਕਰੋਗੇ ਸਟੋਰੀ ਨੂੰ ਉਸਤਾਦ ਅੱਛਾ ਜੀ ਯਾਰ ਹੁਣ ਅੱਗੇ ਕੀ ਬਣਿਆ? ਅੱਗੇ ਉਸਤਾਦ ਜੀ ਫਿਰ ਮੈਂ ਨਾ ਉਹ ਸਾਹ ਦੇ ਵਿੱਚ ਟਾਈਮ ਬਣਿਆ ਜਿਹੜਾ ਹੁੰਦਾ ਨਹੀਂ ਵੀ ਹਾਫ ਟਾਈਮ ਵਕਫਾ ਕਰ ਲਓ ਆਹੋ ਆਹੋ ਉਹ ਬਣ ਗਿਆ ਅੱਛਾ ਲੋ ਜੀ ਵਕਫਾ ਹੋ ਗਿਆ ਉਹ ਆਪਣੇ ਉਧਰ ਬੈਠੇ ਮੈਂ ਆਪਣੇ ਬੈਠੇ ਉਹ ਜੂਸ ਪੀ ਰਿਹਾ ਸੇਬ ਖਾ ਰਿਹਾ ਮੈਂ ਉਹਨਾਂ ਕੋਲ ਟਕੋਰਾ ਕਰਾਉਣ ਡਿਆ ਇੱਕ ਸਾਈਡ ਤੇ ਬੈਠਾ ਕੋਈ ਮੇਰੇ ਬਰਫ਼ ਲਾਉਣ ਡਿਆ ਕੋਈ ਮੇਰਾ ਮੂੰਹ ਸਿੱਧਾ ਕਰਨ ਡਿਆ ਕੋਈ ਕੰਨ ਸਿੱਧਾ ਕਰਨ ਡਿਆ ਤੇ ਮੈਂ ਦੇਖ ਰਿਹਾ ਮੈਂ ਕਿਹਾ ਯਾਰ ਮਜ਼ੇ ਤਾਂ ਬੋਬੀ ਦੇ ਉਹ ਮੈਨੂੰ ਹੁਣ ਕਹਿਣ ਕਿ ਆ ਕੀਤਾ ਕੀ ਹੈ ਤੂੰ ਸਾਡੇ ਨਾਲ ਸਾਨੂੰ ਵਿਜ਼ਿਟ ਕਰਾਉਣ ਡਿਆ ਵਾ ਮੈਂ ਕਿਹਾ ਮਹਿਮਾਨ ਆ ਤੇ ਮੇਰਾ ਨਹੀਂ ਜ਼ਮੀਰ ਹੈਗਾ ਕਿ ਮੈਂ ਆਏ ਮਹਿਮਾਨ ਨੂੰ ਹਰਾ ਕੇ ਤੋਰ ਦੇਵਾਂ
ਉਹ ਇਸ ਕੋਲੋਂ ਵੀ ਪਰੇਸ਼ਾਨ। ਉਹਨਾਂ ਦਾ ਪਲਾਨ ਬਣ ਗਿਆ ਕਿ ਯਾਰ ਜੇ ਯੂਸੀ ਨੇ ਇਦਾਂ ਕਰ ਦਿੱਤੀ ਸਾਡੀ ਤਾਂ ਰਹਿੰਦੀ ਨਹੀਂ। ਵਿੱਚੋਂ ਫਿਰ ਬੰਦੇ ਨੇ ਕਿਹਾ ਕਿ ਯੂਸੀ ਰਹਿੰਦੀ ਨਹੀਂ ਹੈਗੀ। ਜਦੋਂ ਫਰੀਦ ਭਾਈ ਉਹਨੇ ਆਹ ਗੱਲ ਕੀਤੀ ਨਾ ਰਹਿੰਦੀ, ਫਰੀਦ ਉਸਤਾਦ ਜੀ ਮੈਨੂੰ ਵੀ ਕਹਿਣ ਡਿਆ ਭਾਈ ਯਾਰ ਇਹਨੂੰ ਹਟਾਓ ਯਾਰ। ਓ ਯਾਰ ਸਾਦਾ ਸੁਣਾ ਯਾਰ। ਜਦੋਂ ਉਹਨੇ ਕਿਹਾ ਨਾ ਕਿ ਸਾਡੀ ਰਹਿੰਦੀ ਨਹੀਂ ਤੇ ਉਸਤਾਦ ਜੀ ਤੁਹਾਡੇ ਭਰਾ ਦੀ ਅੱਖ ਫੇਰ ਲਾਲ ਹੋਣੀ ਸ਼ੁਰੂ ਹੋ ਗਈ। ਯਾਰ ਆਹ ਤੇ ਠੀਕ ਕਰੀਏ ਕਿਤੇ ਨਾਲ ਇਹ ਮੈਨੂੰ ਲੱਗਦਾ ਕਿਸੇ ਬੱਕਰੇ ਦੀਆਂ ਅੱਖਾਂ ਪਵਾਈਆਂ ਇੰਨੀਆਂ ਲਾ। ਕੀ ਗੱਲ ਲੱਗ ਨੂੰ। ਲੋ ਜੀ ਮੈਂ ਉਹਨੂੰ ਕਿਹਾ ਪਿੱਛੇ ਹਟ ਜਾਓ, ਸਾਫਾ ਤੁਹਾਡੇ ਭਰਾ ਨੇ ਫੈਂਜ ਕਰਕੇ ਨਾ। ਉਹਨੂੰ ਮੈਂ ਕਿਹਾ ਲਗੋਟਾ ਫਾੜ ਆਪਣਾ, ਮੈਨੂੰ ਸਲਵਾਰ ਕਮੀਜ਼ ਦੇ। ਮੇਰੇ ਕੋਲ ਲੜ ਨਹੀਂ ਸੀ ਹੋਣ ਡਿਆ ਲਗੋਟੇ 'ਚ। ਹੁਣ ਤੇ ਯਾਨੀ ਤੈਨੂੰ ਫਿਰ ਮੈਂ ਸਲਵਾਰ ਕਮੀਜ਼ ਪਾ ਲਈ। ਤੁਹਾਡੇ ਭਰਾ ਨੇ ਇੰਜ ਕਰਕੇ ਪਟਕਾ ਬੰਨ ਲਿਆ। ਹਾਂ ਉਹ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਪਟਕਾ ਬੰਨ ਲਿਆ ਵਾ ਤੇ ਹੁਣ ਕੰਮ ਖਰਾਬ ਆ ਬੋਬੀ ਨੂੰ। ਤੇ ਬੋਬੀ ਦੀਆਂ ਅੱਖਾਂ 'ਚ ਨਾ ਪਾਣੀ ਆਉਣਾ ਸ਼ੁਰੂ ਹੋ ਗਿਆ ਕਿ ਇਹਨੇ ਪਟਕਾ ਬੰਨ ਲਿਆ ਵਾ। ਵਾਹ ਯਾਰ ਤੇ ਮੰਦਲ। ਸਾਜੀ ਤੁਹਾਡੇ ਭਰਾ ਨੇ ਸਲਵਾਰ ਕਮੀਜ਼ ਪਾ ਲਈ, ਬਦਮਾਸ਼ੀ ਵਾਲੇ ਕੱਪੜੇ, ਲਗੋਟਾ ਸਾਈਡ ਤੇ ਰੱਖ ਦਿੱਤਾ। ਇੰਨਾ ਕੁ ਲਫ਼ਜ਼ ਬਰਦਾਸ਼ਤ ਕਰ ਲਓ ਯਾਰ, ਮੇਰਾ ਤਖੱਲਸ ਹੈ। ਚਲੋ ਓਕੇ ਭਾਈ, ਚਲੋ ਅੱਗੇ। ਹੁਣ ਸਾਜੀ ਮੈਂ ਹੁਣ ਨਾ ਉਹਦੇ ਨਾਲ ਲੜਨ ਤੋਂ ਪਹਿਲਾਂ ਮੈਂ ਕਿਹਾ ਮੈਨੂੰ 2 ਮਿੰਟ ਬੋਬੀ ਰੈਸਲਰ ਨਾਲ ਦੇ, ਮੈਨੂੰ ਧਮਕੀਆਂ ਦੇਣੀ। ਉਹਨਾਂ ਦੇ ਨਾ ਜਿਹੜਾ ਬੰਦਾ ਸੀ ਨਾ ਉਹਨੂੰ ਵੀ ਕਹਿਤਾ, ਮੈਂ ਸਾਰੇ ਖਾੜੇ 'ਚ ਕਹਿਤਾ, ਮੈਂ ਕਿਹਾ ਮੈਨੂੰ ਬੋਬੀ ਰੈਸਲਰ 2 ਮਿੰਟ ਚਾਹੀਦਾ, ਮੈਂ ਉਹਨੂੰ ਧਮਕੀਆਂ ਦੇਣੀਆਂ। ਉਹਨਾਂ ਨੇ ਬੋਬੀ ਨੂੰ ਕਿਹਾ ਜਾ ਕੇ ਕਿ ਬੋਬੀ ਤੈਨੂੰ ਯੂਸੀ ਮਿਲਣਾ ਚਾਹੁੰਦਾ। ਉਹ ਕਹਿੰਦਾ ਨੋ ਨੈਵਰ ਨਥੀ ਫੈਂਟੀ ਯੂ ਕਹਿੰਦਾ। ਉਹ ਕਿਉਂ ਉਹਦਾ ਮੌਕਫ ਇਹੀ ਕਿ ਫੈਂਟੀ ਯੂ। ਮੈਂ ਉਹਨੂੰ ਫੇਰ ਕਿਹਾ, ਮੈਂ ਕਿਹਾ ਉਹਨੂੰ ਕਹਿ ਆਈ ਐਮ ਪਲੀਜ਼ ਮਿੰਤਰਲਾ, ਗੱਲ ਸੁਣ ਜਾ, ਰਹਿੰਦੀ ਨਹੀਂ ਹੈਗੀ। ਇਹ ਵਾਕਿਆ ਨਹੀਂ ਸੀ ਰਹਿੰਦੀ ਜਾਂ ਜਾਣ ਕੇ ਕਹਿਣਾ ਵਾ? ਕਿੱਥੇ ਸੀ ਪਹਿਲੋਂ ਯਾਰ ਬਿਸਤੀ ਸੀ ਨਾ। ਨਹੀਂ ਉਹ ਰਹਿੰਦੀ ਨਹੀਂ ਸਹੀ। ਭਾਈ ਇਹਨੇ ਇੰਨੀ ਵਾਰੀ ਕਿਹਾ ਵਾ, ਉਹ ਫਿਰਦੀ ਤੁਰਦੀ ਰਹਿੰਦੀ ਸੀ। ਅੱਛਾ ਜੀ, ਸਾਨੂੰ ਦੱਸਦਾ ਤੇ ਅਸੀਂ ਰੱਖ ਲੈਣੀ ਸੀ। ਉਹ ਉਸਤਾਦ ਜੀ ਹੁਣ ਨਾ ਮੈਂ ਅੱਗੇ ਤੁਹਾਡੇ ਕੋਈ ਆ ਬਾਤ ਚੋਂ ਚਲੋ ਯਾਰ ਚਲੋ। ਅੱਛਾ ਉਸਤਾਦ ਜੀ ਉਹਨਾਂ ਨੇ ਬੋਬੀ ਰੈਸਲਰ ਨਾਲ ਮੈਨੂੰ 3 ਮਿੰਟ ਦਿੱਤੇ, ਕਹਿੰਦੇ ਜੀ ਬੋਬੀ ਰੈਸਲਰ ਨਾਲ ਮਿਲ ਲਓ ਜੇ ਤੁਹਾਡੇ ਕੋਲ ਟਾਈਮ ਆ। ਬੋਬੀ ਰੈਸਲਰ ਨੂੰ ਮੈਂ ਕਿਹਾ ਤੇਰੇ ਨਾਲ ਮੈਂ ਗੱਲ ਕਰਨੀ ਆ, ਸਮੋਸੇ ਵਾਲੀ ਦੁਕਾਨ ਤੇ ਚੱਲੀਏ ਜ਼ਰਾ। ਅੱਛਾ ਉੱਥੇ ਪਿੰਡ 'ਚ ਕੈਫੇ ਬਣਿਆ ਸੀ ਸਮੋਸੇ ਵਾਲਾ। ਅੱਛਾ ਹੁਣ ਉੱਥੇ ਢੋਲ ਵੱਜਣ ਡਿਆ ਸੀ, ਉਹਨਾਂ ਨੂੰ ਉੱਥੇ ਆਰੇ ਲਾਇਆ। ਬੋਬੀ ਰੈਸਲ ਦਾ ਮੈਂ ਗੁੱਟ ਫੜਿਆ, ਚੱਲ ਮੈਂ ਕਿਹਾ ਅੱਗੇ ਲੱਗ, ਤੂੰ ਜਾਣਦੇ ਨਹੀਂ ਜੂਸੀ ਖਾੜਾ ਹੋ ਜਾਣੀ ਉੱਥੇ ਖਾੜਾ ਉੱਥੇ। ਤੇ ਨਾਲ ਇਹ ਕਹਿਤਾ ਕਿ ਬੋਬੀ ਰੈਸਲ ਦੇ ਮੈਂ ਟੋਟੇ ਕਰਨੇ ਆ। ਉਹਨਾਂ ਨੂੰ ਮੈਂ ਇਹ ਕਹਿਤਾ ਬੋਬੀ ਰੈਸਲ ਦੇ ਟੋਟੇ ਕਰਨੇ ਆ। ਤੇ ਉਹਨੂੰ ਮੈਂ ਬੋਬੀ ਰੈਸਲ ਨੂੰ ਏਦਾਂ ਲੈ ਕੇ ਗਿਆ ਤੇ ਮੈਂ ਜਦੋਂ ਏਦਾਂ ਗੁੱਟ ਫੜਿਆ ਨਾ ਤੇ ਬੋਬੀ ਰੈਸਲ ਦੇ ਇਹ ਦਿਖਾਈ ਰਾਤ ਸਾਜੀ ਇੱਧਰ ਦੇਖਣਾ। ਬੋਬੀ ਰੈਸਲ ਨੂੰ ਮੈਂ ਏਦਾਂ ਲਗਾਇਆ, ਮੈਂ ਕਿਹਾ ਚੱਲ। ਤੇ ਲੋਕਾਂ ਦੇ ਜ਼ਿਹਨ 'ਚ ਕੀ ਕਿ ਬੋਬੀ ਰੈਸਲ ਦਾ ਮਿੰਤਰਲਾ ਕਰਨ ਡਿਆ। ਯੂਸੀ ਕੋ ਡਰ ਗਿਆ ਬੋਬੀ ਰੈਸਲ। ਉੱਥੇ ਚਲੇਗਾ ਸਮੋਸੇ ਵਾਲੀ ਦੁਕਾਨ ਤੇ। ਸਟਾਰਟ ਸਮੋਸੇ ਵਾਲੀ ਦੁਕਾਨ ਤੇ ਨਾ ਮੈਂ ਹੁਣ ਦੇਖਿਆ ਆਲੇ ਦੁਆਲੇ ਕੋਈ ਕੈਮਰਾ ਤਾਂ ਨਹੀਂ ਲੱਗਾ, ਨਹੀਂ ਸੀ ਲੱਗਾ। ਉਹਨੂੰ ਮੈਂ ਕਿਹਾ 2 ਪਲੇਟਾਂ ਸਮੋਸਿਆਂ ਦੀਆਂ ਬਣਾ, ਇੱਕ ਬੋਬੀ ਰੈਸਲਰ ਲਈ ਬਣਾ, ਇੱਕ ਮੇਰੇ ਲਈ। ਡਬਲ ਕਿ ਸਿੰਗਲ? ਨਹੀਂ ਡਬਲ। ਅੱਛਾ। ਉਹ ਸਾਜ ਹੀ ਮੈਂ ਨਾ ਰੱਖ ਲਿਆ ਤੇ ਬੂਹਾ ਬੰਦ ਕਰ। ਇੱਧਰ ਲੱਗੇ ਸੀ ਏਦਾਂ ਪੜਦੇ, ਇੱਧਰ ਤਾਂ ਗੱਲ ਸੁਣ, ਪੜਦੇ ਲੱਗੇ ਸੀ, ਪੜਦੇ ਸਾਰੇ ਮੈਂ ਬੰਦ ਕਰਕੇ ਨਾ ਬੋਬੀ ਰੈਸਲਰ ਸਾਹਮਣੇ ਬਿਠਾ ਲਿਆ। ਅੱਛਾ ਇਹ ਕੀ ਹੋਇਆ ਵਿੱਚ? ਰੋਟੀ ਲਾਈ। ਅੱਛਾ ਬੋਬੀ ਰੈਸਲੇ ਵਾਸਤੇ ਬੋਬੀ ਰੈਸਲਰ ਨੂੰ ਮੈਂ ਸਾਹਮਣੇ ਉਸਤਾਦ ਜੀ ਬਿਠਾ ਲਿਆ ਤੇ ਮੈਂ ਇੰਜ ਬੋਬੀ ਰੈਸਲਰ ਨੂੰ ਦੇਖ ਕੇ ਨਾ ਮੈਂ ਕਿਹਾ ਗੱਲ ਸੁਣ ਲੈ ਮੇਰੀ, ਇਹ ਆ ਦੇਖ, ਸਮਝਣ ਦੀ ਕੋਸ਼ਿਸ਼ ਕਰ। ਕਿੰਨਾ ਸ਼ੋ ਹੋ ਗਿਆ? ਚਲੋ ਨਿਕਲੋ, ਚਲੋ ਉਠੋ, ਚੱਲ। ਨਹੀਂ ਉਹ ਗੱਲ ਤਾਂ ਸੁਣੋ। ਉਹ ਨਹੀਂ ਉਸਤਾਦ ਜੀ, ਉਹ ਅੱਗੇ ਆ ਦੇਖੋ ਯਾਰ ਮੈਂ ਭਾਜੀ ਇਹ ਪੰਚ ਲਾਈਨ ਤਾਂ ਸੁਣੋ। ਬੋਬੀ ਦਾ ਕੀਤਾ ਜੋ ਓਏ ਉਠੋ, ਚੱਲ ਨਿਕਲ, ਚੱਲ ਇਹ ਕਿਹੜੀ ਮਾਰ? ਚੱਲ ਬੋਬੀ ਰੈਸਲਰ ਚੱਲ। ਸਾਜੀ ਬੜਾ ਉਲਝ ਚੱਲ। ਉਹ ਆਖਰੀ ਗੱਲ ਆ। ਉਹ ਚੱਲ ਓਏ ਯਾਰ ਮੇਰੀ ਗੱਲ ਚੱਲ ਓਏ, ਚਲੋ। ਉਹ ਬੋਬੀ ਤਬੂਤ 'ਚ ਗਿਆ ਇੱਥੋਂ। ਉਹ ਦੇਖੋ ਸਹੀ ਕਿਦਾਂ ਕੀਤਾ ਕੀ ਸਾਜੀ ਚਲੇ ਗਏ। ਉਸਤਾਦ ਜੀ ਬੋਬੀ ਤਬੂਤ 'ਚ ਗਿਆ। ਇਧਰ ਆ ਜਾ, ਇੱਥੇ ਆ, ਚੱਲ। ਇਹ ਸਮਝੋ। ਅੱਛਾ ਹੁਣ ਦੱਸ ਕਿੱਥੇ ਗਿਆ ਤੂੰ? ਅੱਛਾ ਫੇਰ ਤੂੰ ਬੋਬੀ ਅੱਗੇ ਕੀ ਗਿਣਿਆ ਫਿਰ? ਆ ਘੁਮਾ ਲਓ ਸਾਡੇ। ਨਹੀਂ ਅੱਗੇ ਕੀ ਬਣਿਆ, ਛੇਤੀ ਦੱਸ। ਬਿਠਾ ਲਿਆ ਮੈਂ ਉਹਨੂੰ ਸਾਹਮਣੇ। ਓਕੇ ਮੈਂ ਬੋਬੀ ਰੈਸਲਰ ਨੂੰ ਕਿਹਾ, ਓਕੇ ਮੈਂ ਕਿਹਾ ਦੇਖ ਠੀਕ ਆ, ਮੇਰੀ ਇੱਥੇ ਰਹਿੰਦੀ ਨਹੀਂ ਹੈਗੀ। ਓਕੇ ਤੈਨੂੰ ਜਿਸ ਵੀ ਮਜ਼ਹਬ ਨੂੰ ਤੂੰ ਮੰਨਦਾ ਵਾ, ਤੈਨੂੰ ਉਹਦਾ ਹੀ ਵਾਸਤਾ, ਮੇਰੇ ਕੋ ਹਰ ਉਹਨੇ ਕੀ ਕਿਹਾ? ਮੇਰੇ ਕੋ ਕਹਿੰਦਾ ਹਰ ਜਾ। ਫੇਰ ਉਹਨੇ ਮੈਨੂੰ ਕਿਹਾ ਨੋ। ਓਕੇ ਫੇਰ ਤੇ ਮੈਂ ਆਪਣੇ ਵਾਲੇ ਸਮੋਸੇ ਵੀ ਉਹਨੂੰ ਦੇ ਦਿੱਤੇ। ਮੈਂ ਕਿਹਾ ਵੀ ਪਲੇਟ ਫੇਰ ਉੱਥੋਂ ਵਾਪਸ ਆ ਗਏ। ਜਦੋਂ ਉਹਨੂੰ ਮੈਂ ਸਮੋਸੇ ਆਪਣੇ ਵਾਲੇ ਦੇ ਦਿੱਤੇ ਨਾ, ਮੈਂ ਕਿਹਾ ਹੁਣ ਹੀ ਮੰਨ ਜਾ। ਕਹਿੰਦਾ ਆ ਨਾ ਮਾਰਦੀ ਯਾਰ ਅੱਗੇ ਜਲਦੀ ਕਰ। ਉਹਦੇ ਕੋਲ ਮੈਂ ਮਿੰਤਰਲਾ ਕੀਤਾ ਉਹਦਾ, ਉਹ ਕਹਿੰਦਾ ਖਾੜੇ 'ਚ ਹੀ ਹਰੂੰਗਾ ਜਾ ਕੇ। ਅੱਛਾ ਤੂੰ ਫੇਰ ਖਾੜੇ ਚਲਾ ਗਿਆ।
ਤੇ ਮੈਂ ਉਹਨੂੰ ਉੱਥੋਂ ਲਿਆ ਨਾਲ ਖਾੜੇ ਚਲਾ ਗਿਆ। ਖਾੜੇ ਚਲੇ ਗਏ। ਅੱਛਾ, ਹੁਣ ਇੰਜ ਕਰਕੇ ਖਾੜੇ ਚ ਉਸਤਾਦ ਜੀ ਦੁਬਾਰਾ ਫੇਰ। ਤੁਹਾਡਾ ਭਰਾ ਰੌਲਾ ਪੈਣ ਡਿਆ Okay, okay. ਅੱਲਾ ਢੋਲ ਵੱਜਣ ਡਿਆ, ਓਕੇ, ਲੋਕਾਂ ਨੂੰ ਪਤਾ ਲੱਗ ਗਿਆ ਵੀ ਯੂਸੀ ਵਾਪਸ ਆ ਗਿਆ। ਅੱਛਾ ਮੇਰੀ ਗੱਲ ਸੁਣ, ਇੱਥੇ ਦੇਖ ਮੇਰੇ CH ਦੇ ਨਾਲ ਕੋਈ ਲਫ਼ਜ਼ ਲਿਖਿਆ ਹੈ? ਉਸਤਾਦ ਜੀ ਕਿਤੇ ਕੋਈ ਚੇ ਨਾਲ ਕੋਈ ਲਫ਼ਜ਼ ਲਿਖਿਆ ਹੈ? ਇਹ ਬੇ ਬੜੀ ਸੋਹਣੀ ਬਣੀ, ਤੁਹਾਡੇ ਬੜੇ ਮੁਕੱਦਰਾਂ ਵਾਲੇ ਹੈਂ? ਜਿਹਦੇ ਨਹੀਂ ਕਿਤੇ ਤੈਨੂੰ ਲੱਗਦਾ ਹੋਵੇ ਕੋਈ ਲਿਖਿਆ ਹੋਵੇ। ਉਸਤਾਦ ਜੀ ਮਾਸ਼ਾਅੱਲਾ ਬੜਾ ਸੋਹਣਾ ਮੱਥਾ ਵਾ। ਠੀਕ ਆ, ਇੰਗਲਿਸ਼ ਚ ਤਾਂ ਕੁਛ ਕੋਈ ਇਹਨਾਂ ਦੇ ਕੋਈ ਸਾਡੇ ਨਾਜ਼ਰੀਨ ਦੇ ਕੋਈ ਤੈਨੂੰ ਲੱਗ ਰਿਹਾ ਕਿਤੇ ਕੁਝ? ਨਹੀਂ, ਨਾਜ਼ਰੀਨ ਤਾਂ ਮਾਸ਼ਾਅੱਲਾ ਪਿਆਰ ਕਰਦੇ ਆ ਤੁਹਾਡਾ, ਉਹਨਾਂ ਦੇ ਹੋਰ ਸੁਣਾਓ ਭਾਜੀ? ਅਲਹਮਦੁਲਿਲਾ, ਤੁਸੀਂ ਸੁਣਾਓ ਜੀ। ਠੀਕ। ਉਹ ਹੁਣ ਨਾ ਉਹਨਾਂ ਬੰਦਿਆਂ ਦੇ ਅੱਗੇ ਮੈਂ ਆਪਣੀ ਗੱਲ ਵੀ ਵਿਆਉਣੀ ਸੀ। ਮੇਰਾ ਦਿਲ ਕਰਨ ਦਿਆ ਲਾਗੇ ਆਉਣ ਨੂੰ, ਤੁਹਾਡੇ ਇਹਦੀ ਸਟੋਰੀ ਨਹੀਂ ਮੇਰੇ ਕੋਲ ਸੁਣਨੀ ਆਉਂਦੀ ਆ ਜਾ। ਮੈਨੂੰ ਅੱਛਾ। ਵੇਖ ਕੇ ਕਹਿਣ। ਓਏ ਉਰੇ ਆ, ਆਇਆ ਯਾਰ ਕੁਛ ਓਏ ਆਇਆ ਫਰੀਦ, ਹੁਣ ਦੇਖੀ ਟੋਟੇ ਹੁੰਦੇ ਬੋਬੇ ਰਸਲੇ ਦੇ। ਇੱਥੇ ਬਹਿ ਜਾ, ਆਉਣ ਮੂੰਹ ਕਰ, ਮੂੰਹ ਆਉਣ ਕਰ, ਇਹਨੂੰ ਸੁਣਾ ਸ਼ਾਬਾਸ਼ ਚੱਲ। ਲੋ ਜੀ ਫਰੀਦ ਸਾਹਿਬ, ਮੈਂ ਉਹਦੇ ਅੱਛਾ। ਜਿੱਦਾਂ ਕਰਕੇ ਹੱਥ ਜੋੜੇ ਆ। ਮੈਂ ਤੇਰੇ ਅੱਗੇ ਜੋੜਨਾ, ਇੱਥੇ ਖਤਮ ਕਰ ਦੇਣਾ ਕਿ ਡਾਕਟਰ ਬਿਸਤ ਕਰਵਾ ਕੇ ਰੱਖਤਾ ਈ। ਯਾਰ ਉਹ ਹਰਿਆ ਮੇਰੇ ਕੋਲੋਂ। ਯਾਰ ਕਿੱਥੇ ਹਰਿਆ, ਹਲੇ ਤਾਂ ਤੂੰ ਚਿੱਤਰ ਖਾ ਰਿਹਾ ਪ੍ਰੋਪਰ। ਨਹੀਂ ਹੁਣ ਮੈਂ ਉਹਨੂੰ ਲੈ ਕੇ ਸਮੋਸੇ ਖਵਾ ਕੇ ਉਧਰੋਂ ਲੈ ਤਾਂ ਗਿਆ ਹਰਾਉਣ ਲਈ। ਉਹਨਾਂ ਨੂੰ ਦੱਸ ਫਿਰ ਮੈਨੂੰ। ਉਹਨੂੰ ਸੁਣਾ, ਅੱਗੇ ਸੁਣ, ਅੱਗੇ ਸੁਣ, ਡਰਾਮੇ ਨਾ ਕਰ, ਚੱਲ ਅੱਗੇ ਸੁਣਾ, ਛੇਤੀ ਕਰ, ਚੱਲ ਚੱਲ। ਇੱਧਰ ਆ ਜਾ ਤੂੰ ਵੀ, ਓਏ ਇੱਧਰ ਆਇਆ ਇੱਧਰ ਆ ਜਾ ਤੂੰ ਵੀ। ਇਹ ਪ੍ਰੋਡਿਊਸਰ ਮੈਂ ਪੂਰੀ ਫਿਲਮ ਪ੍ਰੋਡਕਸ਼ਨ ਇੱਥੇ ਇਕੱਠੀ ਕਰ ਲੈਣੀ, ਆ ਜਾ ਆ ਜਾ, ਹਦਾਇਤਕਾਰ ਆ ਜਾ, ਉਹ ਵੀ ਪੈਸਾ ਵਾ ਵੇ ਕਿੱਦਾਂ ਵੇਖਦੇ ਉਹਦੇ ਤੋਂ। ਹਦਾਇਤਕਾਰ ਆ, ਇੱਥੇ ਆ ਜਾ, ਕਿਸੇ ਦਾ ਧੀ ਪੁੱਤ ਕਟਵਾ ਕੇ ਬਹੁਤ ਇੱਥੇ ਆ ਜਾ, ਇੱਥੇ ਚੱਲ। ਇਹਨਾਂ ਨੂੰ ਸੁਣਾ, ਐਨ ਮੂੰਹ ਕਰ, ਆਉਣ ਇੱਥੇ ਬਹਿ, ਇੱਥੇ ਬਹਿ, ਬਹਿ ਇੱਥੇ, ਬਹਿ ਜਾ, ਬਹਿ ਛੇਤੀ ਕਰ, ਚੱਲ ਇਹਨਾਂ ਨੂੰ ਸੁਣਾ, ਇਹਨਾਂ ਨੂੰ ਸੁਣਾ। ਲੋ ਜੀ ਸਾਜ ਉਹਨਾਂ ਦੇ ਅੱਗੇ ਮੈਚ ਕਰਕੇ ਹੱਥ। ਠਹਿਰ ਜਾ ਇੱਕ ਮਿੰਟ, ਇੱਧਰ ਸਿੱਧਾ ਹੋ, ਇੱਥੇ ਆ, ਇੱਥੇ ਹੋ, ਐਨ ਹੋ ਇੱਧਰ ਮੂੰਹ ਕਰ, ਇੱਥੇ ਇਹਨਾਂ ਨੂੰ ਸੁਣਾ, ਚੱਲ ਹਿੱਲੀ ਨਾ। ਉਹ ਕਿਤੇ ਵਾਲ ਹੌਲ। ਆ ਇਹਨਾਂ ਨੂੰ ਸੁਣੋ, ਓਏ ਸਟੋਰੀ ਸੁਣੋ, ਉਹਦੀ ਸਟੋਰੀ ਸੁਣੋ, ਚੱਲ ਚੱਲ ਲੋ ਜੀ ਭਾਜੀ, ਤੇ ਸਹੀ ਤਰ੍ਹਾਂ ਚੱਲ। ਸਮੋਸੇ ਖਾ ਕੇ ਜਦੋਂ ਵਾਪਸ ਆਇਆ, ਚੱਲ। ਸਮੋਸੇ ਖਾਦੇ ਆ ਹਾਂ, ਤੇ ਮੈਂ ਉਹਨਾਂ ਦੋਵਾਂ ਅੱਗੇ ਆ ਜੀ। ਤੁਹਾਡੇ ਭਰਾ ਨੇ ਵੀ ਕਹਿ ਇਹਨਾਂ ਨੂੰ, ਕਹਿ ਤੁਹਾਡੇ ਭਰਾ ਨੇ। ਸਾਜੀ ਇੰਜ ਕਰਕੇ ਉਹਨੂੰ ਸਮੋਸੇ ਖਵਾਇਆ। ਜਦੋਂ ਵਾਪਸੀ ਆਉਣ ਲੱਗੇ ਤੇ ਹਰ ਪਾਸੇ ਰੌਲੇ ਪੈ ਗਏ, ਯੂਸੀ ਯੂਸੀ ਯੂਸੀ। ਤੇ ਬੋਬੀ ਰੈਸਲ ਦੇ ਮੈਂ ਅੱਗੇ ਇੰਜ ਕਰਕੇ ਹੱਥ ਜੋੜੇ। ਤੁਹਾਡੇ ਭਰਾ ਨੇ, ਤੁਹਾਡੇ ਭਰਾ ਨੇ ਅੰਜ ਹੱਥ ਜੋੜੇ ਕਹਿ, ਇਹਨਾਂ ਨੂੰ ਕਹਿ ਤੁਹਾਡੇ ਭਰਾ ਨੇ। ਅਸੀਂ ਤੇਰੇ ਅੱਗੇ ਹੱਥ ਜੋੜਦੇ ਆ, ਆਪ ਤਿਆਰੀ ਕਰਿਆ ਕਰ। ਉਹ ਸਟੋਰੀ ਸੁਣਨੀ ਆ, ਚੁੱਪ ਕਰਕੇ ਸੁਣਨੀ ਆ, ਸੁਣ, ਗੌਰ ਨਾਲ ਸੁਣ, ਤੁਹਾਡਾ ਪਤਾ ਲੱਗਣਾ ਚਾਹੀਦਾ, ਤੁਸੀਂ ਗੌਰ ਨਾਲ ਸੁਣਨਾ, ਤਵੱਜੋ ਇੱਧਰ ਸਾਰੀ। ਚੱਲ ਓਏ ਅਸੀਂ ਚੱਲ ਸਮੋਸੇ ਖਾ ਕੇ ਜੀ ਖਾੜੇ ਚ ਆ ਗਏ ਸੁਣਾ ਇਹਨਾਂ ਨੂੰ। ਤੇ ਹਰ ਪਾਸੇ ਧੁੰਮਾਂ ਪੈ ਗਈਆਂ ਯੂਸੀ ਦੀਆਂ ਕਿ ਯੂਸੀ ਲੈ ਦੇ ਗਿਆ ਵਸਤਾਨ ਜੀ, ਤੇ ਰੌਲੇ ਚੜੇ ਨੇ। ਲਓ ਜੀ ਤੁਹਾਡਾ ਨਾ ਇੰਜ ਕਰਕੇ ਬਦਮਾਸ਼ੀ ਨਾਲ ਪੂਰੇ ਪੈਰ ਨਾਲ ਹੱਥ ਰੱਖਿਆ। ਰੁਕਣਾ ਨਹੀਂ, ਰੁਕਣਾ ਨਹੀਂ। ਗੌਰ ਦੇਖੋ। ਹਾਂ ਇੱਥੇ ਗੌਰ, ਗੌਰ ਨਾਲ ਸਟੋਰੀ ਸੁਣਾ, ਚੱਲ ਆ ਜਾ, ਚੱਲ 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 ਸ਼ੁਰੂ ਕਰ, ਉਹ ਮੇਰੇ ਕੋ ਹਰ ਗਏ। ਆ ਜਾ, ਉਹਦੇ ਅੱਗੇ ਮੈਂ ਇੰਜ ਅਸੀਂ ਵੀ ਕਰਕੇ ਆਪ ਤੇਰੇ ਕੋਲ। ਆ ਜਾ, ਆ ਜਾ। ਰੌਲਾ ਪੈ ਗਿਆ। ਤੁਹਾਡੇ ਭਰਾ ਨੇ ਇੰਜ ਕਰਕੇ ਹੱਥ ਜੋੜੇ, ਹਰ ਪਾਸੇ ਧੁੰਮਾਂ ਪੈ ਗਈਆਂ, ਯੂਸੀ ਯੂਸੀ ਯੂਸੀ। ਅੱਛਾ ਬਗਲਗਿਰੀ ਉੱਥੇ ਵੀ ਇਦਾਂ ਹੀ ਸੀਗੀ? ਦੱਸ ਦੇ, ਅਟੂਸੇ ਉੱਥੋਂ ਵੀ ਆਉਂਦੇ ਸੀ ਇਦਾਂ? ਨਹੀਂ, ਇਹਨੇ ਤਾਂ ਲੜਾਈ ਲੜੀ ਆ, ਤੈਨੂੰ ਭਲਵਾਨ ਨੇ ਇੱਕ ਵਾਰੀ ਨਹੀਂ ਕਿਹਾ ਕਿ ਤੇਰੇ ਮੂੰਹ 'ਚ ਬੜੀ ਬੋ ਹੁੰਦੀ ਹੈ? ਕੋਈ ਨਹੀਂ, ਕੋਈ ਗੱਲ ਹੋਈ। ਭਲਵਾਨ ਨੇ ਕੋਈ ਸਾਬਣ ਰეკਮੈਂਡ ਨਹੀਂ ਕੀਤਾ? ਉਹ ਅੰਗਰੇਜ਼ ਹੁੰਦੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ। ਅੰਗਰੇਜ਼ ਤੇ ਉਹਨਾਂ ਦੇ ਦਿਮਾਗ ਮਰੇ ਹੁੰਦੇ। ਨਹੀਂ ਆ ਬਗਲਾ ਤੁਸੀਂ ਕਹਿੰਦੇ, ਅੰਗਰੇਜ਼ ਤਾਂ ਨਹੀਂ ਕਹਿੰਦੇ। ਅਖਾੜੇ 'ਚ ਕਿਤੇ ਕੋਈ ਅਗਰਬੱਤੀ ਲਾਈ ਹੋਈ ਸੀਗੀ? ਨਹੀਂ, ਕਿਸੇ ਵੇਲੇ ਨਹੀਂ ਆਈ? ਭਲਵਾਨ ਦਾ ਦਿਮਾਗ ਬੰਦ ਸੀ, ਨੱਕ 'ਚੋਂ ਨੇ ਕੀ ਤਮਾਕੂ ਲਿਆ ਸੀ, ਕੀ ਸੀ? ਨਹੀਂ, ਜਦੋਂ ਤੂੰ ਲੜਨ ਆਇਆ ਸੀ ਉਹ ਸਪਰੇਅ ਵਾਲਾ ਵੀ ਫਿਰ ਰਿਹਾ ਸੀ। ਆਹੋ ਹੈ ਕਿਤੇ ਕੋਈ ਨਹਾ ਨੂੰ ਜਾਈਦਾ ਹੁੰਦਾ, ਤੈਨੂੰ ਪਤਾ। ਅੱਛਾ ਮੈਂ ਕਿਹਾ ਸਟੋਰੀ ਸੁਣਾ। ਜੀ ਜੀ, ਉਹੀ ਤੂੰ ਉਹਨਾਂ ਦੀ ਸੁਣਨ ਲੱਗ ਪਿਆ, ਉਹਨਾਂ ਨੂੰ ਸੁਣਾ, ਅੱਗੇ ਅੱਗੇ ਦੱਸ ਉਹਨਾਂ ਨੂੰ ਕੀ ਹੋਇਆ, ਚੱਲ। ਉਹ ਯਾਰ ਮੈਂ ਬੋਬੀ ਰੈਸਲ ਦਾ ਮਿੰਤਰਲਾ ਕੀਤਾ, ਮੈਂ ਕਿਹਾ ਯਾਰ ਮੇਰੇ ਕੋ ਹਰ ਜਾ, ਆਹੋ ਮੇਰੀ ਰਹਿੰਦੀ ਨਹੀਂ ਹੈਗੀ ਇੱਥੇ। ਆਹੋ, ਨਹੀਂ ਰਹਿੰਦੀ ਨਹੀਂ। ਹੈ ਤੇ ਉਸੇ ਟਾਈਮ ਉਹ ਇੰਨੀਆਂ ਉਹਨੇ ਗੱਲਾਂ ਬਾਤਾਂ ਮੇਰੇ ਕੋਲ ਸੁਣੀਆਂ ਵਾ, ਤੇ ਮੈਂ ਉਹਦੇ ਹੱਥਰੂ ਨਿਕਲਣ ਲੱਗ ਪਏ। ਤੁਹਾਡੇ ਵੀ ਹੁਣ ਨਿਕਲਣ ਵਾਲੇ। ਅੱਗੋਂ ਉਹਨੂੰ ਕੜਿੰਗੀ ਪਾ ਕੇ ਥੱਲੇ ਸਿੱਟ ਲਿਆ, ਉਹਦੇ ਮੈਂ ਉੱਪਰ ਬਹਿ ਗਿਆ। ਅੱਛਾ, ਉਹਨੇ ਬਾਅਦ ਦੇ ਵਿੱਚ ਉੱਠਿਆ, ਉਹਨੇ ਮੇਰਾ ਹੱਥ ਫੜ ਕੇ ਖੜਾ ਕਰ ਦਿੱਤਾ। ਉਹਨੇ ਕਿਹਾ ਯੂਸੀ ਜਿੱਤ ਗਿਆ, ਲੈ ਦੇ ਗਿਆ ਯੂਸੀ। ਲੋ ਜੀ, ਵਾਹ ਵਾਹ ਮੁੱਕ ਗਈ ਆ, ਵਾਹ ਵਾਹ। ਮੁੱਕ ਗਈ ਆ। ਹਾਂਜੀ, ਚੱਲ ਸਿੱਧਾ ਹੋ ਜਾ, ਆ ਜਾਓ ਇੱਧਰ ਆਪਣੀ, ਚੱਲ ਆ ਜਾਓ। ਲੋ ਜੀ, ਇਹ ਵੈਸੇ ਮੁੱਕੀ ਨਹੀਂ ਆ, ਤੂੰ ਆਪਣੀ ਉਸਤਾਦੀ ਨਾਲ ਮੁਕਾਈ ਆ, ਮੁੱਕੀ ਨਹੀਂ ਸੀ। ਸਾਡਾ ਭਰਾ ਜੋ ਲੜਦਾ ਨਾ, ਮੇਰਾ ਭਰਾ ਨਾ ਕਹੀਂ, ਮੇਰਾ ਭਰਾ ਨਾ ਕਹੀਂ, ਹੁਣ ਮੇਰਾ ਭਰਾ ਨਹੀਂਗਾ, ਮੇਰਾ ਭਰਾ ਨਹੀਂ ਕੋਈ ਵੀ। ਉਹ ਚੱਲ ਮਰੇ ਉਧਰ ਮੂੰਗੀ ਖਾਦੀ ਦਬਾ ਦਬਾ ਆਕੜ ਜਾਂਦਾ। ਆ ਜਾ ਇੱਧਰ। ਲੋਹੇ ਨੂੰ ਜਦੋਂ ਮਾਰਨਾ ਫਿਰ ਸੱਟਾਂ ਆਪਣੇ ਹੱਥਾਂ ਤੇ ਲੱਗਣੀਆਂ ਬਾਅਦ
ਲੋ ਜੀ ਉਸਤਾਦ ਜੀ, ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਰੌਲਾ ਪੈ ਗਿਆ ਵੀ ਯੂਸੀ ਨੇ ਭਲਵਾਨ ਵੀ ਲੈ ਦੇ ਗਿਆ। ਤੂੰ ਮੁਕਾਤੀ ਸੀ ਨਾ ਛੇੜ। ਤੁਸੀਂ ਮਾਫੀ ਦੇ ਦੇ, ਤੇਰੀ ਵਜ੍ਹਾ ਤੋਂ ਸਾਡੇ ਇਸ ਕਿਸਮ ਦੀ ਲਾਸ਼ਾਂ ਪੈ ਗਈਆਂ ਵਾ। ਤੈਨੂੰ ਵਾਪਸ ਨਹੀਂ ਆਉਣਾ ਮੈਂ। ਨਹੀਂ ਉਹ ਤੂੰ ਵਾਪਸ ਆ ਗਿਆ, ਢੋਲ ਵੱਜ ਗਿਆ, ਤੈਨੂੰ ਲੱਖ ਰੁਪਇਆ ਨਾਮ ਹੋ ਗਿਆ, ਬੋਬੇ ਰੈਸਲਰ ਦੇ ਤੇਰੇ ਬੈਨਰ ਲੱਗ ਗਏ, ਤੇਰੀ ਪੱਟੀ ਚੱਲ ਗਈ ਆ, ਓਕੇ ਆ ਹਾਂਜੀ। ਬਸ। ਪਤਾ ਲੱਗ ਗਿਆ ਦੁਨੀਆ ਨੂੰ ਕਿ ਤੁਹਾਡੇ ਸਾਨੂੰ ਭਰਾ ਵੀ। ਦਾ ਕੀ ਮੁਕਾਮ ਹੈਗਾ ਸੀ ਉਸ ਇਲਾਕੇ 'ਚ। ਹਰ ਪਾਸੇ ਰੌਲੇ, ਯੂਸੀ ਚਾਵਾਂ ਚੱਲਣ ਡੀਆਂ, ਬੋਤਲਾਂ ਚੱਲਣ ਡੀਆਂ, ਕੋਈ ਆਈਸਕ੍ਰੀਮਾਂ ਖਾ ਰਿਹਾ, ਕਿਹਦੇ ਪੱਲਿਓ? ਯੂਸੀ ਦੇ ਪੱਲਿਓ। ਸ਼ਵਾਰਮੇ ਉੱਥੇ ਚੱਲਣ ਲੱਗ ਪਿਆ, ਕਿਹਦੇ ਪੱਲਿਓ? ਯੂਸੀ ਦੇ ਪੱਲਿਓ। ਗੋਰ ਬਰਗਰ ਉੱਥੇ ਉਹ ਖਾਦੇ ਗਏ ਜਿਹਦਾ ਕੋਈ ਹਿਸਾਬ ਨਹੀਂ। ਲੋਕੀ ਖਾ ਰਹੇ, ਯੂਸੀ ਦਲੀਆ ਖਾ ਰਿਹਾ, ਕਿਉਂਕਿ ਬੋਬੇ ਰੈਸਲਰ ਵੀੜੀ ਕੱਢ ਗਿਆ ਸਾਰਾ। ਉਹਨੇ ਮਾਰਿਆ ਉਹਨੇ ਇਸ ਕਿਸਮ ਦਾ ਬਣਾ ਕੇ। ਬਹੁਤ ਸੋਹਣਾ। ਕੁੜਦਾ ਲੜਾਈਆਂ 'ਚ ਫਿਰ ਤੈਨੂੰ ਪਤਾ ਵਾਧੇ ਘਾਟੇ ਹੁੰਦੇ ਆ। ਤੁਹਾਨੂੰ ਮੈਂ ਕਿਹਾ ਸੀ ਮੇਰੇ ਤੇ ਨਾ ਹੱਥ ਚੁੱਕੋ ਲੋਹੇ ਤੇ, ਤੁਸੀਂ ਹੱਥ ਚੁੱਕਣ ਡਏ ਹੋ। ਕਿੱਥੇ ਇਹ ਕਿਹੜਾ ਲੋਇਆ ਜਿਹ 'ਚ ਇੰਨੇ ਛਿੱਟੇ ਪੈਂਦੇ। ਪਰ ਹਲੇ ਤੇ ਜਿਹੜੀ ਤੇਰੀ ਸਟੋਰੀ ਸੀ ਉੱਥੋਂ ਤੱਕ ਰਹਿਣ ਦੇ, ਕਿਹੜੀ ਗੱਲ ਨਾ ਬਤਾ। ਇਹ ਤੁਸੀਂ ਇਹਨੂੰ ਸਾਰੀ ਤੁਸੀਂ ਦੱਸੀ? ਸਰ ਮੈਂ ਦੇਖੋ, ਮੇਰੀ ਤੇ ਕਲਮ ਉੱਥੇ ਹੀ ਟੁੱਟ ਗਈ ਸੀ ਜਿੱਥੇ ਇਹਨੇ 2-3 ਵਾਰੀ ਮਾਰ ਖਾ ਲਈ। ਅੱਬਾ ਜੀ ਨੂੰ ਮੈਂ ਬੁਲਾਇਆ ਸੀ, ਠੀਕ ਹੈ। ਸਾਰੀ ਤਿਆਰੀ ਇਹਨੇ ਕਰਾਈ ਆ ਕੋਲ ਬੈਠ ਕੇ ਕਿ ਤੂੰ ਏਦਾਂ ਆਉਣਾ। ਅਨਰੋਦੀ ਜੁੱਤੀ ਵੀ ਇਹਨੇ ਕਹੀ ਆ, ਸੂਟ ਵੀ, ਬੱਗੀ ਵੀ ਇਹਨੇ ਪਾਈ ਆ। ਹੁਣ ਮੁੱਕਰ ਗਿਆ। ਇਹਨੇ ਬੱਗੀ ਤੇ ਗੱਲਾਂ ਬਣਾਈਆਂ ਸੀ ਕਿ ਜਿਹੜੀ ਹੁਣ ਉਹ ਵੀ ਜਿਹੇ ਚੋਂ ਨਿਕਲ ਗਈਆਂ ਵਾ। ਉਹ ਮੈਨੂੰ ਵੀ ਪੋਣੀਆਂ ਨਹੀਂ ਗੱਲਾਂ ਨਹੀਂ, ਉਹਦੀ ਸਟੋਰੀ ਸੀ ਯੂਪੀ ਵਾਲੀ। ਹਾਂਜੀ ਤੁਸੀਂ ਕਿਹਾ ਸੀ ਕਿ ਤੁਸੀਂ ਆਹ ਗੱਲ ਕਹੀਓ, ਮੈਂ ਤੁਹਾਨੂੰ 3-4 ਗੱਲਾਂ ਅੱਗੇ ਕਰੂੰਗਾ। ਉੱਥੇ ਬੈਠੇ ਬੈਠੇ ਤੁਸੀਂ ਭੁੱਲ ਗਏ ਪਤਾ ਨਹੀਂ। ਔਰ ਤੂੰ ਕਿਹਾ ਉਹ ਲਾਈਨ ਕਹੀ, ਇਹਨਾਂ ਨੂੰ ਪੁੱਛੋ ਇਹਨੂੰ। ਜਦੋਂ ਤੱਕ ਸਟੋਰੀ ਐ ਬੈਠਾ ਸੋਚ ਰਿਹਾ ਸੀ, 3 ਚਾਹਾਂ ਪੀ ਗਿਆ। ਹਾਂਜੀ ਸਟੋਰੀ ਸਾਰੀ ਸਹੀ ਦੱਸੀ ਸੀ। ਉਹ ਬਾਵਾਂ ਅੱਗੋਂ ਉਹਨੂੰ ਆਪਣੀ ਵੀ ਕੋਈ ਬਦਮਾਸ਼ੀ ਜਿਹੜੀ ਵਿੱਚ ਜਾਗ ਜਾਂਦੀ ਫਿਰ। ਫਿਲਪਤੀ ਬਦਮਾਸ਼ ਨਾ ਬਣ, ਸਕ੍ਰਿਪਟਡ ਬਣ ਹਲੇ। ਗਿੱਟੇ ਛਿਲੇ ਵਰਗਾ ਮੂੰਹ ਆ ਤੁਹਾਡਾ। ਮੈਂ ਤੁਹਾਨੂੰ ਜੈਨੂਇਨ ਦੱਸਣਾ ਕਿ ਚਾਵਾਂ ਕੋਈ ਨਹੀਂ ਪੀਤੀਆਂ। ਹੁਣ ਓਰੀਜਨਲ ਕੈਮਰੇ ਲੱਗੇ ਆ, ਚਾਹ ਪੀਤੀ ਹੋਵੇ ਤਾਂ ਉਸੇ ਟਾਈਮ ਰੀਪਲੇ 'ਚ ਆ ਜਾਣਾ। ਜਿਹੜਾ ਇਦਾਂ ਕਰਕੇ ਨਹੀਂ ਦਿਖਾਉਂਦੇ ਸਾਜੀ, ਉਹ ਕੱਢੀਓ ਇਦਾਂ ਕਰਕੇ। ਦੇਖੋ ਮੈਂ ਕਿ ਵੀ ਚਾਹ ਪੀਤੀ ਹੈ ਸ਼ੋਅ ਦੇ ਵਿੱਚ, ਜਾਂ ਸੋਚਣ ਲੱਗੇ ਸਟੋਰੀ। ਇਹ ਓਰੀਜਨਲ ਵਾਕਿਆ ਮੈਂ ਆਪਣਾ ਵਾ। ਯੂਸੀ ਨੇ, ਤੁਹਾਡੇ ਭਰਾ ਨੇ ਅੱਜ ਤਾਈਂ ਉਹ ਗੱਲ ਕੀਤੀ ਨਹੀਂ ਹੈਗੀ ਜਿਹਦੇ ਵਿੱਚ ਕੋਈ ਸਿਰ ਪੈਰ ਨਾ ਹੋਵੇ। ਉਹ ਤੁਹਾਡਾ ਭਰਾ ਨਾ ਕਹੀ ਜਾ ਯਾਰ, ਤੇਰੀ ਮਿਹਰਬਾਨੀ। ਯਾਰ ਉਹ ਤਖੱਲਸ ਹੈਗਾ, ਵਾਕਫ ਆ ਮੇਰੇ। ਯਾਰ ਇਹ ਨਾ ਇਹਦੀ ਗੱਲ ਕਰਾ, ਇੰਡੀਆ 'ਚ ਫੋਨ ਰਾਬਤਾ ਕਰ ਜਵੇਦ ਅਖਤਰ ਸਾਹਿਬ ਨਾਲ। ਹਾਂ ਠੀਕ। ਉਹਦੇ ਕੋਈ ਦੀਆਂ ਸਟੋਰੀਆਂ ਲਿਖਾਇਆ ਕਰੋ। ਸਾਜੂ ਤੇ ਗਾਣੇ ਕੋਲ ਲਿਖਦੇ ਆ। ਉਹ ਨਹੀਂ, ਫਿਲਮਾਂ ਵੀ ਲਿਖਦੇ। ਜਵੇਦ ਅਖਤਰ ਸਾਹਿਬ, ਹਾਂ ਤੇ ਮੇਰਾ ਨੰਬਰ ਦੇ ਦਿਓ ਤੁਸੀਂ ਉਹਨਾਂ ਨੂੰ। ਨੰਬਰ ਹੈ ਨਾ ਮੇਰਾ। ਤੂੰ ਉਹਨੂੰ ਕਾਲ ਵੀ ਤੇ ਮੈਸੇਜ ਨਾ ਕਰੀ ਜਾਈ। ਹਾਂ ਭਾਈ। ਚੁਗਤ ਗੁਲਜ਼ਾਰ ਸਾਹਿਬ ਕੋ ਫਿਲਮ ਲਿਖਾ ਕੇ ਦੇ ਯਾਰ। ਗੁਲਜ਼ਾਰ ਸਾਹਿਬ ਉਹ ਉਹਨਾਂ ਨੇ ਵੇਖਣਾ ਵੀ ਹੀਰੋ ਕਿਹੜਾ ਜਿਹਦੇ ਤੇ ਬਣਨੀ ਤੇ ਕੀ ਹੋਇਆ ਨਹੀਂ ਮੈਨੂੰ? ਨਹੀਂ, ਉਹ ਉਹਨਾਂ ਨੇ ਲਿਖ ਲਿਆ, ਉਹਦੇ ਹਿਸਾਬ ਨਾਲ ਲਿਖ ਲੈਣਾ। ਇਹਦੇ ਮਿਆਰ ਤੇ ਪੂਰੇ ਉਤਰ ਹੁਣ, ਬਸ ਬਾਕੀ ਕੱਖ ਹੈ। ਕੋਈ ਲਵ ਸਟੋਰੀ ਬਣਾਓ ਮੇਰੇ ਤੇ, ਜੇ ਕੋਈ ਬਣਾਉਣੀ ਫਿਲਮ ਤੇ, ਕੋਈ ਮੈਨੂੰ ਟੀਵੀ ਤੇ ਲਿਆਉਣਾ ਫਿਰ ਲਵ ਸਟੋਰੀ ਅੰਦਰ। ਲਵ ਸਟੋਰੀ ਬਣਾ ਲੈਣੇ ਆ, ਠੀਕ ਹੈ ਜੀ। ਪਿੰਡ 'ਚ ਇੱਕ ਬੰਦਾ ਵਾ ਹੀਰੋ, ਠੀਕ ਹੈ ਜੀ। 4 ਜਵਾਨ ਭੈਣਾਂ ਨੇ ਉਹਦੀਆਂ, ਕੰਮਕਾਰ ਉਹਦਾ ਹੈ ਕੋਈ ਲਵ। ਹੀਰੋ ਦੀਆਂ 4 ਭੈਣਾਂ। ਹਾਂਜੀ, ਉਹ ਅੱਗੋਂ ਪਿਆਰ ਕਰਦੀਆਂ ਨੇ ਮੁੰਡਿਆਂ ਦੇ ਨਾਲ, ਤੇ ਲਵ ਸਟੋਰੀ ਆ ਗਈ ਨਾ। ਓਹ ਹਾਂ, ਤੇ ਲਵ ਸਟੋਰੀ ਬਣਾਉਣੀ ਹੈ। ਫੇਸ ਵੀ ਸਾਰਾ ਹੀ ਉਹ ਹੀ। 4 ਭੈਣਾਂ ਨੇ, ਚਾਰੇ ਹੀ 4 ਅੱਗੇ ਦੋਸਤ ਨੇ, ਆਪਸ 'ਚ ਮੁੰਡੇ, ਉਹਨਾਂ ਨਾਲ ਪਿਆਰ ਕਰਦੀਆਂ ਨੇ। ਇੱਥੋਂ ਤੂੰ ਕਹਿੰਦਾ ਲਵ ਸਟੋਰੀ, ਇਹ ਲਵ ਸਟੋਰੀ ਉਹਨਾਂ ਦੀ ਸ਼ੁਰੂ ਹੋਈ। ਨਹੀਂ ਮੇਰੀ ਵੀ ਵਿੱਚ ਪਾਉਣੀ ਨਾ, ਕਿ ਮੈਂ ਮੇਰੇ ਨਾਲ ਵੀ ਵਿੱਚੋਂ ਕੋਈ ਲਵ ਸਟੋਰੀ। ਨਹੀਂ ਇਹ ਲਵ ਸਟੋਰੀ ਇੱਕ ਸਾਈਡ ਤੇ ਲਵ ਸਟੋਰੀ ਹੋਣੀ ਨਾ। ਲਵ ਸਟੋਰੀ ਚੱਲਦੀ ਪਈ, ਤੂੰ ਇੱਕ ਲਵ ਸਟੋਰੀ ਕੀ, ਮੈਂ 4 ਪਾਤੀਆਂ ਨੇ ਵਿੱਚ। ਹਾਂ ਠੀਕ ਆ ਜੀ। ਮੇਰੇ ਤੇ ਫਿਲਮ ਕਿਸ ਟਾਈਮ ਬਣੀ? ਉਹ ਯਾਰ ਤੇਰੀ ਵਜ੍ਹਾ ਤੋਂ ਤੇ ਉਹਨਾਂ ਦੇ ਵਿਆਹ ਨਹੀਂ ਹੁੰਦੇ। ਅਸਲ ਮੇਨ ਹੈ ਹੀ ਤੂੰ ਆ। ਇਮਲੀ ਬਾਦਸ਼ਾਹ ਤੂੰ ਮੈਂ ਜੇਲਾਂ 'ਚ ਮੈਂ ਤੂੰ ਨਹੀਂ ਤੂੰ ਉਹਨਾਂ ਨੂੰ ਕਹਿ ਰਿਹਾ ਕਿ ਨਹੀਂ ਮੈਂ ਇਹਨਾਂ ਨਾਲ ਨਹੀਂ ਕਰਨਾ ਵਿਆਹ, ਮੈਂ ਕਿਸੇ ਪੜ੍ਹੇ ਲਿਖਿਆ ਨਾ, ਇਹ ਵਾਰਾ ਮੁੰਡੇ ਨੇ, ਇਹ ਉਹ, ਮੈਂ ਨਹੀਂ ਇਹਨਾਂ ਨਾਲ ਕਰਨਾ। ਓਕੇ ਹੋ ਗਿਆ। ਤੂੰ ਸ਼ਾਮ ਨੂੰ ਫਾਈਟ ਫੂਡ ਹੈ ਮੇਰੀ ਬਹੁਤ, ਤੇ ਮੈਂ ਯਾਨੀ ਕਿ ਉਹਦੇ ਵਿੱਚ ਕੋਈ ਕੱਪੜੇ ਛੱਪੜੇ ਅੱਛੇ, ਪੈਂਟ ਕੋਟ, ਸਾਰਾ ਟਾਈ ਸ਼ਾਈ। ਯਾਰ ਜ਼ਾਹਰੀ ਗੱਲ ਆ, ਤੂੰ ਗੱਲ ਇਹ ਹੈ ਕਿ ਤੂੰ ਉਹਨਾਂ ਦੇ ਨਾਲ ਬਹਿ ਕੇ ਤੇ ਇੱਕ ਡਾਇਲੌਗਸ ਵੀ ਤੇ ਕਰਨੇ ਨਾ, ਮੀਟਿੰਗ ਕਰਨੀ ਹੈ। ਨਹੀਂ ਮੇਰੇ ਆਪਣੇ ਜ਼ਾਤੀ ਡਾਇਲੌਗ ਵੀ ਹੋਣ ਨਾ, ਪਹਾੜੀ ਇਲਾਕੇ ਦੇ ਵਿੱਚ ਬਰਫ਼ ਵਾਲੀ ਸਾਈਡਾਂ ਤੇ ਮੇਰੇ ਗਾਣੇ ਹੋਣ ਯਾਰ ਇੰਜ ਕਰਕੇ, ਬ੍ਰਾਜ਼ੀਲ ਵਾਲੀ ਸਾਈਡ ਉਹ ਤੇ ਆਪੇ ਕਰਨਗੇ। ਉਹ ਬਹੁਤ ਗਾਣੇ ਉਹਨਾਂ ਨੇ ਕਰਨੇ ਆ। ਤੂੰ ਗਾਣੇ ਦੇ ਐਂਡ ਤੇ ਜਦੋਂ ਗਾਣਾ ਮੁੱਕਦਾ ਨਾ, ਉੱਥੇ ਸਿਰਫ ਜਾ ਕੇ ਕਹਿਣਾ ਕਿ ਮੈਂ ਦੇਖ ਲਿਆ। ਹਾਂ ਬਸ ਜਿਹੜਾ ਕੰਮ ਇਹ ਵਾ। ਇਹ 4 ਵਾਰੀ ਇਹੀ ਕਹਿਣਾ ਮੈਂ। ਜਾਂ ਇਹ ਕਹਿਣਾ ਇਸ ਦਿਨ ਕੇ लिए पाला पोसा था। ਹਾਂ ਬਸ हाँ बस, ਤੂੰ या रक्षे अपने ना। कपड़े फाड़ के कहना आज मुझे काश अपने माँ बाप के साथ मैं भी मर गया होता। ਹਾਂ ਇਹ ਰਕਸ਼ੇ ਵਾਲਾ ਵਾ ਨਾ। ਇਹ ਜਦੋਂ ਆਉਣਾ ਮੈਂ ਇੰਜ ਕਰਕੇ ਪਾਰਕ ਦੇ ਆਲੇ ਦੁਆਲੇ। ਏਦਾਂ ਕਰ ਲਓ, ਇੱਥੇ ਤਾਂ ਗਰਮੀ ਬੜੀ ਆ, ਸ਼ੂਟਿੰਗ ਸਾਰੀ ਸਿੰਗਾਪੁਰ ਰੱਖ ਦੋ। ਨੈਣ ਨਕਸ਼ ਬੜੇ ਕਾਊਂਟ ਕਰਦੇ ਆ। ਉਹ ਤੇ ਬਾਅਦ ਦੀ ਗੱਲ ਆ। ਵੀਰੇ ਜੀ ਨੈਣ ਨਕਸ਼ ਮਿੱਠਾ ਭਾਈ,
ਬੋ ਦਾ ਵੀ ਜੇ ਰੌਲਾ ਨੈਣ ਨਕਸ਼ੇ ਦਾ ਰੌਲਾ ਨਾ 4 ਭੈਣਾਂ ਦਾ ਕੱਲਾ ਭਰਾ ਤੇ ਅੱਗੋਂ ਵੀ ਬਾਅਦ ਭੈਣਾਂ ਜਿਹੜੇ ਕਹਿੰਦਾ ਸਾਡਾ ਵੀਰ ਜਿੱਥੇ ਗਏਗਾ ਸੀ ਉੱਥੇ ਵਿਆਹ ਕਰਨਾ। ਇਹ ਕਿਹਾ ਭੈਣਾਂ ਨੇ? ਭੈਣਾਂ ਹੀ ਕਹਿਣਗੀਆਂ ਨਾ। ਯਾਨੀ ਕਿਹੜਾ ਦੇਣਗੀਆਂ ਭਰਾ ਨੂੰ? ਤੇਰੇ ਬੜੇ ਟੋਰੀ ਸੀਨ ਨਿਕਲਨੇ ਆ ਜੇ ਤੇ ਬਣਾਉਣੇ। ਯੂਸੀ ਸਾਰੀ ਮੈਂ ਹੁਣ ਮੁਕੰਮਲ ਪ੍ਰੋਪਰ ਤੌਰ ਤੇ ਫਿਲਮ ਕਰਨਾ ਚਾਹ ਰਿਹਾ ਵਾਂ, ਸ਼ੋਵਾਂ ਤੋਂ ਹਟ ਕੇ ਇੱਧਰ ਹੀ ਸਾਈਡਾਂ ਤੋਂ ਹਟ ਕੇ ਮੈਂ ਪ੍ਰੋਪਰ ਫਿਲਮ ਕਰਨਾ ਚਾਹ ਅੱਛਾ ਰਿਹਾ। ਤੂੰ ਚਾਹੁੰਦਾ ਕਿ ਤੂੰ ਹੀਰੋ ਤੇ ਹੀਰੋਇਨ ਤੇਰੇ ਨਾਲ ਲਵ ਸਟੋਰੀ ਹੋਵੇ? ਵੈਦ ਮੁਰਾ ਟੈਪ ਐਦਾਂ ਕਹਿ ਨਾ ਏਦਾਂ ਤੂੰ। ਕਹਿ ਨਾ। ਅੱਛਾ। ਪਹਿਲੋਂ ਦੱਸਦਾ ਤੂੰ। ਲਓ ਜੀ ਇਹ ਵੀ ਫਿਲਮ ਸਟੋਰੀ ਮੇਰੇ ਜ਼ਿਹਨ ਚ ਆ ਆਹਾ ਲਵ ਸਟੋਰੀ, ਕਿਆ ਵੱਡੀ ਕਹਿ- ਲਵ ਸਟੋਰੀ। ਚਲੋ ਜੀ। ਇਸ ਤਰ੍ਹਾਂ ਦਾ ਕੁੜੀ ਦਾ ਪਿਆਰ ਤੇਰੇ ਨਾਲ ਵਹਾ ਦਿਆਂਗਾ ਕਿ ਮਿਸਾਲ ਕਾਇਮ ਹੋ ਜਾਏਗੀ। ਵਾਰੇ ਵਾਹ। ਮੈਂ ਕਹਿੰਦਾ ਫਿਲਮ ਸ਼ੁਰੂ ਹੋਈ ਆ ਤੇ ਤੇਰੇ ਨਾਲ ਉਹਦਾ ਮੁਹੱਬਤ ਬਾਗ 'ਚ ਇੱਕ ਗਾਣਾ ਹੋ ਰਿਹਾ, ਉਹ ਨਹੀਂ ਦੇਖਾ ਇੱਕ ਖਾਬ, ਉਹ ਜਿਹੜੇ ਉੱਥੇ ਸ਼ੂਟ ਹੋਇਆ ਜਿੱਥੇ ਗੇਂਦੇ ਦੇ ਫੁੱਲ ਨੇ ਸਾਰੇ, ਵਾਹ ਵਾਹ ਉਹ ਬੜਾ ਉਸ ਜਗ੍ਹਾ ਤੇ ਜਾ ਕੇ ਸ਼ੂਟ ਹੋਇਆ। ਠੀਕ ਹੋ ਗਿਆ। ਗਾਣੇ ਦੇ ਪਹਿਲੇ ਅੰਤਰੇ ਦੇ ਵਿੱਚ ਫਾਇਰਿੰਗ ਹੋਈ ਆ, ਹੀਰੋ ਨੇ ਦੇਖਿਆ, ਹੀਰੋਇਨ ਨੇ ਦੇਖਿਆ ਕੀ ਹੋਇਆ, ਉਹਨੇ ਦੇਖਿਆ ਤੇ ਯੂਸੀ ਦੇ ਗੋਲੀਆਂ ਵੱਜੀਆਂ, ਯੂਸੀ ਫੌਤ ਹੋ ਗਿਆ ਫਿਲਮ ਦੇ 1.5-2 ਮਿੰਟ ਬਾਅਦ। ਉਸ ਤੋਂ ਬਾਅਦ 2 ਘੰਟੇ 57 ਮਿੰਟ ਕੁੜੀ ਤੇਰਾ ਕੇਸ ਲੜਦੀ ਹੈ ਬਸ ਇਸ ਤੋਂ ਵੱਡੀ ਕਿ ਲਵ ਵੀ ਮੈਂ ਸਟੋਰੀ ਕਾਤਲਾਂ ਨੂੰ ਸਜ਼ਾ ਦਿਵਾਉਣੀ। ਭਾਜੀ ਮੈਂ ਪੈਸੇ ਲਵਾਂਗਾ ਜਿੰਨੇ ਵੀ ਲੱਗ ਲਓ ਇਸ ਤੋਂ ਹੋਰ ਵੱਡੀ ਦੱਸ। ਲਵ ਸਟੋਰੀ ਕੋਈ ਨਹੀਂ ਗੀ। ਹੋਰ ਹੁਣ Okay ਕੀ ਗੱਲ। ਚੱਲੋ 2-2.5 ਪੁੱਛਣ ਮਿੰਟ ਦੇ ਮੈਂ ਸ਼ੁਰੂ ਚ ਮਰਿਆ ਜਿੰਨੇ ਮਰਜ਼ੀ ਲਾਈ ਜਾ। ਨਹੀਂ ਨਹੀਂ ਉਹ ਨਹੀਂ ਮੇਰੇ ਨਾਲ ਭਾਵੇਂ ਸਾਰੇ ਪੈਸੇ ਲਾ ਲਾ, ਉਹ ਮੈਂ ਤਾਂ ਤਾਂ ਸਾਰੇ ਪੈਸੇ ਤੇਰਾ ਬਣਦਾ ਹੋਰ ਤੇ 2 ਮਿੰਟਾਂ ਦਾ ਸੀਨ ਵਾ ਮੇਰਾ, ਮੈਂ ਕਤਲ ਹੋ ਗਿਆ 2.5 ਘੰਟੇ ਤੇ ਭਾਵੇਂ ਜਿੰਨੇ ਮਰਜ਼ੀ ਪੈਸੇ ਲਾਈ ਜਾ, 2.5 ਮੈਨੂੰ ਕੀ ਪਤਾ ਘੰਟੇ 'ਚ ਲੱਗਣਾ। ਤੇਰੀ ਉਹ ਮਸ਼ੂਕ ਆ ਜਿਹੜੀ ਕਾਤਲਾਂ ਤੇਰੇ ਕਾਤਲਾਂ ਦੇ ਨਾਲ ਕੇਸ ਲੜਦੀ ਆ, ਜੰਗਾਂ ਲੜਦੀ ਤੇਰੀ ਖਾਤਰ। ਨਾ end ਕਿਤਾ ਤੱਕ। ਵੱਜਿਆ। ਯਾਰ ਐਸੀ 1 ਮਿੰਟ ਦੀ ਮੂਵੀ ਨਹੀਂ ਮੈਂ ਚਾਹੁੰਦਾ ਜਿਹਦੇ ਵਿੱਚ ਮੈਂ ਉਹ ਭਾਈ ਬਾਰ-ਬਾਰ ਤਿੰਨ ਆਵਾਂ। ਸਾਲ- ਪ੍ਰੀਤ ਮੇਰੀ ਗੱਲ ਉਸਤਾਦ ਜੀ 15 ਸਕਿੰਟ ਦਾ ਟਿਕਟੌਕ ਵਾਇਰਲ ਹੋ ਜਾਏ ਉਹ ਨਹੀਂ ਮਾਰਾ ਚਾਹੁੰਦਾ ਤੂੰ 2.5 ਮਿੰਟ ਦੀ ਮੂਵੀ 2.5 ਮਿੰਟ ਦੀ ਵੀਡੀਓ ਦੇ ਵਿੱਚ ਆਉਣਾ। 2.5 ਮਿੰਟ ਦੀ ਤੇ ਇਹਨੇ ਮਰਨਾ, ਫਿਲਮ ਤੇ ਸ਼ੁਰੂ ਹੋਣੀ ਹਲੇ। ਹਾਂਜੀ ਓਏ ਹਲਵਾ ਬਣਾਉਣ ਵਾਲੇ ਚਮਚੇ ਉਹ ਕਹਿਣ ਡਏ ਆ ਕਿ ਤੂੰ ਮਰ ਗਿਆ ਵਾ, ਤੇਰੇ ਗੋਲੀ ਵੱਜ ਗਈ ਅੱਧੇ ਮਿੰਟ 'ਚ ਹੀ। ਯੂਸੀ ਭਾਈ ਮੇਰੀ ਗੱਲ ਸੁਣਨਾ ਹੁਣ ਵੀ ਤੂੰ ਕੀ ਚਾਹੁੰਦਾ ਹੁਣ? ਤੂੰ ਕੀ ਚਾਹੁੰਦਾ? ਇਹ ਮੇਰਾ ਜ਼ੇਨ ਹੈਗਾ ਸੀ ਕਿ ਗਾਣਾ ਮੁਕੰਮਲ ਹੋ ਜਾਂਦਾ, ਕੋਈ ਕੁੜੀ ਦੇ ਪਿਓ ਨਾਲ 10 ਮਿੰਟ ਲੜਦਾ, ਕੋਈ ਮੈਨੂੰ ਕੁੜੀ ਦੀ ਮੈਂ ਕਿਤੋਂ ਇੱਜ਼ਤ ਬਚਾਉਣਾ, ਗੁੰਡੇ ਪੈ ਜਾਂਦੇ ਉਹਨੂੰ, ਉਹ ਫਾਈਟ ਵਾਲੇ ਸੀਨ ਆ ਜਾਂਦੇ, ਕੋਈ ਲਓ ਜੀ। ਬਹਾਰਾਂ 'ਚ ਗਾਣੇ ਹੋ ਜਾਂਦੇ। ਏਦਾਂ ਕਮ ਕਰ ਸੇ ਲਓ। ਕਮ ਫਿਰ ਇੱਕ ਸੈਕਿੰਡ ਉਸਤਾਦ ਜੀ ਇਹ ਚਾਹੁੰਦਾ ਵਾ ਸਲਮਾਨ ਖਾਨ ਟਾਈਪ, ਸ਼ਾਹਰੁਖ ਖਾਨ ਟਾਈਪ ਵੀ ਉਹਨਾਂ ਦਾ ਤਾਂ ਬੈਂਕ 'ਚ ਉਹ ਰੁਪਾ ਤਾਂ ਪਿਆ। ਬਹੁਤ ਪੁਰਾਣੇ ਹੋ ਗਏ ਨਹੀਂ ਉਹ style। ਪੁਰਾਣੇ ਭਾਵ ਕੀ ਹੋ ਗਿਆ ਨਵਾਂ ਸਟਾਈਲ। ਨੈਣ ਨਕਸ਼ ਬੜੇ ਅਕਾਊਂਟ ਕਰਦੇ ਆ ਵੀਰੇ। ਯਾਰ ਮਿੱਠੇ ਮੈਨੂੰ ਦੱਸ ਦੇ ਕਿ ਜਿਹੜੇ ਤੂੰ ਚਾਰਲੀ ਵਾਲੇ ਤੈਨੂੰ ਧੂਈ ਫਿਰਨ ਡਏ ਆ ਕਿ ਸਾਡੇ ਇੱਕ ਬੈਗਜ਼ੀ 'ਚ ਕੰਮ ਕਰ ਹੁਣ ਇੱਕ ਜਾਣ। ਮੇਰੀ ਗੱਲ ਸੁਣੋ ਜਿਹੜਾ ਮੈਨੂੰ ਪਠਾਨ ਤਾਂ ਦੱਸ ਵੀ ਕਿਹੜੇ ਕੈਮਰੇ ਵਾਲੇ ਤੇਰੇ ਮਗਰ ਮਗਰ ਹੋਵੇ ਮਿੱਠੇ, ਤੂੰ ਆਉਣਾ ਤੇ ਟਾਈਟ ਕਾਮਯਾਬ ਹੋਣੀ, ਸਾਡਾ ਕੋਡ ਕਾਮਯਾਬ ਤੁਸੀਂ ਇਹ ਹੋਣਾ। ਦੇਖੋ ਵੀ ਜਿਹੜਾ ਗਾਣਾ ਦੇਖੋ, ਆ ਪਰ ਮੇਰੀ ਤਾਂ ਗੱਲ ਸੁਣ ਧੂਈ ਫਿਰ ਹੁੰਦਾ। ਵੀ ਕਿਹੜਾ ਡੀ ਗਰਾਊਂਡ ਵਾਲੇ ਕੁੜਤੇ ਵਾਲੇ ਤੇਰੇ ਪਵਾ ਕੇ ਤਸਵੀਰਾਂ ਲੈਣ ਡਿਆ ਕਿ ਇਟਲੀ ਹੁਣ ਵੇਖ ਮੇਰੀ ਗੱਲ ਸੁਣ ਯੂਸੀ ਭਾਈ ਗੱਲ ਸੁਣ ਮੈਨੂੰ ਪਹਿਲੇ ਮੇਰੀ ਗੱਲ ਦਾ ਜਵਾਬ ਲੈ। ਨੈਣ ਨਕਸ਼ ਸ਼ਾਹਰੁਖ ਤੇ ਖਾਨ ਕਿੱਦਾਂ ਜਿਹੜਾ ਕਾਊਂਟ ਵਾ, ਕਰਦਾ ਵਾ? ਜਿਹੜਾ ਸ਼ਾਹਰੁਖ ਨੈਣ ਖਾਨ ਨਕਸ਼ ਤੇਰੇ ਵੀ ਦੇਖ ਲਓ ਦੂਰੋਂ ਭੈਗਾ ਲੱਗਦਾ ਤੂੰ। ਕਿਹੜੇ ਨੈਣ ਨਕਸ਼ਾਂ ਦੀ ਗੱਲ ਕਰਦਾ ਸ਼ਾਹਰੁਖ ਖਾਨ ਜਿਹੜਾ ਵਾ ਇਹ ਰੱਬ ਦੇ ਕੰਮ ਆ ਬੈਠਾ ਉਹਦੀ ਵੀ ਗੱਲ ਸੁਣ ਉਹਦੀ ਵੀ ਸੁਣਨੀ ਹੈ। ਇਹਨਾਂ ਨੈਣ ਨਕਸ਼ਾਂ ਤੇ ਕਾਊਂਟ ਕਰਨ ਲੱਗ ਪਿਆ ਵਾ। ਭਾਈ ਤੁਸੀਂ ਤਾਂ- ਜਗਦਾ ਮੂੰਹ ਤੋਂ ਤੇਰਾ ਕੰਨ ਡਿੱਗ ਪੈਂਦਾ ਵਾ, ਤੇਰੇ ਜੁੜਿਆ ਵਾ ਨਾਲ। ਯਾਰ ਇਦਾਂ ਨਹੀਂ ਜੁੱਸੀ ਭਾਈ। ਯਾਰ ਯੂਸੀ ਭਾਈ ਤੁਸੀਂ ਤਾਂ ਗੁੱਸਾ ਕਰ ਗਏ ਹੋ ਮੇਰੀ ਗੱਲ ਨਹੀਂ ਮੈਂ ਤੇਰੀ ਆਈਸਕ੍ਰੀਮ ਹੀ ਲੈਣ ਚੱਲ ਜਾਂਦਾ। ਮੇਰੀ ਗੱਲ ਸੁਣੋ ਆਈਸਕ੍ਰੀਮ ਕਦੇ ਖੈਰ, ਇੱਕ ਦਾੜ ਮਿੰਟ। ਖੜਾਈ ਆ ਮੈਂ ਗੱਲ ਸੁਣੀ ਤੇ ਹੁੰਦੀ ਯੂਸੀ ਭਾਜੀ ਹਾਂਜੀ ਕਿਤੇ ਤੂੰ ਭਾਜੀ, ਤੱਕ ਘਬਰਾਈ ਦੱਸੋ। ਗਏ ਵੀ ਦੇਖੋ ਹੁਣ ਜਿਹੜਾ ਪਠਾਨ ਮੂਵੀ ਦਾ ਗਾਣਾ ਹੈ ਨਸ਼ਾ ਚੜਾ ਜੋ ਸ਼ਰੀਫੀ ਕਾ ਹਾਂ। ਵੀ ਹੁਣ ਦੀਪਿਕਾ ਪੈਂਡਾਗੋਨ ਇਹਨਾਂ ਕਰਦੀ ਕਿਦਾਂ ਦੀ ਲੱਗੇਗੀ ਯਾਰ ਗੱਲ ਨਹੀਂ ਹੈਗੀ, ਅਸੀਂ ਫਿਰ ਹੀਰੋਇਨ ਇਹਦੇ ਬਾਜ਼ੂ ਤੇ ਚੈੱਕ ਕਰੋ ਅਸੀਂ ਕਿਤੇ ਜਦੋਂ ਕਰਨਾ ਅਸੀਂ ਫਿਰ ਹੀਰੋਇਨ ਦੇ ਮੁਤਾਬਕ ਉਹਦੇ ਨਾਲੋਂ ਸੋਹਣੀ ਲੈਣੀ ਹੈ, ਅਸੀਂ ਉਹਨੂੰ ਨਹੀਂ ਲੈਣਾ ਫਿਰ। ਇਹਨੂੰ ਪਾ ਕੇ ਭਲਾ ਡੁੱਬ ਕੇ ਪੈਰ ਮਾਰ ਜਾ ਕੀ ਰਹੀ ਤੇ ਇਦਾਂ ਦੀ ਗੱਲ ਕਰਕੇ ਕੀ ਪੱਲੇ ਰਿਹਾ ਤੇ ਓਹੋ ਕੀ ਗੱਲ ਹੋ ਗਈ ਸਜ਼ਾ ਹੋ ਗਈ ਕਿਤੇ ਦੇਰ ਅਗਲੇ ਦੀ ਨੇ ਲਓ ਜੀ ਕਿਹਾ ਅਗਲਾ ਸੋਹਣੀ। ਅਗਲੀ ਕਿਤੇ story- ਫਾਂਸੀ ਹੋ ਗਈ ਮੈਨੂੰ ਹਾਂ ਅਗਲੀ ਸਟੋਰੀ ਸੁਣ ਲਓ। ਹਾਂਜੀ ਸੁਣਾਓ ਜੀ। ਅਗਲੀ ਸਟੋਰੀ ਇਹ ਆ ਕਿ ਭਾਜੀ ਕਾਲਜ ਦਾ ਸੀ ਕਾਲਾ ਹੀ ਤਾਂ ਪਾਉਣ ਲੱਗਾ ਨਾ ਸੀ। ਵਾਹ ਰੈਡੀ ਹੋਵੇ ਇਹਦੀ ਰੰਜ ਨਹੀਂ ਕਰਕੇ ਕਾਲਾ ਹੀ ਦਾ ਸੀਨ ਪਾਉਣ ਲੱਗਾ ਹੁਣ ਤੂੰ ਕਾਲਾ ਹੀ ਦਾ ਕਿਹਾ, ਹੁਣ ਤੂੰ ਕਾਲਾ ਹੀ ਦਾ ਸੀਨ ਪੈਂਦਾ ਵੇ ਕਿ ਇੰਜ ਕਰਕੇ ਤੂੰ ਇੱਕ ਰੋਡ ਤੋਂ ਜਾ ਰਿਹਾ, ਤੈਨੂੰ ਪਤਾ ਵੀ ਇੱਥੋਂ ਛੁੱਟੀ ਹੁੰਦੀ ਹੈ ਹਾਂਜੀ ਹੀਰੋਇਨ ਨੂੰ। ਇੱਕ ਤੁਹਾਡੇ ਟਾਈਮਿੰਗ ਸੈਟ ਆ ਵੀ ਇੱਥੋਂ ਮੈਂ ਉਹਨੂੰ ਇੱਕ ਨਜ਼ਰ ਮੈਨੂੰ ਝਲਕ ਨਜ਼ਰ ਆਏਗੀ ਤੇ ਮੈਂ ਦੇਖਾਂਗਾ। ਆਂਖੇ ਮਿਲੀ ਠੀਕ ਹੈ ਜੀ। ਤੈਨੂੰ ਨਹੀਂ ਪਤਾ ਕਿ ਬਿਸਮਿਲ੍ਲਾ ਚਲੋ ਅੱਲਾ ਨੇ ਪੈਪ ਦੇ ਦਿੱਤਾ ਤਾਂ ਚਲੋ ਖੈਰ ਤੈਨੂੰ ਨਹੀਂ ਪਤਾ ਵੀ ਇਹ ਕਾਲਜ ਦੇ ਵਿੱਚ ਕੁੜੀ ਦੇ ਹੋਰ ਵੀ ਜਿਹੜੇ ਆਸ਼ਕ ਹੈ। ਆਸ਼ਿਕ ਹੈ ਨੇ, ਉਹਨਾਂ ਨੂੰ ਸ਼ੱਕ ਵੀ ਸੀ ਕਿ ਇਹਨਾਂ ਤੂੰ ਆਉਣਾ ਵਾ ਇਹਨੂੰ ਡੇਲੀ। ਓਕੇ ਹੋ ਗਿਆ। ਉਹਨਾਂ ਨੇ ਇੱਕ ਦਿਨ ਹਿਸਾਬ ਲਾਇਆ ਬੁਰਖਾ ਪਾ ਕੇ ਨਾ ਜਾਣ ਕੇ ਕੁੜੀ ਵਾਲਾ ਹਿਸਾਬ ਕਿਤਾਬ ਨਾਲ, ਤੇ ਉਂਝ ਹੀ ਨਕਾਬ ਨਕੂਬ ਕਰਕੇ ਹੱਥ 'ਚ ਉਹਦਾ ਬਸਤਾ ਫੜ ਕੇ ਤੈਨੂੰ ਇੰਜ ਲੱਗਾ ਵੀ ਇਹ ਜਾ ਰਹੀ ਤੂੰ ਉਹਦੇ ਮਗਰ 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 ਜਾਏਗੀ। ਉਹ ਤੈਨੂੰ ਕਾਲਜ ਦੇ ਦੂਜੀ ਗੇਟ ਤੇ ਲੈ ਗਏ ਉਹ ਕੁੜੀ, ਤੂੰ ਉਹਨੂੰ ਕਹੀ ਜਾ ਰਿਹਾ ਕੀ ਬਾਤ ਹੈ, ਰੁਕ ਨਹੀਂ ਰਹੀ ਅੱਜ ਕੀ ਬਾਤ ਹੈ, ਤੈਨੂੰ ਇਸ਼ਾਰਾ ਕਰੀ ਜਾ ਰਹੀ ਕਿ ਆ ਜਾ। ਦੂਜੇ ਗੇਟ ਤੇ ਜਦੋਂ ਗਏ ਉਹਨੇ ਬੁਰਖਾ ਲਾਇਆ ਵਾ, 3-4 ਹੋਰ ਨਿਕਲੇ ਨੇ, ਉਹਨਾਂ ਨੇ ਧੂ ਕੇ ਗੇਟ ਦੇ ਪਿੱਛੇ ਕਰ ਲਿਆ। ਹਾਂ ਉਸ ਤੋਂ ਬਾਅਦ ਕਾਲਜ ਦਾ ਸੀਨ ਨਹੀਂ ਪਾਉਣਾ। ਹਾਂਜੀ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਤੈਨੂੰ ਇਸ ਕਿਸਮ ਦਾ ਧੋਤਾ ਵਾ ਕਿ ਤੇਰੀਆਂ ਵੜਾਛਾਂ ਉਹਨਾਂ ਨੇ ਪਾੜਤੀਆਂ ਨੇ, ਗੋਡੇ ਗਿੱਟੇ ਹੱਡੀਆਂ ਉੱਡੀਆਂ, ਤੈਨੂੰ ਬਾਹਰ ਸੜਕ ਤੇ ਸਿੱਟ ਗਏ ਨੇ। ਇਹ ਠੀਕ ਆ ਕਾਲਜ ਦਾ ਸੀਨ। ਯਾਰ ਹੁਣ ਇਹਦੇ ਤੋਂ ਗਾਂ ਤੇ ਐ ਹੁਣ ਇਸ ਤੋਂ ਅੱਗੇ ਕਾਲਜ ਦਾ ਸੀਨ ਕੀ ਪਾਉਣਾ ਪਤਾ ਕੀ ਗੱਲ ਯੂਸੀ ਇਹ ਬੜਾ ਅੱਛਾ ਸੀਨ ਆ ਕਰ ਲਾ ਨਸੀਰੁੱਦੀਨ ਸ਼ਾਹ ਸਾਹਿਬ ਖਮੋਸ਼ ਰਹੋ, ਮੈਨੂੰ ਇਹਨਾਂ ਨਾਲ ਗੱਲ ਕਰਨੀ ਹੈ। ਯੂਸੀ ਉੱਤੇ ਤੂੰ ਗੁੱਸਾ ਕਰ ਗਿਆ ਬੇਟੇ ਖੂਬਸੂਰਤ ਨਹੀਂ ਸੀ,
ਐਕਟਰ ਅੱਛੇ ਇਹ ਸੀ। ਦੂਜੇ ਸੀਨ 'ਚ ਵੀ ਮੈਨੂੰ ਕਟਾਪਾ ਹੀ ਚੜਨ ਤੂੰ ਕਿਹਾ ਕਾਲੇ ਦਾ ਸੀਨ ਯਾਦ ਹੈ ਮੈਨੂੰ? ਸਟੋਰੀ ਪੂਰੀ ਸੁਣਾ। ਕਾਲੇ ਦਾ ਸੀਨ ਤੂੰ ਪਾਉਣਾ ਮੈਂ ਪਾਤਾ। ਯਾਰ ਮੈਂ ਹੀਰੋ ਵਾਂ, ਆਖਰ ਉਹਨੇ ਮੈਨੂੰ ਛੇੜਿਆ। ਮੈਂ ਹੀਰੋ ਨੂੰ ਮਾਰਨੀ ਪੈਂਦੀ। ਨਹੀਂ ਸਰ, ਉਹ ਉਹ ਪਤਾ end ਕੀ ਤੇ ਚਾਹ ਰਿਹਾ, ਭੇਜੀ ਮੈਂ ਕਿਤੇ ਤੁਹਾਨੂੰ ਜਾ ਦੱਸਣਾ। ਕੇ। ਉਹ ਚਾਹ ਰਿਹਾ ਵਾ ਕਿ ਜਿਹੜਾ ਕੁੜੀ ਇਧਰੋਂ ਆਈ ਐਨਕ ਲੱਗੀ ਖੂਬਸੂਰਤ, ਉਹਨੇ ਇੰਜ ਕਰਕੇ ਇੱਥੇ ਪੋਨੀ ਕੀਤੀ, ਇਧਰੋਂ ਯੂਸੀ ਭਾਈ ਗੱਡੀ ਤੋਂ ਵੱਡੀ ਮੋਟਰਸਾਈਕਲ ਨਹੀਂ ਉਹਦੇ ਤੋਂ ਲੱਥੇ ਆ, ਹਾਂਜੀ ਇੰਜ ਕਰਕੇ ਨਿਕਲਣ। ਇਹ ਚੀਜ਼ ਨਿਕਲਦੇ ਆ ਸਾਰੇ ਆਪਣੇ ਮੋਢੇ ਭਾਜੀ ਨੇ ਪਹਿਲਾਂ ਹੀ ਐਕਸ਼ਨ ਸੀਨ ਲਿਖ ਲੈਣੇ ਆ। ਭਾਜੀ ਫਿਲਮ ਸ਼ੁਰੂ ਹੋਈ ਆ, ਤੁਸੀਂ ਇੰਜ ਮੋਟਰਸਾਈਕਲ ਤੇ ਰੁਕੇ ਹੋ ਇੱਕ ਜਗ੍ਹਾ ਤੇ, ਕੋਈ ਚੀਜ਼ ਲੈਣ ਲੱਗਾ, ਇੱਕ ਬੰਦਾ ਨੱਸਣਾ ਸਿਆ, ਉਹਨੇ ਕਿਹਾ ਯੂਸੀ ਬਦਮਾਸ਼, ਤੇਰੇ ਘਰਦਿਆਂ ਨੂੰ ਵਾਲਦਾ ਨੂੰ ਦੁਸ਼ਮਣ ਚੁੱਕ ਕੇ ਲੈ ਗਏ ਤੇਰੀ ਮਾਂ ਨੂੰ, ਤੂੰ ਘਰ ਨੱਸਣਾ ਸਾ ਗਿਆ ਕਿ ਪਹਿਲੇ ਮੈਂ ਕਨਫਰਮ ਕਰਾਂ। ਮਾਂ ਨੇ ਕਿਹਾ ਵੀ ਮੈਂ ਤੇ ਬਚ ਗਈ, ਮੇਰਾ ਦੁਪੱਟਾ ਲੈ ਗਏ, ਹੁਣ ਤੂੰ ਦੁਪੱਟਾ ਲੈਣ ਗਿਆ ਦੁਸ਼ਮਣਾਂ ਕੋਲ। ਓਏ ਹੋਏ ਹੋਏ ਹੋਏ। ਤੂੰ ਜਾਗਰਣ ਕਹਾ ਓਏ ਬਗੈਰ ਤੋਂ ਮੇਰੀ ਮਾਂ ਦਾ ਦੁਪੱਟਾ ਦੇ ਦਿਓ ਏ। ਉਹ ਇੱਕ ਬੰਦਾ ਬਾਹਰ, ਉਹਨੇ ਕਿਹਾ ਭਾਜੀ ਉਹ ਤੇ ਗਵਾਚ ਗਿਆ ਸਾਡੇ ਕੋਲ, ਕਿੰਨੇ ਕੁ ਦਾ ਸੀ? ਆ ਲਓ 500 ਰੁਪਏ। ਤੂੰ ਕੋ 500, ਤੂੰ ਕਹਿੰਦਾ 500 ਨਹੀਂ ਜੀ 1200 ਰੁਪਏ ਤਾਂ ਮੈਂ ਲਿਆਂਦਾ ਸੀ, 900 ਰੁਪਏ ਤੇ ਦਿਓ। ਉਹ ਕਰਦੇ ਕਰਦੇ 850 'ਚ ਤੁਹਾਡੀ ਗੱਲ ਹੋਈ, ਤੂੰ 850 ਲੈ ਕੇ ਘਰ ਆ ਗਿਆ। ਘਰ ਜਦੋਂ ਆਇਆ ਮਾਂ ਤੇਰੀ ਨੇ ਕਿਹਾ ਕਿ ਉਹ ਬਗੈਰ ਤੋਂ ਤਾਂ ਮੈਂ 2000 ਦਾ ਲਿਆਈ ਸੀ। ਤੂੰ ਫਿਰ ਵਾਪਸ ਉਹਨਾਂ ਕੋਲ ਗਿਆ, ਤੂੰ ਕਹ ਸੌਰੀ ਭਾਜੀ ਪਤਾ ਨਹੀਂ ਲੱਗਾ, ਅੰਮੀ ਕਹਿੰਦੀ 2000 ਦਾ ਸੀ। ਯਾਨੀ ਫਿਲਮ ਉਹਨਾਂ ਨੇ ਫਿਰ ਤੈਨੂੰ 100 ਕੁ ਹੋਰ ਦਿੱਤਾ। ਪਈਆਂ ਵੀ ਇਹਦੇ ਫਿਰ ਨਹੀਂ ਕੁਛ ਨਹੀਂ ਉਹਨਾਂ ਨੇ ਕਿਹਾ, ਵਾਪਸ ਆ ਹੁਣ ਗਿਆ। ਕੀ ਚਾਹੀਦਾ? ਇਸ ਫਿਲਮ 'ਚ ਮੈਂ ਮਸ਼ਹੂਰ ਹੋਇਆ ਕਿ ਦੁਪੱਟਾ ਮਸ਼ਹੂਰ ਹੋਇਆ? ਦੁਪੱਟੇ ਦੀ ਵਜ੍ਹਾ ਤੋਂ ਹੀਰੋ ਮਸ਼ਹੂਰ ਹੁੰਦਾ, ਹੀਰੋ ਦੀ ਵਜ੍ਹਾ ਤੋਂ ਦੁਪੱਟਾ ਮਸ਼ਹੂਰ ਹੁੰਦਾ ਦਾ ਹਮੇਸ਼ਾ। ਮੈਂ ਤਾਂ ਮੈਨੂੰ ਦੁਪੱਟਾ ਕ੍ਰਿੰਕਲ ਦਾ ਪੈ ਗਿਆ, 2000 ਦਾ ਰੇਟ ਹੀ ਲੈ ਕੇ ਤੁਰਿਆ। ਫਿਲਮ ਦਾ ਨਾਮ ਰੇਟ ਲਿਸਟ। ਫਿਲਮ ਦਾ ਨਾਮ ਆ ਉਸਤਾਦ ਜੀ ਸੀਨ ਦੁਪੱਟਾ ਮੇਰਾ ਹੈ। ਸੀਨ ਕੋਈ ਇਦਾਂ ਦਾ ਪਾਓ ਕਿ ਇੰਜ ਕਰਕੇ ਕੁੜੀ ਆ ਉਹਦੇ ਰਹੀ ਹੈ ਸੀਨ 'ਚ ਨਾ ਸਾਹਮਣੇ। ਮੇਰੇ ਹਿਸਾਬ ਯਾਰ ਪਤਾ ਕੀ ਗੱਲ ਆ, ਤੇਰੇ ਤੇ ਪੂਰੀ ਮੂਵੀ ਲਿਖ ਸਕਦੀ ਹੈ। ਯਾਰ ਸੀਨ ਪਾ ਦਿੰਨੇ ਆ। ਫਿਲਮ ਸ਼ੁਰੂ ਹੋਈ ਹੈ ਤੇ ਇੱਕ ਲਿਖਿਆ ਆਇਆ ਵਾ ਵੀ ਸੀਨ ਖੇਤੋਂ ਮੇ, ਚੱਲ ਚੱਲ ਲਓ। ਇਦਾਂ ਦਾ ਸੀਨ ਪਾਦਾ। ਉਹ ਹੁਣ ਕੀ ਚਾਹੁੰਦਾ ਵਾ? ਹੁਣ ਸੀਨ ਵੀ ਪਾਤਾ। ਇਮਲੀ ਚਮਾਣਾ ਬੜਾ ਕਾਊਂਟ ਕਰਦਾ ਵਾ। ਉਹ ਕਹਿੰਦਾ ਗਾਣੇ ਗੂਣੇ ਵਾਲਾ ਕੋਈ ਕੀ ਵੀਰੇ ਕਾਊਂਟ ਕਰਦਾ? ਇੱਕ ਮਿੰਟ ਬਾਸ ਭਾਈ ਦੀ ਗੱਲ ਸੁਣੀ, ਕਦੋਂ ਚੁੱਪ ਵਾ? ਮੈਂ ਕਿਹਾ ਕਹਿੰਦਾ ਗਾਣੇ ਗੂਣੇ ਵਾਲਾ ਕੁਝ। ਨਹੀਂ ਬਾਸ ਭਾਈ ਸੀਨ ਕੋਈ ਹੋਵੇ ਨਾ ਇੰਜ ਕਰਕੇ ਲੜਕੀ ਆ ਰਹੀ ਹੈ ਤੁਰੀ। ਯਾਰ ਤੇਰਾ ਪਹਿਲਾ ਸੀਨ ਹੋਇਆ ਕਿ ਤੁਸੀਂ ਫੇਰੇ ਲੈ ਰਹੇ ਹੋ, ਤੁਹਾਡਾ ਵਿਆਹ ਵਾ, ਫੇਰੇ ਲਾ ਰਿਹਾ? ਫੇਰੇ ਲੈ ਰਿਹਾ। ਮੈਂ ਫੇਰੇ ਕਹਾਂ ਨਹੀਂ। ਇੰਡੀਅਨ ਪਾਕਿਸਤਾਨ ਮਿਕਸ ਆ ਅੱਛਾ ਨਾ, ਜੀ, ਮਤਲਬ ਅੱਛਾ। ਇਹ ਇੰਡੀਅਨ ਦਿਖਾਇਆ ਨਾ, ਠੀਕ ਹੈ ਜੀ। ਤੇ ਫੇਰੇ ਲੈ ਰਿਹਾ। ਠੀਕ ਹੋ ਕਸ਼ਮੀਰ ਦੀ ਕੁੜੀ ਹਿਰਵਨਾ। ਆਹਾ ਜਿਹਦੇ ਇਥੋਂ ਪਾਣੀ ਚੱਲਦਾ ਨਜ਼ਰ ਆ। ਹੋਈ ਤੇਰੇ ਵੀ ਆਉਣਾ, ਹੋਰ 5 ਮਿੰਟ ਠਹਿਰ ਸਕਦੇ। ਠੀਕ ਹੈ ਜੀ। ਲਓ ਜੀ, ਉਹ ਹਿਰਵਨਾ, ਉਹਦੇ ਨਾਲ ਤੇਰੀ ਸ਼ਾਦੀ ਹੋ ਰਹੀ ਹੈ। ਠੀਕ ਹੋ ਗਿਆ। ਜਦੋਂ ਸ਼ਾਦੀ ਹੋ ਗਈ ਆ, ਵਿਆਹ ਹੋ ਗਿਆ, ਓਕੇ ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਬੰਦਾ ਆਇਆ, ਉਹਨੇ ਨਿੱਕੇ ਨਿੱਕੇ 3 ਨਿਆਣੇ ਫੜੇ ਨੇ, 2 ਕੁੜੀਆਂ 1 ਮੁੰਡਾ। ਅੱਛਾ ਉਹਨੇ ਕਿਹਾ ਜੀ ਇਹ ਵੀ ਤੁਹਾਡੇ ਹੀ ਨੇ। ਤੂੰ ਕਿਹਾ ਜੀ ਇਹ ਕੀ? ਤੂੰ ਕਹਿੰਦਾ ਜੀ ਇਹ ਇਹਨਾਂ ਦੇ ਨੇ, ਜਿੱਥੋਂ ਪਹਿਲੇ ਇਹਨਾਂ ਦੀ ਤਲਾਕ ਹੋਈ ਨਾ, ਉਹ ਖਾਵੰਦ ਨੇ ਕਿਹਾ ਜੀ ਜਿੱਥੇ ਦੁਬਾਰਾ ਵਿਆਹੀ ਜਾਏ ਬੱਚੇ ਵੀ ਉਹਨੂੰ ਦੇ ਦੇਣਾ, ਇਹ ਵੀ ਤੁਸੀਂ ਸਾਹਮਣੇ। ਤੈਨੂੰ ਉੱਥੇ ਪਤਾ ਲੱਗਾ ਵੀ ਮੈਂ ਇੱਕ ਬੇਵਾ ਦੇ ਨਾਲ ਵਿਆਹ ਕੀਤਾ। ਲੈ ਸਵਾਬ ਹੀ ਸਵਾਬ ਆ, ਪੂਰੀ ਫਿਲਮ 'ਚ ਸਵਾਬ ਆ। ਲਓ ਜੀ, ਇਹ ਫਿਲਮ ਦਾ ਨਾਮ ਬੇਵਾ ਕਰ। ਬੱਚੇ ਕਿੰਨੇ ਆ? 3। ਆਏ ਬੈਠੇ। ਹਾਂ, ਇਹ ਵੀ ਤੇਰੇ ਯਾਰ ਭਾਵੇਂ ਅਸੀਂ ਬੱਚੇ, ਲੇਕਿਨ ਤੈਨੂੰ ਸਵਾਬ ਕਿੰਨਾ ਗਾਇਬ ਬਾਨਾ ਸਵਾਬ। ਇਹ ਤਾਂ ਉਹਨਾਂ ਦੀ ਇਹ ਫਿਲਮ ਦਾ ਸੀਨ ਹੈ ਤੇ ਉਹਨਾਂ ਦੇ ਸਟਾਰ ਪਲੱਸ ਤੇ ਇਦਾਂ ਦੇ ਡਰਾਮੇ ਚੱਲਣ ਅੱਲਾ ਦੇ ਬੰਦੇ, ਜਿੱਦਾਂ ਦੀ ਤੂੰ ਕਹਿ ਰਹੇ ਨਾ ਉਦਾਂ ਦੀਆਂ ਕਰੋੜ ਬਣ ਗਈਆਂ ਨੇ। ਉਹ ਸਟਾਰ- ਬਾਗਾਂ ਚ ਗਾਣੇ ਫਲਾਣੇ ਗਾਣੇ, ਇਹ ਤੇ ਇਹ ਰਹਿਣ ਦਿਓ, ਜ਼ਲੀਲ ਹੋ ਗਿਆ। ਇਹ ਰਹਿਣ ਦਿਓ। ਕੁਛ ਤੇ ਇੰਟਰਸਟਿੰਗ ਪਾਵਾਂ ਵਿੱਚ। ਉਹੀ ਮੈਂ ਕਹਿੰਦਾ ਕਿ ਲੰਬਾ ਕੋਟ ਪਾਇਆ ਹੋਵੇ, ਇੱਧਰ ਦੋਵਾਂ ਸਾਈਡਾਂ ਤੇ ਗੰਨਾ ਹੋਣ, ਅੰਡਰਟੇਕਰ ਵਾਲੀ ਮੋਟਰਸਾਈਕਲ ਹੋਵੇ, ਪੂਰਾ ਚਸ਼ਮਾ ਲਾਇਆ ਹੋਵੇ। ਅੰਡਰਟੇਕਰ ਕੋ ਤਾਂ ਕਿਹੜੀ ਮੋਟਰਸਾਈਕਲ, ਉਹ ਤੋਂ ਬੂਟ ਹੁੰਦਾ ਹੈਗੀ 70 ਰੱਖੀ ਉਹਨੇ। ਹੈ। 70 ਰੱਖੀ। ਅੱਛਾ, ਉਹਦੇ ਤੋਦੀਆਂ ਵਾਲੇ ਪਿੱਛੇ ਉਹ ਵੀ ਰੱਖੇ। ਆਹੋ ਰਿਪੀਟਰ। ਹਾਂ ਰਿਪੀਟਰ। ਇੰਜ ਕਰਕੇ ਮੈਂ ਜਾਵਾਂ ਤੇ ਕੁੜੀ ਨੂੰ ਜਦੋਂ ਮੈਂ ਬੈਂਕ ਚੋਰੀ ਕਰਾਂ ਮੈਂ, ਉੱਥੇ ਮੈਨੂੰ ਲੜਕੀ ਨਾਲ ਪਿਆਰ ਹੋਵੇ, ਬੈਂਕ ਚੋਰੀ ਕਰਦੇ ਆ, ਹਾਂ। ਠੀਕ ਆ। ਅੱਛਾ। ਤੇ ਪੁਲਿਸਾਂ ਆਈਆਂ ਤੇ ਇੰਜ ਕਰਕੇ ਮੈਂ ਬਰੋਜ਼ਰ ਕੱਢੇ ਨੇ, ਅੱਛਾ, ਪੂਰੇ ਸੀਨ ਚੱਲਣ, ਲਾਈਟਾਂ ਲੱਗਣ, ਉੱਥੋਂ ਮੈਂ ਡਾਈਆਂ ਮਾਰਦਾ ਜਾਵਾਂ, ਮੈਂ ਲੜਕੀ ਨੂੰ ਕਿਸੇ ਜਗ੍ਹਾ ਤੋਂ ਮੇਰਾ ਬਚਾਵਾਂ। ਡਾਈਆਂ ਮਾਰਦਾ ਜਾਵਾਂ, ਮੇਰਾ ਲੌਂਗ ਗਵਾਚਾ। ਅੱਛਾ, ਮੋਟਰਸਾਈਕਲ ਤੇ ਮੁੜ ਕੇ ਫਿਰ ਲੜਕੀ ਮੇਰੇ ਨਾਲ ਮੋਟਰਸਾਈਕਲ ਤੇ ਬੈਠੀ ਆ, ਪਿੱਛੇ ਦੁਸ਼ਮਣ ਚੜੇ ਹੋਏ, ਉਹਨੂੰ ਮੈਂ ਚੁੱਕ ਕੇ ਅੱਗੇ ਲਿਆਂਦਾ ਵਾ ਲੜਕੀ ਨੂੰ। ਉਹਨੂੰ ਮੈਂ ਕਿਹਾ ਤੂੰ ਗੱਡੀ ਚਲਾ, ਮੈਂ ਤੇਰੇ ਫਰੰਟ ਤੇ ਆਣ ਕੇ ਇੰਜ ਕਰਕੇ ਪਿੱਛੋਂ ਦੁਸ਼ਮਣਾਂ ਨੂੰ ਮਾਰ ਰਿਹਾ ਮੈਂ, ਤੇ ਉਹ ਇੰਜ ਕਰਕੇ ਸਾਡੇ ਬਾਹਾਂ 'ਚ ਬਾਹਾਂ ਪਈਆਂ, ਮੈਂ ਦੁਸ਼ਮਣ ਮਾਰ ਰਿਹਾ। ਉਹ ਵੱਡੇ ਸੀਨ ਡਿਸਪਰੈਡੋ ਟੈਪ। ਓ ਯਾਰ, ਚੂੜੀਆਂ ਫਿਲਮ ਦੀ ਗੱਲ ਨਹੀਂ ਡਿਸਪਰੈਡੋ। ਯਾਰ ਉਹ ਯਾਰ ਡਿਸਪਰੈਡੋ ਚ ਨਹੀਂ ਸਟਾਰ ਦੇ ਰਿਪੀਟਰ ਲੈ ਕੇ ਉਹ ਗਿਟਾਰ ਵਾਲੇ ਦੇ ਵਿੱਚੋਂ ਕੱਢ ਕੇ ਪਿਸਤੌਲ ਲਾ ਕੇ ਟੋਪੀ ਅੰਦਰ ਜਾ। ਪਾਈ ਹੁੰਦੀ। ਉਹ ਟੈਪ ਕਹਿ ਰਿਹਾ। ਉਹ ਕਾਪੀ ਆ। ਨਹੀਂ ਕਾਪੀ ਨਹੀਂ ਆਪਾਂ ਕਰਨੀ, ਆਪਾਂ ਇਹਨੂੰ ਚੇਂਜ ਕਰਾਂਗੇ ਥੋੜਾ ਜਿਹਾ। ਭਾਈਜਾਨ ਪਹਿਲਾ ਸੀਨ ਸੁਣ ਲਓ। ਲਓ, ਤੁਸੀਂ ਕਹੋਗੇ ਵੀ ਐਂਡ ਹੋ ਗਿਆ। ਵਾਹ ਵਾਹ ਵਾਹ। ਇਹ ਨਹਿਰ ਤੇ ਸ਼ਾਮ ਦੇ ਟਾਈਮ ਪਹਿਲਾ ਸ਼ਾਟ ਲਵਾਂਗੇ, ਹੈਵੀ ਬਾਈਕ ਤੇ ਆ ਰਿਹਾ, ਰਿਪੀਟਰ ਟੰਗੇ ਨੇ, ਸਿੱਧਾ ਨੇ ਢੱਠੇ ਪੁਲ ਤੋਂ ਅੱਗੇ ਇਧਰ ਸਲਾਨੀ ਵਾਲਿਆਂ ਦੇ ਅੱਗੇ ਬ੍ਰੇਕ ਮਾਰੀ। ਯਾਰ ਗੱਲ ਇਸ ਤੋਂ ਗਾਹ ਹੁਣ ਕੀ ਕਰਨ? ਉਤਰੇ ਨੇ ਇੰਜ ਰਿਪੀਟਰ ਕੀਤੇ ਨੇ, ਜਿੰਨੇ ਉੱਥੇ ਬੰਦੇ ਮਜ਼ਰ ਨੇ ਕਹਾ ਸਾਈਡਾਂ ਤੇ ਹੋ ਜਾਓ। ਠੀਕ ਹੈ, ਨਵਾਈ ਫੈਰ ਕਿਤੇ ਠਾ ਠਾ ਠਾ। ਉਹ ਵਿਚਾਰੇ ਜਿਹੜੇ ਮਸਕੀਨ ਤੇ ਸਾਰੇ ਸਾਈਡਾਂ ਤੇ ਹੋ ਗਏ। ਸੋਹਣੀ ਖਾਲੀ ਕੁਰਸੀ ਕਰਕੇ
ਇਹ ਭਾਈ ਨੂੰ ਰਿਪੀਟਰ ਨੇ ਸਾਈਡ ਤੇ ਰੱਖੇ ਨੇ। ਇਹਨਾਂ ਨੇ ਕਿਹਾ ਕੀ ਪੱਕਾ ਜੀ? ਉਹਨਾਂ ਨੇ ਕਿਹਾ ਜੀ ਅੱਜ ਦਾਲ ਦਾ ਦੇਣਾ। ਇਹਨੇ ਕਿਹਾ ਮੈਂ ਤਾਂ ਸੁਣਿਆ ਤੇ ਗੋਸ਼ਤ ਵੀ ਹੁੰਦਾ। ਉਹਨੇ ਕਿਹਾ ਜੀ ਉਹ ਹੋਰ ਦਿਨ ਹੁੰਦਾ। ਇਹ ਭਾਈ ਨੂੰ ਉੱਥੇ ਬੈਠੇ ਨੇ, ਇਹਨਾਂ ਨੇ ਦਾਲ ਖਾਧੀ 2 ਰੋਟੀਆਂ ਬੜਕ ਮਾਰੀ। ਇਹਨਾਂ ਨੇ ਮੋਟਰਸਾਈਕਲ ਤੇ ਬੈਠੇ ਨੇ, ਇਸ ਤਰ੍ਹਾਂ ਰੱਖੀਆਂ ਨੇ, ਗਿਉਂ ਕਰਕੇ ਹੋ ਗਏ। ਲੈ ਹੁਣ ਕੀ ਚਾਹੁੰਦਾ ਵਾ? ਸਾਰੀ ਸਟ੍ਰੈਟਜੀ ਆ, ਸਾਰੀ ਸਟ੍ਰੈਟਜੀ ਵਿੱਚ ਕੀ ਆ ਸਟ੍ਰੈਟਜੀ ਆ ਸਾਰੀ ਵਿੱਚ। ਸਟ੍ਰੈਟਜੀ ਆ ਬਈ। ਇਹ ਵੀ ਸੀਨ ਸਹੀ ਹੈਗਾ। ਯਾਰ ਪਤਾ ਕੀ ਗੱਲ, ਮੈਂ ਚਾਹੁੰਦਾ ਸੀ ਕਿ ਮੈਂ ਇੰਜ ਕਰਕੇ ਮੋਟਰਸਾਈਕਲ ਤੇ ਉੱਥੇ ਉਤਰਾਂ ਤੇ ਉਹਨਾਂ ਨੂੰ ਮੈਂ ਨਾਲੇ 5-5000 ਦੀਆਂ ਕਾਪੀਆਂ ਸਿੱਟਾਂ, ਉਹਨਾਂ ਨੇ ਲੈ ਗਰੀਬੋ ਖਾਓ ਪੀਓ ਐਸ਼ ਕੇ। ਅੱਛਾ ਆ ਕੰਨਾਂ 'ਚ ਗਿਆ ਮੈਲ ਵੇਖ ਆਪਣੇ। ਅੱਛਾ ਠਹਿਰ ਜਾ। ਅੱਛਾ ਫੇਰ यूसी पूरी फिल्म तेरे के बंदे यही कहते हैं मैं गुप्ता का बेटा हूँ, बस मुड़ के नजर ही नहीं होते पूरी फिल्म। ਤੇਰੇ ਵਰਗੇ ਫਿਲਮ ਚ ਕੀ ਹੁੰਦੇ ਇਹ ਵੀ ਦੱਸ ਦੇ जी हाँ। ਇਹਦੇ ਕੋ ਨਾ ਮੌਲਾ ਜੱਟ ਟਾਈਪ ਕਰਾਓ ਉਸਤਾਦ ਜੀ। ਯੂਸੀਆਰ ਕੇ ਬੰਦੇ ਦਾ ਫਿਲਮ 'ਚ ਇੰਨਾ ਕੁ ਰੋਲ ਹੁੰਦਾ, ਫਿਲਮ ਦੇ ਵਿੱਚ ਤਸਵੀਰ ਲੱਗੀ ਹੁੰਦੀ ਤੇ ਹੀਰੋ ਕਹਿੰਦੇ ਹੁੰਦਾ ਦਾਦਾ ਜੀ ਦਾ ਦੇਹਾਂਤ ਹੋ ਗਿਆ ਇੱਥੇ 40 ਸਾਲ। ਨਹੀਂ ਇਦਾਂ ਫਿਲਮ ਜਿਹੜਾ ਠਾਕੁਰ ਨੂੰ ਕਹਿੰਦੇ ਨੇ ਤੁਹਾਡੀ ਇਜਾਜ਼ਤ ਹੋਵੇ ਨਾ ਆਇਆ ਵਾ ਮਾੜਾ ਹੀ ਹੈ। ਇਹੋ ਜਿਹੇ ਬੰਦੇ ਦਾ ਫਿਲਮ 'ਚ ਇੰਨਾ ਰੋਲ ਹੁੰਦਾ, ਪਿਛਾਂ ਵੇਖ ਕੇ ਕਹਿੰਦਾ ਸਾਹਿਬ ਜੀ ਕੋਈ ਨਹੀਂ ਹੈ। ਇਹੋ ਜਿਹੇ ਬੰਦੇ ਦਾ ਸਿਰਫ ਇੰਨਾ ਰੋਲ ਹੁੰਦਾ ਵਾ, ਲਾਲਟਨ ਬੜੀ ਹੁੰਦੀ, ਅੱਗੇ ਆ ਕਹਿੰਦਾ ਪਰਦੇਸੀ ਮਾਲੂਮ ਹੋਤਾ, ਬਸ। ਫਿਲਮ ਬਣ ਜਾਣੀ। ਇਹ ਨਕਸ਼ ਬੜੇ ਕਾਊਂਟ ਕਰਦੇ ਆ। ਮੈਂ ਇਹੀ ਤਾਂ ਕਹਿ ਰਿਹਾ ਦਰਪਨ ਸਾਹਿਬ ਕਿ ਕਿਤੇ ਮੇਰੀ ਗੱਲ ਬਣ ਜਾਏ। ਕੈਸਾ ਡਰਦਾ ਛੋਟੀ ਟਾਈ ਵਰਗਾ ਮੂੰਹ ਵਾਲੀ ਇੱਥੇ ਕਰਕੇ ਹੁੰਦੀ ਬਸ। ਇਬਲੀ ਤੂੰ ਬਹੁਤ ਅੱਛਾ ਵਾ, ਸੀਰੀਅਸਲੀ ਝਮਾਣਾ ਬਹੁਤ। ਤੂੰ ਵੀ ਬਹੁਤ ਸੋਹਣਾ ਵਾ, ਤੂੰ ਵੀ ਬਹੁਤ ਸੋਹਣਾ ਵਾ। ਕੋਹਣੀ ਦੇ ਨਾਨ ਬੰਨਿਆ ਹੁੰਦਾ, ਤੂੰ ਵੀ ਬਹੁਤ ਸੋਹਣਾ ਵਾ। ਲੋ ਜੀ ਨਾਲ ਆਪਣਾ ਖਿਆਲ ਰੱਖਣਾ ਕਰ। ਦਰਪਨ ਸਾਹਿਬ। ਓਕੇ ਜੀ, ਲਾ